ਵਾਹਿਗੁਰੂ जी का खालसा ਵਾਹਿਗੁਰੂ जी की फतेह। अस्सलाम वालेकुम आदाब बर्ज महा ਤੁਹਾਡੀ ਹੋਸਟ ਅਨੀਰਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ जी का खालसा ਵਾਹਿਗੁਰੂ जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 27 अक्तूबर 2023 13 कत्तक नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਰਮ ਕੈਨੇਡਾ, roku, Jadoo Box, Shava, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਅੱਜ ਦਾ ਜਿਹੜਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਔਰ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਇਕਰਮਜੀਤ ਸਿੰਘ ਜੀ ਕੰਗ ਵੱਲੋਂ। ਸੋ ਉਹਨਾਂ ਨੇ ਜਿਹੜਾ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਉਹ ਸਪਾਂਸਰ ਕੀਤਾ ਹੈ ਔਰ ਉਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਕਾਮਨਾ ਕੀਤੀ ਹੈ ਔਰ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਹੈ। ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਹੋਰਾਂ ਦਾ ਸ਼ਹੀਦੀ ਦਿਨ ਹੈ ਔਰ 27 ਅਕਤੂਬਰ 1969 ਨੂੰ ਲਗਭਗ 85 ਸਾਲ ਦੀ ਉਮਰ ਵਿੱਚ 74 ਦਿਨ ਲੰਬੇ ਮਰਨ ਵਰਤ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਪਾਈ ਸੀ ਔਰ ਉਹਨਾਂ ਦੀ ਸ਼ਹਾਦਤ ਜਿੱਥੇ ਅਰਦਾਸ ਦੀ ਅਹਿਮੀਅਤ ਨੂੰ ਉਜਾਗਰ ਕਰਨ ਲਈ ਸੀ ਉੱਥੇ ਆਪਣੀ ਅੰਤਮ ਜਿਹੜੀ ਵਸੀਅਤ ਵਿੱਚ ਉਹਨਾਂ ਨੇ ਸਿੱਖ ਹੋਮਲੈਂਡ ਨੂੰ ਸਿੱਖ ਕੌਮ ਦਾ ਰਾਜਸੀ ਨਿਸ਼ਾਨਾ ਦੱਸਿਆ ਸੀ। ਸੋ ਅੱਜ ਦਾ ਜੋ ਸਮੁੱਚਾ ਪ੍ਰੋਗਰਾਮ ਹੈਗਾ ਉਹਨਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਜਿਹੜੀ ਯਾਦ ਹੈ ਉਸ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਔਰ ਉਹਨਾਂ ਬਾਰੇ ਗੱਲਬਾਤ ਵੀ ਹੋਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਸਰ ਇਕਰਮਜੀਤ ਸਿੰਘ ਕੰਗ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਸਾਨੂੰ ਇਸ ਗੱਲ ਦਾ ਫਖਰ ਹੈ ਕਿ TV 84 ਨਾਲ ਜੁੜੇ ਹੋਏ ਸਾਡੇ ਵੀਰ ਭੈਣਾਂ ਜਿੱਥੇ ਪੰਥਕ ਸੋਚ ਰੱਖਦੇ ਨੇ ਉੱਥੇ ਜਿਨ੍ਹਾਂ ਨੂੰ ਗੁਰੂ ਨੇ ਨਵਾਜਿਆ ਆਰਥਿਕ ਤੌਰ ਤੇ ਜਿਹੜੇ ਖੁਸ਼ਹਾਲ ਨੇ ਉਹ ਇਸ ਪਾਸੇ ਵੀ ਧਿਆਨ ਦਿੰਦੇ ਨੇ ਕਿ ਜਿਹੜੇ ਅਦਾਰੇ ਪੰਥ ਦੀ ਗੱਲ ਕਰਦੇ ਨੇ ਉਹਨਾਂ ਦੀ ਮਦਦ ਕੀਤੀ ਜਾਏ। ਸੋ ਅਸੀਂ ਆਪਣੀ ਰੀਸੈਂਟ ਫੇਰੀ ਦੇ ਵੇਲੇ ਜਿੱਥੇ ਬੇਸ਼ੱਕ 2 ਰੋਜ਼ਾ ਸਾਡਾ ਸਟੇ ਸੀ ਟੋਰਾਂਟੋ ਲੇਕਿਨ ਸਾਡੇ ਵੀਰ ਸਰ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਦੇ ਸਾਡੇ ਪਿਛਲੇ 26 ਸਾਲ ਤੋਂ ਹੋਸਟ ਨੇ ਉਹਨਾਂ ਨੇ ਯਕੀਨੀ ਬਣਾਇਆ ਕਿ ਅਸੀਂ ਹਰ ਪਲ ਸਾਡਾ ਉਹਦਾ ਬੈਸਟ ਯੂਜ਼ ਹੋਏ। ਸੋ ਇਹਨਾਂ 2 ਦਿਨਾਂ 'ਚ ਆਲਮੋਸਟ ਜਿੱਥੇ 2 ਗੁਰਦੁਆਰਾ ਸਾਹਿਬਾਨ 'ਚ ਦੀਵਾਨ ਸਨ ਉੱਥੇ 7-8 ਮੀਟਿੰਗਸ ਪ੍ਰਾਈਵੇਟ ਤੌਰ ਤੇ ਵੀ ਰੱਖੀਆਂ ਸੀ। ਸੋ ਇੱਕ ਮੀਟਿੰਗ ਸਰ ਇਕਰਮਜੀਤ ਸਿੰਘ ਕੰਗ ਉਹਨਾਂ ਦੇ ਆਫਿਸ ਦੇ ਵਿੱਚ ਸੀ ਜਿਹਦੇ 'ਚ 20 ਤੋਂ 25 ਜਿਹੜੇ ਅੱਡ-ਅੱਡ ਪਾਰਟਿਸਪੈਂਟ ਸੀ। ਕਾਫੀ ਖੁੱਲ੍ਹ ਕੇ 2-2.5 ਘੰਟੇ ਚਰਚਾ ਹੋਈ। ਇਹਨਾਂ ਨੇ ਪੂਰੀ ਸੇਵਾ ਵੀ ਕੀਤੀ ਔਰ ਫਿਰ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਖਾਲਸਾ ਫਰਨੀਚਰ ਦੀ ਮੀਟਿੰਗ 'ਚ ਵੀ ਆਏ ਔਰ TV 84 ਦੇ ਖੈਰ ਖਵਾਹ ਨੇ ਪੰਥ ਨੂੰ ਪਿਆਰ ਕਰਦੇ ਨੇ। ਸੋ ਸਾਡੇ ਲਈ ਤਾਂ ਫਕੀਰਾਂ ਕੋਲ ਅਰਦਾਸ ਹੀ ਹੁੰਦੀ ਹੈ ਕਿ ਸਤਿਗੁਰੂ ਰਹਿਮਤ ਕਰਨ ਜਿਹੜੇ ਇਸ ਪਾਸੇ ਸਾਡੇ ਤੁਰੇ ਵੀਰ ਭੈਣਾਂ ਨੇ ਉਹਨਾਂ ਨੂੰ ਚੜ੍ਹਦੀ ਕਲਾ ਔਰ ਹਰ ਮੈਦਾਨ ਫਤਿਹ ਜਿਹੜੀ ਸਾਡੇ ਪੁਰਾਤਨ ਸਿੰਘਾਂ ਦੀ ਅਰਦਾਸ ਸੀ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ ਸਾਲ ਦੇ 365 ਦਿਨਾਂ ਚੋਂ ਕੋਈ ਦਿਨ ਵੀ ਐਸਾ ਨਹੀਂ ਹੋਏਗਾ ਜਿਸ ਦਿਨ ਸਾਡੀ ਕੌਮ ਦੇ ਵਿੱਚ ਕੋਈ ਸ਼ਹੀਦ ਨਾ ਹੋਇਆ ਹੋਏ
ਜਾਂ ਕਿਸੇ ਮਹਾਨ ਰੂਹ ਨੇ ਆਪਣੀ ਕੋਈ ਵੱਡੀ ਜਿਹੜੀ ਹੈ ਸੇਵਾ ਨਾ ਕੌਮ ਲਈ ਕੀਤੀ ਹੋਏ। ਲੇਕਿਨ ਜਦੋਂ ਅਸੀਂ ਕਰੰਟ ਪੀਰੀਅਡ ਦੇ ਵਿੱਚ ਦੇਖਦੇ ਹਾਂ, ਖਾਸ ਤੌਰ ਤੇ 15 ਅਗਸਤ 1947 ਤੋਂ ਬਾਅਦ, ਜਦੋਂ ਕਿ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਦੇ ਵਿੱਚ ਕੌਮ ਫਸੀ, ਔਰ ਉਸ ਪੀਰੀਅਡ ਦੇ ਵਿੱਚ ਬੇਸ਼ੱਕ ਇੱਕ ਬਹੁਤ ਵੱਡਾ ਗੁਨਾਹ 47 ਦੌਰ ਦੀ ਅਕਾਲੀ ਲੀਡਰਸ਼ਿਪ ਦਾ ਸੀ, ਲੇਕਿਨ ਇੱਕਦਮ 47 ਤੋਂ ਬਾਅਦ ਉਹਨਾਂ ਨੇ ਸੰਭਲਣ ਦੀ ਕੋਸ਼ਿਸ਼ ਕੀਤੀ ਕਿ ਪੰਥਕ ਏਜੰਡੇ ਨੂੰ ਸੈਂਟਰਲ ਫੋਕਸ ਦੇ ਵਿੱਚ ਰੱਖਿਆ ਜਾਏ। ਔਰ ਉਸ ਦੇ ਵਿੱਚ ਬੇਸ਼ੱਕ 15 ਅਗਸਤ ਦੀ ਵੰਡ ਵੇੜੇ ਲਗਭਗ 40% ਸਿੱਖ ਕੌਮ ਜਿਹੜੀ ਹੈ ਉਹ ਪਨਾਹਗੀਰ ਬਣੀ, ਬੇਘਰ ਹੋਏ, ਆਪਣੇ ਘਰਾਂ ਦੇ ਜੀ ਮਰਵਾਏ, ਆਪਣੀਆਂ ਸਦੀਆਂ ਤੋਂ ਜਿੱਥੇ ਬਜ਼ੁਰਗ ਰਹਿੰਦੇ ਸੀ ਉਹ ਸਾਰੇ ਇਲਾਕੇ ਨੂੰ ਛੱਡਿਆ। ਲੇਕਿਨ ਇੱਕਦਮ ਜਿਹੜਾ ਅਸੀਂ ਦੇਖਦੇ ਹਾਂ ਕਿ 47 ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੁਛ ਨਾ ਕੁਛ ਕਰਨਾ ਸ਼ੁਰੂ ਕੀਤਾ, ਔਰ 1950 ਤੱਕ ਪਹੁੰਚਦੇ ਆ। 4-5 ਸਾਲ ਦੇ ਵਿੱਚ ਪੰਜਾਬੀ ਸੂਬੇ ਦੀ ਐਜੀਟੇਸ਼ਨ ਜਿਹੜੀ ਹੈ ਉਹ ਜ਼ੋਰ ਫੜਨਾ ਸ਼ੁਰੂ ਕਰਦੀ ਹੈ। ਔਰ ਇਸ ਪੀਰੀਅਡ 'ਚ ਜਦੋਂ ਤੱਕ ਇਹ ਪੀਰੀਅਡ ਵੀ ਆ ਜਾਂਦਾ ਹੈ ਕਿ ਜਦੋਂ ਅਸੀਂ ਜੂਨ 84 ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ, ਅਕਾਲ ਤਖਤ ਜਾਂ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲੇ ਦੀ ਗੱਲ ਕਰਦੇ ਤੇ ਇਹ ਹਮਲਾ ਇਨਫੈਕਟ 1955 ਦੇ ਵਿੱਚ ਹੀ, ਜਦੋਂ ਕਿ ਪੰਜਾਬ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਉਹ ਉਹਦੀ ਭੀਮ ਸੈਨ ਸੱਚਰ ਦੀ ਸੀ, ਉਸ ਨੇ ਅਸ਼ਵਨੀ ਕੁਮਾਰ ਜਿਹੜਾ SSP ਉਸ ਵੇਲੇ ਪੁਲਿਸ ਦਾ ਸੀ, ਉਸ ਰਾਹੀਂ ਪੁਲਿਸ ਫੋਰਸ ਨੇ ਦਰਬਾਰ ਸਾਹਿਬ ਦੇ ਉੱਤੇ ਫਾਇਰਿੰਗ ਵੀ ਕੀਤੀ ਜੀ, ਅੰਦਰ ਐਂਟਰੀ ਵੀ ਕੀਤੀ, ਗ੍ਰਿਫਤਾਰੀਆਂ ਵੀ, ਟੀਅਰ ਗੈਸ ਵੀ। ਸੋ ਇਹਦੀ ਸ਼ੁਰੂਆਤ ਹੋ ਜਾਂਦੀ ਹੈ। ਔਰ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਦੇ ਉੱਤੇ ਵੀ ਪੰਜਾਬ 'ਚ ਪਾਬੰਦੀ ਲੱਗ ਜਾਂਦੀ ਹੈ। ਜਦੋਂ ਅਸੀਂ ਇਸ ਦੌਰ ਦੇ ਆਪਣੇ ਯੋਧਿਆਂ ਦੀ ਗੱਲ ਕਰਦੇ ਹਾਂ ਤੇ ਫਿਰ ਉਹਨਾਂ ਦੇ ਵਿੱਚ ਕਰਨਾਲ ਦੇ ਵਿਚਲਾ 12 ਸਾਲ ਦਾ ਬੇਟਾ ਇੰਦਰਜੀਤ ਸਿੰਘ ਵੀ ਹੈ, ਜਿਹਦੀ ਤਸਵੀਰ ਅੱਜ ਵੀ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ 'ਚ ਲੱਗੀ ਹੋਈ ਹੈ, ਜਿਹਦਾ ਸਬੰਧ ਜ਼ਿਲ੍ਹਾ ਸੰਗਰੂਰ ਨਾਲ ਸੀ। ਉਹ ਸ਼ਾਇਦ ਉਹਦੇ ਨਾਨਕੇ ਜਾਂ ਦਾਦਕੇ ਕੋਈ ਪਰਿਵਾਰ ਦੇ ਉੱਥੇ ਸੀ, ਉਹ ਛੁੱਟੀਆਂ ਕੱਟਣ ਗਿਆ ਹੋਇਆ ਸੀ ਕਰਨਾਲ। ਔਰ ਉਹ ਵੀ ਜਦੋਂ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਪਾਬੰਦੀ, ਉਦੋਂ ਇਹ ਹਰਿਆਣਾ ਸਾਰਾ ਪੰਜਾਬ ਦਾ ਹਿੱਸਾ ਹੀ ਸੀ, ਤੇ ਉਹ ਵੀ ਆਪਣੇ 4-5 ਦੋਸਤਾਂ ਦੀ ਟੋਲੀ ਨਾਲ ਗਲੀਆਂ ਦੇ ਵਿੱਚ ਜਿਹੜਾ ਉਹ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਅਰਾ ਲਾ ਰਿਹਾ ਸੀ। ਪੁਲਿਸ ਨੇ ਰੋਕਿਆ, ਵਰਜਿਆ, ਧਮਕਾਇਆ, ਲੇਕਿਨ ਬਾਅਦ ਦੇ ਵਿੱਚ ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਕੁਟਾਈ ਕਰਕੇ ਉਸ ਨੂੰ ਖੂਹ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਇਹ ਉਹ ਦੌਰ ਹੈ, ਕਿਉਂਕਿ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਜਾਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਜਾਂ ਇੰਡੀਅਨ ਜਿਹੜੀ ਉਹਨਾਂ ਦੀ ਸਪਾਈਂਗ ਏਜੰਸੀ ਰਾਅ, ਅਜੀਤ ਡੋਵਲ, ਦਿਨਕਰ ਗੁਪਤਾ, ਉਹਨਾਂ ਦੀ ਕਿਲਿੰਗ ਸਪਰੀ ਦੀ ਗੱਲ ਕਰਦੇ ਹਾਂ ਕਿ ਜੀ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਸ਼ਹੀਦ ਕੀਤਾ, ਭਾਈ ਅਵਤਾਰ ਸਿੰਘ ਖੰਡਾ ਨੂੰ UK 'ਚ ਕੀਤਾ, ਭਾਈ ਹਰਦੀਪ ਸਿੰਘ ਨਿੱਜਰ ਨੂੰ ਸਰੀ 'ਚ ਕੀਤਾ। ਤੇ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਇੰਡੀਅਨ ਸਟੇਟ ਦੀ ਪਾਲਿਸੀ ਹੈ ਉਹ 47 ਤੋਂ ਇੱਕਦਮ ਬਾਅਦ, ਜਿੱਥੇ ਉਹਨਾਂ ਨੇ ਸਾਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ, ਨਾਲ ਹੀ ਉਹਨਾਂ ਨੇ ਜੋ ਕੁਝ ਜ਼ਰਾਇਮ ਪੇਸ਼ਾ ਦੇ ਨਾਲ ਫਿਰ ਡੀਲ ਕਰਨ ਲਈ ਕੀਤਾ ਜਾਂਦਾ ਹੈ, ਉਸ ਕਿਸਮ ਦੀਆਂ ਨੀਤੀਆਂ ਉਹਨਾਂ ਨੇ ਅਡਾਪਟ ਕੀਤੀਆਂ। ਉਦੋਂ ਤਾਂ ਕੋਈ ਸੰਤ ਪਿੰਡਾਂ ਵਾਲੇ 1950 'ਚ ਨਹੀਂ ਸੀ, ਤੇ ਨਾ ਹੀ ਪੰਜਾਬੀ ਸੂਬੇ ਦੀ ਮੰਗ ਕੋਈ ਮੁਲਕ ਤੋਂ ਅੱਡ ਹੋਣ ਦੀ ਮੰਗ ਸੀ, ਕੋਈ ਸੈਪਰੇਟਿਜ਼ਮ ਨਹੀਂ ਸੀ, ਕੋਈ ਸੈਸੈਸ਼ਨਿਜ਼ਮ ਨਹੀਂ ਸੀ। ਲੇਕਿਨ ਉਦੋਂ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਲਫ਼ਜ਼ ਕਹਿਣ ਦਾ ਮਤਲਬ ਸੀ ਕਿ ਤੁਹਾਨੂੰ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਡੱਕਣਾ। ਔਰ ਜਿਸ ਲੈਵਲ ਦੇ ਉੱਤੇ ਉਦੋਂ ਜਥੇਦਾਰ ਮੋਹਨ ਸਿੰਘ ਤੁੜ, ਉਹਨਾਂ ਦੇ ਪਿੰਡ 'ਚ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ, ਲਿਜਾ ਕੇ ਜੇਲ੍ਹ 'ਚ ਬਰਫ਼ ਦੀ ਸਿਲ ਦੇ ਉੱਤੇ ਸਰਦੀਆਂ ਦੇ ਮਹੀਨਿਆਂ 'ਚ ਲੰਮਾ ਪਾ ਦਿੱਤਾ, ਘਰ ਨੂੰ ਜਿਹੜਾ ਉਜਾੜ ਦਿੱਤਾ, ਈਵਨ ਡੰਗਰ ਭੁੱਖੇ ਮਾਰਤੇ ਕਿ ਉਹਨਾਂ ਨੂੰ ਪੱਠੇ ਤੱਕ ਨਹੀਂ ਕਿਸੇ ਨੂੰ ਪਾਉਣ ਦਿੱਤੇ ਗਏ। ਸੋ ਇਹ ਜਿਨ੍ਹਾਂ ਨੂੰ ਥੋੜਾ ਬਹੁਤ ਪੜ੍ਹਨ ਦਾ ਸ਼ੌਕ ਹੈ ਉਹ ਇਹ ਸਾਰੇ ਦੇ ਨਾਲ ਰਿਲੇਟ ਕਰ ਸਕਦੇ ਨੇ। ਪਰ ਇਹ ਜਦੋਂ ਐਜੀਟੇਸ਼ਨ ਉਸ ਮੁਕਾਮ ਤੱਕ ਪਹੁੰਚੀ ਔਰ 1965 ਦੀ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ, ਔਰ ਜ਼ਾਹਰ ਹੈ ਕਿ ਉਹ ਜੰਗ ਪੰਜਾਬ ਦੇ ਬਾਰਡਰਾਂ ਤੇ ਹੀ ਲੜੀ ਗਈ, ਦੋਨੋਂ ਪਾਸਿਓਂ ਪੰਜਾਬ ਦੀ ਤਬਾਹੀ ਹੁੰਦੀ ਹੈ ਜਦੋਂ ਵੀ ਜੰਗ ਹੁੰਦੀ ਹੈ। ਪਰ ਇਸ ਗੱਲ ਨੇ ਘੱਟੋ ਘੱਟ ਉਸ ਵੇਲੇ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸੀ, ਉਹਨੇ ਇਹ ਰਿਅਲਾਈਜ਼ ਕਰ ਲਿਆ ਕਿ ਭਾਈ ਸਿੱਖਾਂ ਤੋਂ ਬਿਨਾਂ ਸਾਡਾ ਕੁਝ ਨਹੀਂ ਬਣਨਾ, ਔਰ ਜੇ ਅਸੀਂ ਸਿੱਖਾਂ ਨੂੰ ਇਵੇਂ ਹੀ ਨਾਰਾਜ਼ ਰੱਖਿਆ ਤੇ ਫਿਰ ਭਾਰਤ ਨੂੰ ਕੋਈ ਬਚਾ ਨਹੀਂ ਸਕਦਾ ਟੁੱਟਣ ਤੋਂ। ਔਰ ਇਹ ਜਿਹੜੀ ਕਮੇਟੀ ਉਸ ਵੇਲੇ ਦੇ ਲੋਕ ਸਭਾ ਦੇ ਸਪੀਕਰ ਹੁਕਮ ਸਿੰਘ ਦੀ ਅਗਵਾਈ ਦੇ ਵਿੱਚ ਉਹਨੇ ਬਣਾਈ ਕਿ ਜਿਹੜੀ ਇਸ ਗੱਲ ਦੀ ਪੜਤਾਲ ਕਰੇਗੀ, ਕਿਉਂਕਿ ਉਦੋਂ ਤੱਕ ਨਹਿਰੂ ਮਰ ਚੁੱਕਾ ਸੀ। ਨਹਿਰੂ ਦਾ ਤਾਂ ਅਖੀਰ ਤੱਕ ਇਹ ਸੀ ਕਿ ਪੰਜਾਬੀ ਸੂਬਾ
ਮੇਰੀ ਲਾਸ਼ ਤੇ ਬਣੇਗਾ। ਉਸ ਕਮੇਟੀ ਨੇ ਜਦੋਂ ਤੱਕ ਰਿਕਮੈਂਡੇਸ਼ਨ ਦਿੱਤੀ, ਲਾਲ ਬਹਾਦਰ ਸ਼ਾਸਤਰੀ ਵੀ 18 ਮਹੀਨੇ ਬਾਅਦ ਉਹਦਾ ਵੀ ਬੜੇ ਸ਼ੱਕੀ ਹਾਲਾਤਾਂ ਦੇ ਵਿੱਚ ਤਾਸ਼ਕੰਦ, ਉਸ ਵੇਲੇ ਸੋਵੀਅਤ ਯੂਨੀਅਨ, ਜਿੱਥੇ ਕਿ ਅਯੂਬ ਖਾਨ ਔਰ ਲਾਲ ਬਹਾਦਰ ਸ਼ਾਸਤਰੀ ਦੇ ਵਿਚਕਾਰ ਸਮਝੌਤੇ ਲਈ ਉਹਨਾਂ ਦੇ ਸੋਵੀਅਤ ਯੂਨੀਅਨ ਦੇ ਪ੍ਰੈਜ਼ੀਡੈਂਟ ਕੋਸਿਗਿਨ ਨੇ ਜਿਹੜੀ ਸ਼ਾਂਤੀ ਵਾਰਤਾ ਸੱਦੀ ਹੋਈ ਸੀ, ਉਹ ਤਾਂ ਹੋ ਗਿਆ ਸਮਝੌਤਾ, ਲੇਕਿਨ ਉਸੇ ਰਾਤ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋ ਜਾਂਦੀ ਹੈ। ਲੇਕਿਨ ਕਿਉਂਕਿ ਹੁਕਮ ਸਿੰਘ ਕਮੇਟੀ ਬਣ ਚੁੱਕੀ ਸੀ, ਔਰ ਜਦੋਂ ਜੇ ਤੁਸੀਂ ਇੰਦਰਾ ਗਾਂਧੀ ਦੀ ਆਟੋਬਾਇਓਗ੍ਰਾਫੀ ਪੜ੍ਹੋ ਤੇ ਉਹ ਉਹਦੇ ਚ ਮੰਨਦੀ ਹੈ ਕਿ ਵੀ ਜਿੱਦਣ ਉਹਨੇ ਹੁਕਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ, ਉਹ ਪਾਰਲੀਮੈਂਟਰੀ ਕਮੇਟੀ ਸੀ ਅੱਡ-ਅੱਡ ਧਿਰਾਂ ਦੀ, ਉਹਦੇ ਚ ਕਾਂਗਰਸ ਦੇ ਵੀ ਦੂਜੇ ਵੀ ਸੀ, ਕਿ ਵੀ ਮੈਨੂੰ ਇਹ ਲੱਗਾ ਕਿ ਵੀ ਇਹ ਨਹੀਂ ਬਣਨਾ ਚਾਹੀਦਾ ਪੰਜਾਬੀ ਸੂਬਾ। ਮੈਂ ਜਦੋਂ ਤੱਕ ਪਹੁੰਚ ਕੀਤੀ ਉਦੋਂ ਤੱਕ ਹੁਕਮ ਸਿੰਘ ਪ੍ਰੈਸ ਕਾਨਫਰੰਸ ਕਰਕੇ ਉਸ ਕਮੇਟੀ ਦੀ ਰਿਪੋਰਟ ਜਾਰੀ ਕਰ ਚੁੱਕੇ ਸੀ, ਜਿਸ 'ਚ ਉਹਨਾਂ ਨੇ ਪਾਰਲੀਮੈਂਟਰੀ ਕਮੇਟੀ ਨੇ ਰਿਕਮੈਂਡ ਕੀਤਾ ਸੀ ਕਿ ਭਾਈ ਜ਼ੁਬਾਨ ਦੇ ਆਧਾਰ ਦੇ ਉੱਤੇ ਪੰਜਾਬੀ ਸੂਬਾ ਕਾਰਵ ਆਊਟ ਕੀਤਾ ਜਾਏ। ਸੋ ਇਹ ਇੱਕ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ ਕਿ ਵੀ ਇਹ ਜਦੋਂ ਅੱਜ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਹੁੰਦੀ ਹੈ ਜਾਂ ਦੂਜੇ, ਹੁਣ ਇਹ ਕਿਉਂਕਿ ਸਿਧਾਂਤਕ ਤੌਰ ਤੇ ਮੰਨ ਲਿਆ ਗਿਆ ਕਿ ਭਾਈ ਪੰਜਾਬੀ ਸੂਬਾ ਬਣੇਗਾ, ਫਿਰ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਜਿਹਨੇ ਬਾਉਂਡਰੀਜ਼ ਡਿਸਾਈਡ ਕਰਨੀਆਂ ਸੀ ਕਿ ਪੰਜਾਬ ਦੀਆਂ ਬਾਉਂਡਰੀਜ਼। ਉਸ ਕਮਿਸ਼ਨ ਦਾ ਨਾਮ ਸ਼ਾਹ ਕਮਿਸ਼ਨ ਰੱਖਿਆ ਗਿਆ। ਉਸ ਦੇ ਵਿੱਚ 2 ਹਿੰਦੂ ਤੇ 1 ਮੁਸਲਮਾਨ, 3 ਮੈਂਬਰੀ ਇਹ ਕਮਿਸ਼ਨ ਸੀ। ਔਰ ਉਸ ਕਮਿਸ਼ਨ ਨੇ, ਹੁਣ ਦੇਖਣ ਵਾਲੀ ਗੱਲ ਤਾਂ ਇਹ ਸੀ ਕਿ ਈਵਨ ਇਸ ਕਮੇਟੀ ਦੀ ਜਿਹੜੀ ਰਿਪੋਰਟ ਸੀ ਕਿ ਪੰਜਾਬੀ ਸੂਬਾ ਸ਼ੁੱਡ ਬੀ ਕਾਰਵਡ ਆਊਟ ਆਫ ਐਗਜ਼ਿਸਟਿੰਗ ਪੰਜਾਬ, ਪਰ ਉਹਨਾਂ ਨੇ ਪੰਜਾਬੀ ਸੂਬਾ ਕਾਰਵ ਆਊਟ ਨਹੀਂ ਕੀਤਾ, ਉਹਨਾਂ ਨੇ ਹਰਿਆਣਾ ਤੇ ਹਿਮਾਚਲ ਕਾਰਵ ਆਊਟ ਕੀਤਾ। ਔਰ ਜਿਵੇਂ ਸ਼ਾਹ ਕਮਿਸ਼ਨ ਨੇ ਬਿਨਾਂ ਇਸ ਹਕੀਕਤ ਨੂੰ ਜਾਣਿਆ ਕਿ ਜਿਹੜੀ 1961 ਦੀ ਮਰਦਮਸ਼ੁਮਾਰੀ ਹੋਈ ਸੀ, ਸੈਂਸਸ 1951 ਦੀ ਵੀ 10 ਸਾਲ ਬਾਅਦ ਹੁੰਦੀ ਹੈ, 1961 ਦੇ ਵੀ, ਉਹ ਫਿਰਕੂਲੀਆਂ ਦੇ ਉੱਤੇ ਹੋਈ ਸੀ। ਪੰਜਾਬ ਦੀ ਜਲੰਧਰ ਬੇਸ ਜਿਹੜੀ ਇਹ ਹਿੰਦੂ ਪ੍ਰੈਸ ਸੀ ਆਰੀਆ ਸਮਾਜੀਆਂ ਦੀ, ਉਹ ਪੰਜਾਬ ਕੇਸਰੀ, ਹਿੰਦ ਸਮਾਚਾਰ, ਮਿਲਾਪ, ਪ੍ਰਤਾਪ, ਇਹ ਸਾਰੇ ਜਿੰਨੇ ਕੱਟੜ ਆਰੀਆ ਸਮਾਜੀ, ਵਰਿੰਦਰ, ਯਸ਼, ਲਾਲਾ ਜਗਤ ਨਾਰਾਇਣ ਜਿਹੜਾ ਬਾਅਦ ਚ ਸੋਧਿਆ ਗਿਆ, ਇਹਨਾਂ ਸਾਰਿਆਂ ਨੇ ਇੱਕ ਕੈਂਪੇਨ ਪੂਰੀ ਚਲਾਈ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਟਾਰਗੇਟ ਕਰਦੇ ਆ ਕਿ ਸਾਡੀ ਜ਼ਬਾਨ ਪੰਜਾਬੀ ਨਹੀਂ ਹੈ, ਇਸ ਲਈ ਜਿਹੜੇ ਹਿੰਦੂ ਨੇ ਉਹ ਆਪਣੀ ਜ਼ਬਾਨ ਜਿਹੜੀ ਹੈ ਮਾਦਰੀ ਜ਼ਬਾਨ, ਮਦਰ ਟੰਗ, ਮਾਂ ਬੋਲੀ, ਉਹ ਹਿੰਦੀ ਲਿਖਵਾਣ। ਹੁਣ ਇਹਦਾ ਨਤੀਜਾ ਸੀ ਕਿ 1961 ਦੀ ਸੈਂਸਸ ਦੇ ਵੇਲੇ ਜਿਹੜੇ ਸਿਰਫ ਸਿੱਖਾਂ ਲਈ ਤਾਂ ਉਸ ਧਰਤੀ ਦੇ ਪੁੱਤਰ ਧੀਆਂ ਨੇ, ਉਹਨਾਂ ਨੇ ਤਾਂ ਲਿਖਾਣੀ ਸੀ ਪੰਜਾਬੀ, ਲੇਕਿਨ ਜਿਹੜੇ ਹਿੰਦੂ ਸੀ ਪੰਜਾਬ ਦੇ, ਜਿਨ੍ਹਾਂ ਦੇ ਘਰਾਂ 'ਚ ਸਦੀਆਂ ਤੋਂ ਪੰਜਾਬੀ ਬੋਲੀ ਜਾਂਦੀ ਸੀ, ਵਛਿੰਦੇ ਸੀ ਪੰਜਾਬ ਦੀ ਧਰਤੀ ਦੇ, ਉਹਨਾਂ ਨੇ ਪੰਜਾਬੀ ਬੋਲ ਕੇ ਉਹ ਹਿੰਦੀ ਆਪਣੇ ਆਪ ਦੀ ਜ਼ੁਬਾਨ ਲਿਖਵਾਉਂਦੇ ਸੀ। ਨਤੀਜਾ ਇਹ ਹੋਇਆ ਵੀ ਜਦੋਂ ਸ਼ਾਹ ਕਮਿਸ਼ਨ ਨੇ ਪੰਜਾਬੀ ਸੂਬੇ ਦਾ ਜਿਹੜਾ ਵਜੂਦ ਜਿਹੜਾ ਉਹ ਲਿਆਉਣ ਦਾ ਕੀਤਾ, ਉਹਨਾਂ ਨੇ ਆਧਾਰ ਬਣਾ ਲਿਆ 1961 ਦੀ ਮਰਦਮਸ਼ੁਮਾਰੀ ਨੂੰ। ਉਹ ਰਿਪੋਰਟ ਉਹਨਾਂ ਨੇ ਕੱਢ ਲਈ ਤੇ ਜਿੱਥੇ ਜਿੱਥੇ ਪੰਜਾਬੀ ਸਪੀਕਿੰਗ ਕਿਹਾ ਸੀ, ਉਹ ਜਿਹੜਾ ਅੱਜ ਅਸੀਂ ਪੰਜਾਬ ਦੇਖਦੇ ਹਾਂ 50,300 ਸਕੁਅਰ ਕਿਲੋਮੀਟਰ, ਜਿਹਦੇ 'ਚ ਸਿੱਖਾਂ ਦੀ 65-70% ਮੈਜੋਰਿਟੀ ਸੀ, ਹੁਣ ਉਹਨੂੰ ਵੀ ਘਟਾ ਰਹੇ ਨੇ। ਇਹ ਇਸੇ ਲਈ ਇਹ ਸਾਰਾ ਹਰਿਆਣਾ ਜਾਂ ਹਿਮਾਚਲ ਬਾਹਰ ਕੱਢੇ ਗਏ, ਕਿਉਂਕਿ ਹੁਣ ਅੱਜ ਵੀ ਤੁਸੀਂ ਅੰਬਾਲੇ ਜਾਓ, ਕਰਨਾਲ ਜਾਓ, ਕੁਰੂਕਸ਼ੇਤਰ ਜਾਓ, ਦਿੱਲੀ ਤੱਕ ਸਾਰੇ ਹਿੰਦੂਆਂ ਦੇ ਘਰਾਂ 'ਚ ਪੰਜਾਬੀ ਬੋਲਦੇ ਨੇ। ਲੇਕਿਨ ਉਹਨਾਂ ਨੇ, ਸ਼ਾਹ ਕਮਿਸ਼ਨ ਨੇ, ਜਿਹੜੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਸੀ, ਹਿਮਾਚਲ ਦਾ ਵੱਡਾ ਹੈ ਹੁਣ ਕਾਂਗੜਾ ਜ਼ਿਲ੍ਹਾ, ਜਿਹਦੇ 'ਚ ਕੁੱਲੂ, ਲਾਹੌਲ, ਸਪੀਤੀ, ਇਹ ਸਿੱਖ ਰਾਜ ਦਾ ਹਿੱਸਾ ਵੀ ਸੀ। ਔਰ ਜਿਹੜੀ ਪਹਾੜੀ ਜ਼ਬਾਨ ਹੈ, ਅੱਜ ਵੀ ਤੁਸੀਂ ਕਾਂਗੜੀ ਜ਼ਬਾਨ ਜਿਹਨੂੰ ਕਹਿੰਦੇ ਨੇ, ਉਹਨੂੰ ਦੇਖੋਗੇ ਤੇ ਉਹ ਪੰਜਾਬੀ ਜ਼ਬਾਨ ਦੀ ਇਵੇਂ ਹੀ ਉਪਬੋਲੀ ਹੈ, ਡਾਇਲੈਕਟ ਹੈ, ਜਿਵੇਂ ਮਾਝੇ ਦੀ ਬੋਲੀ ਮਝੈਲੀ ਹੈ, ਉਸ ਦਾ ਇੱਕ ਆਪਣੀ ਖਣਕ ਹੈ ਉਹਦੀ। ਇਸੇ ਤਰ੍ਹਾਂ ਦੁਆਬੇ ਦੀ ਬੋਲੀ ਜਿਹੜੀ ਹੈ ਉਹਦਾ ਇੱਕ ਆਪਣਾ ਡਾਇਲੈਕਟ ਹੈ। ਮਾਲਵੇ ਦੀ ਮਲਵਈ ਜਿਹੜੀ ਹੈ ਉਸ ਦਾ ਇੱਕ ਆਪਣਾ ਅੰਦਾਜ਼ ਹੈ। ਪੁਆਧ ਜਿਹੜਾ ਰੋਪੜ ਔਰ ਇਹ ਸਾਰੀ ਬੈਲਟ ਅੰਬਾਲੇ ਤੱਕ ਜਾਂਦੀ ਹੈ, ਇਹ ਡਾਇਲੈਕਟ ਇਸ ਇਵੇਂ ਹੀ ਜਿਹੜੀ ਕਾਂਗੜੇ ਦੀ ਪਹਾੜੀ ਹੈ ਉਹ ਪੰਜਾਬੀ ਦਾ ਡਾਇਲੈਕਟ ਹੀ ਹੈ। ਜਿਵੇਂ ਜੇ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਡੋਗਰੀ ਦਾ ਜ਼ਿਕਰ ਕਰੋ, ਪੁੰਛੀ ਦਾ ਕਰੋ, ਜਾਂ ਪਾਕਿਸਤਾਨ 'ਚ ਲਹਿੰਦੇ ਪੰਜਾਬ ਦੀ ਸਰਾਇਕੀ, ਮੁਲਤਾਨੀ, ਪੋਠੋਹਾਰੀ, ਜਾਂਗਲੀ, ਇਹ ਜਿਹੜੇ ਸਾਰੀ ਬੈਲਟ ਹੈ, ਇਹ ਜ਼ਬਾਨ ਪੰਜਾਬੀ ਹੈ, ਇਸ ਲਈ ਉਹ ਪੰਜਾਬ ਦੇ ਬੋਲਣ ਵਾਲਿਆਂ ਦੀ ਜ਼ਬਾਨ ਹੈ। ਲੇਕਿਨ ਉਹਨਾਂ ਨੇ ਹਿਮਾਚਲ ਦੀ ਤਾਂ ਕੋਈ ਪਹਾੜੀ ਦੀ ਕੋਈ ਸਕ੍ਰਿਪਟ ਵੀ ਨਹੀਂ ਹੈ, ਨਾ ਹੀ ਅੱਜ ਵੀ ਨਹੀਂ ਪਹਾੜੀ ਉਹਨਾਂ ਦੀ ਕੋਈ ਸਟੇਟ ਲੈਂਗੁਏਜ ਬਣੀ। ਸੋ ਉਹਨਾਂ ਨੇ ਇਹ ਬੇਈਮਾਨੀ ਕਰਦੇ ਆ, ਉਹ ਪਹਾੜ ਕੱਢਤੇ ਕਿ ਜੀ ਤਾਂ ਪੰਜਾਬੀ ਨਹੀਂ ਬੋਲਦੇ। ਉਹ ਸਾਰਾ ਈਵਨ ਡਲਹੌਜ਼ੀ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦਾ ਹਿੱਸਾ ਸੀ, ਅੱਜ ਵੀ ਤੁਸੀਂ
ਪਠਾਨਕੋਟ ਤੋਂ ਡਲਹੌਜ਼ੀ ਜਾਓ ਤੇ ਦਨੇਰੇ ਨਾਂ ਦੇ ਮੁਕਾਮ ਦੇ ਉੱਤੇ, ਜੇ ਦਨੇਰਾ ਪੰਜਾਬ 'ਚ ਹੈ, ਡਲਹੌਜ਼ੀ ਵੀ ਕੱਢਤਾ, ਧਰਮਸ਼ਾਲਾ ਵੀ, ਕੁੱਲੂ ਵੀ, ਦੂਜਾ ਉਹ ਹਿਮਾਚਲ ਨੂੰ। ਤੇ ਇਧਰ ਤੁਸੀਂ ਦੇਖੋ ਸ਼ੰਭੂ ਦੇ ਆਲੇ ਦੁਆਲੇ ਸਾਰੇ ਹੀ ਅੰਬਾਲੇ ਤੱਕ ਸਭ ਪੰਜਾਬੀ ਹੈ, ਲੇਕਿਨ ਸ਼ੰਭੂ ਨੂੰ ਇਧਰ ਬਾਰਡਰ ਬਣਾ ਦਿੱਤਾ। ਫਿਰ ਕੱਲਾ ਇਹੀ ਨਹੀਂ ਕੀਤਾ ਉਹਨੇ, ਸ਼ਾਹ ਕਮਿਸ਼ਨ ਨੇ ਵੀ ਪੰਜਾਬੀ ਬੋਲਦੇ ਇਲਾਕੇ ਕੱਢ ਦਿੱਤੇ। ਲਾਹੌਰ ਪੰਜਾਬ ਦੀ ਰਾਜਧਾਨੀ ਨਹੀਂ, ਕਿਸੇ ਜ਼ਮਾਨੇ 'ਚ ਮੁਗਲਿਆ ਸਲਤਨਤ ਦੇ ਵੇਲੇ ਭਾਰਤ ਦੇ ਵੀ ਕੈਪੀਟਲ ਰਹੀ, ਜਹਾਂਗੀਰ ਤਾਂ ਰਿਹਾ ਹੀ ਲਾਹੌਰ 'ਚ ਹੈ, ਉਹ 47 'ਚ ਪਾਕਿਸਤਾਨ ਚਲਾ ਗਿਆ। ਸੋ ਇਹ ਜਿੱਥੇ ਚੰਡੀਗੜ੍ਹ ਬਣਿਆ ਹੈ, ਇਹ ਅੰਬਾਲਾ ਜ਼ਿਲ੍ਹਾ, ਕਿਉਂਕਿ ਰੋਪੜ ਦਾ ਤਹਿਸੀਲ ਸੀ, ਪੰਜਾਬੀ ਰੀਜਨ ਦੇ ਪਿੰਡ ਜਿਹੜੇ ਨੇ ਉਹਨਾਂ ਨੂੰ ਉਜਾੜ ਕੇ ਬਣਾਇਆ ਗਿਆ। ਲੇਕਿਨ ਔਰ ਚੰਡੀਗੜ੍ਹ 50ਵੇਂ 'ਚ ਬਣਨਾ ਸ਼ੁਰੂ ਹੋਇਆ, 66 'ਚ ਪੂਰਾ ਇੱਕ ਵੈਲ ਪਲੈਨਡ ਜਿਹੜਾ ਲੀ ਕਾਰਬਿਜ਼ੀਅਰ ਫ੍ਰੈਂਚ ਆਰਕੀਟੈਕਟ ਸੀ, ਜਿਹਨੇ ਨਕਸ਼ਾ ਡਰਾ ਕੀਤਾ ਪੂਰਾ ਸੈਕਟਰਸ, ਉਹਦੀ ਪਲੈਨਿੰਗ। ਉਹਨਾਂ ਨੇ ਕਿਹਾ ਜੀ ਔਰ ਕਿ ਵੀ ਜੀ ਇਹ ਤਾਂ ਹਿੰਦੀ ਸਪੀਕਿੰਗ ਹੈ, ਔਰ ਚੰਡੀਗੜ੍ਹ ਵੀ ਸ਼ਾਹ ਕਮਿਸ਼ਨ ਨੇ ਹਰਿਆਣੇ ਨੂੰ ਦੇ ਦਿੱਤਾ। ਹੁਣ ਇਹ ਇੰਨਾ ਵੱਡਾ ਫਿਰ ਕੱਲਾ ਇੱਥੇ ਨਹੀਂ ਰੁਕਿਆ, ਜਿਹੜੀ ਸਭ ਤੋਂ ਵਰਸਟ ਮਾਰ ਉਹਨਾਂ ਨੇ, ਜਦੋਂ ਅਸੀਂ ਈਵਨ ਭਾਰਤੀ ਕਨਸਟੀਟਿਊਸ਼ਨ ਦੇਖਦੇ ਹਾਂ, ਉਹਦੇ ਥੱਲੇ ਵੀ ਜਿਹੜਾ ਪਾਣੀਆਂ ਦੇ ਉੱਤੇ, ਦਰਿਆਈ ਪਾਣੀਆਂ ਤੇ ਰਾਈਪੇਰੀਅਨ ਰਾਈਟ, ਜੋ ਇੰਟਰਨੈਸ਼ਨਲ ਰਾਈਪੇਰੀਅਨ ਕਾਨੂੰਨ ਹੈ, ਪਰ ਉਹਨਾਂ ਨੇ ਉਸੇ ਹੀ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਬਿੱਲ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ, ਉਸ ਦੇ ਵਿੱਚ 3 ਧਾਰਾਵਾਂ ਆਰਟੀਕਲ 78, 79, 80 ਐਸੀਆਂ ਰੱਖੀਆਂ ਗਈਆਂ ਜਿਹਦੇ ਥੱਲੇ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਪਾਣੀਆਂ ਦਾ ਕੰਟਰੋਲ ਸੈਂਟਰ ਨੇ ਆਪਣੇ ਕੋਲ ਰੱਖ ਲਿਆ, ਜਿਹਦੀ ਲੜਾਈ ਅੱਜ ਤੱਕ ਅਸੀਂ ਦੇਖਦੇ ਹਾਂ। SYL ਕਨਾਲ ਫੇਰ ਬਣਾਉਣ ਦਾ ਸੁਪਰੀਮ ਕੋਰਟ ਦਾ ਆਰਡਰ ਹੈ। ਹੁਣ ਇਹ ਲੂਲਾ ਲੰਗੜਾ ਪੰਜਾਬ ਜਿਹੜਾ ਦਿੱਤਾ ਗਿਆ, ਔਰ ਮੈਂ ਅੱਗੇ ਵੀ ਇਸ ਨੂੰ ਆਪਣੇ ਪ੍ਰੋਗਰਾਮ 'ਚ ਕਿਹਾ ਕਿ ਉਸ ਵੇਲੇ ਇਹੀ ਜਲੰਧਰ ਦੀ ਹਿੰਦੂ ਮਹਾਸ਼ਾ ਪ੍ਰੈਸ ਜਿਹਨੇ ਪੂਰਾ ਕੈਂਪੇਨ ਚਲਾਇਆ ਸੀ ਕਿ ਜੀ ਪੰਜਾਬੀ ਨੂੰ ਆਪਣੀ ਜ਼ਬਾਨ ਨਾ ਲਿਖਾਓ, ਇਹ ਦਿੱਲੀ ਗਏ। ਗੁਲਜ਼ਾਰੀ ਲਾਲ ਨੰਦਾ, ਕਿਉਂਕਿ ਸ਼ਾਸਤਰੀ ਮਰ ਗਿਆ, ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣੀ, ਜਿਹੜੀ ਦਿਲੋਂ ਹੀ ਗੰਗੂ ਬਾਹਮਣ ਦੀ ਔਲਾਦ, ਸਿੱਖਾਂ ਦੇ ਲਈ ਨਫ਼ਰਤ ਰੱਖਣ ਵਾਲਾ ਟੱਬਰ ਸੀ। ਔਰ ਗੁਲਜ਼ਾਰੀ ਲਾਲ ਨੰਦਾ ਇੱਕ ਹੋਰ ਖਤਰਨਾਕ ਹਿੰਦੂ ਆਰੀਆ ਸਮਾਜੀ, ਜਿਹੜਾ ਬਿਲਕੁਲ ਸਿੱਖਾਂ ਨੂੰ ਨਫ਼ਰਤ ਕਰਦਾ ਸੀ ਢਿੱਡੋਂ। ਇਹ ਸਾਰਾ ਜਲੰਧਰ ਦੇ ਲਾਲੇ ਜਿਹੜੇ ਪ੍ਰੈਸ ਵਾਲੇ ਸੀ ਗਏ, ਔਰ ਉਹ ਉਸ ਵੇਲੇ ਦਾ ਡਾਇਲੌਗ ਉਹਨੇ ਸਾਧੂ ਸਿੰਘ ਹਮਦਰਦ ਨੇ ਅਜੀਤ ਅਖਬਾਰ ਦੇ ਵਿੱਚ ਤਾਂ ਸੀ, ਉਹਨੇ ਕਿਹਾ ਜੀ ਕਿ आपने हमें सिख भेड़ियों के सामने फेंक दिया कि इन फ्रंट ऑफ द सिख वुल्व्स। तो उन्होंने कहा भी लाला जी फिक्र मत कीजिए, हम इन्हें ऐसा लूला लंगड़ा पंजाबी सूबा देंगे कि ये छोड़ के भागेंगे कि वे। और बिल्कुल तुसी देखो राजधानी खोलो, इको एक दौलत पानी खोलो, पंजाबी बोलते इलाके खो के पंजाब नालों वड्डा हिमाचल बना दिओ, रिसोर्स सारे हरियाणे नूं दे दिओ, ਤੇ ਇਹ ਇਸ ਤੋਂ ਵੱਧ ਕੇ ਲੂਲਾ ਲੰਗੜਾ ਕੀ ਹੋ ਸਕਦਾ। ਲੇਕਿਨ ਉਹ ਲੂਲਾ ਲੰਗੜਾ ਜਿਹੜਾ ਪੰਜਾਬੀ ਸੂਬਾ ਸਾਡੇ ਗਲ ਪਾਇਆ ਗਿਆ, ਇਹ 1966 ਦੀ ਗੱਲ ਹੈ। 1 ਨਵੰਬਰ 1966 ਨੂੰ ਇਹ ਜਿਹੜਾ ਪੰਜਾਬੀ ਸੂਬਾ ਹੋਣ ਦੇ ਵਿੱਚ ਆਂਦਾ ਹੈ। ਔਰ ਅੱਜ ਜਦੋਂ ਅਸੀਂ ਆਲਮੋਸਟ ਕਿੰਨੇ ਸਾਲਾਂ ਬਾਅਦ ਗੱਲ ਕਰ ਰਹੇ ਹਾਂ, 60 ਸਾਲਾਂ ਬਾਅਦ ਹੀ ਅਪਰੋਕਸੀਮੇਟਲੀ, ਬਿਲਕੁਲ। ਤੇ ਉਹੀ ਗੱਲ, ਔਰ ਜਦੋਂ ਅੱਜ ਅਸੀਂ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ, ਪਹਿਲਾਂ ਤਾਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਤੋਂ ਪਾਬੰਦੀ ਤੁੜਵਾ ਕੇ ਪੰਜਾਬੀ ਸੂਬਾ ਹਾਸਲ ਕਰਨ ਤੱਕ ਦੀ ਸਟਰਗਲ ਸੀ। ਫਿਰ 1 ਨਵੰਬਰ 1966 ਤੋਂ ਬਾਅਦ ਇਹ ਸਟਰਗਲ ਸ਼ੁਰੂ ਹੋਈ ਅਕਾਲੀ ਦਲ ਦੀ। ਉਦੋਂ ਤੱਕ ਮਾਸਟਰ ਤਾਰਾ ਸਿੰਘ ਇੱਕ ਪਾਸੇ ਕਰਤੇ ਗਏ ਸੀ, ਉਹਨਾਂ ਦੀ ਮੌਤ 67 ਚ ਹੋ ਗਈ। ਸੰਤ ਫਤਿਹ ਸਿੰਘ ਨੂੰ ਉਭਾਰ ਕੇ ਲੀਡਰ ਬਣਾਇਆ ਗਿਆ ਸੀ। ਫਿਰ ਇਹ ਮੋਰਚੇ ਸ਼ੁਰੂ ਹੋ ਗਏ ਕਿ ਜੀ ਪੰਜਾਬੀ ਸੂਬਾ ਮੁਕੰਮਲ ਕਰੋ, ਚੰਡੀਗੜ੍ਹ ਸਾਡੀ ਰਾਜਧਾਨੀ ਸਾਨੂੰ ਦਿਓ, ਪਾਣੀਆਂ ਤੇ ਸਾਡਾ ਹੱਕ, ਪੰਜਾਬੀ ਬੋਲਦੇ ਇਲਾਕੇ। ਹੁਣ ਉਸ ਸਾਰੇ ਦੇ ਚਲਦਿਆਂ ਇੱਕ ਨਵਾਂ ਪਖੰਡ ਜਿਹੜਾ ਸੰਤ ਫਤਿਹ ਸਿੰਘ ਰਾਹੀਂ ਸ਼ੁਰੂ ਹੋਇਆ ਕਿ ਜੀ ਉਹਨੇ ਐਲਾਨ ਕਰਤਾ ਕਿ ਜੀ ਮੈਂ 10 ਦਿਨ ਵਰਤ ਰੱਖਾਂਗਾ। ਫਿਰ ਉਹਨੇ ਅਕਾਲ ਤਖਤ ਦੇ ਨੇੜੇ ਹਵਨ ਕੁੰਡ ਬਣਾ ਲਏ। ਉਹਨੇ ਕਿਹਾ ਜੀ ਮੈਂ ਜੇ 10 ਦਿਨਾਂ ਤੱਕ ਨਾ ਚੰਡੀਗੜ੍ਹ ਮਿਲਿਆ ਤੇ ਮੈਂ ਜਿਉਂਦਾ ਹੀ ਸੜ ਜਾਵਾਂਗਾ। ਹੁਣ ਉਹ ਹਵਨ ਕੁੰਡਾਂ 'ਚ ਅਰਦਾਸ ਵੀ ਕੀਤੀ, ਕਿਹਨੇ ਸੜਨਾ ਸੀ ਤੇ ਕਿਹਨੇ ਹੋਣਾ ਸੀ। ਹੁਣ ਇਹ ਵੀ ਇੱਕ ਜੋਕ ਬਣ ਗਿਆ ਸਾਡੇ ਸਕੂਲੀ ਡੇਜ਼ ਅਰਲੀ। ਸਾਨੂੰ ਜਿਹੜਾ ਇਹ ਟੀਜ਼ ਕਰਦੇ ਸੀ ਕਿ ਲੋ ਜੀ ਸਿੱਖ ਤਾਂ ਪੜ੍ਹਦੇ ਸੀ ਕਿ ਅਰਦਾਸ, ਅਸੀਂ ਅਰਦਾਸ ਦੇ ਵਿੱਚ ਕਿ ਵੀ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੀਆਂ। ਆਹ ਦੇਖੋ ਪਖੰਡ ਭਾਈ, ਇਹ ਤਾਂ ਮਰਿਆ ਮੁਰਿਆ ਕੋਈ ਨਹੀਂ, ਅਰਦਾਸ ਕੀਤੀ ਸੀ। ਹੁਣ ਇਹ ਉਹ ਪੀਰੀਅਡ ਸੀ ਜਦੋਂ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਜਿਹੜੇ ਹਾਲਾਂਕਿ ਇਹ ਨਹੀਂ ਹੈ ਵੀ ਉਹਨਾਂ ਦੇ ਲਈ ਕੋਈ ਉਹ ਨਵੇਂ ਸਪੀਡ 'ਚ ਉਤਰੇ ਸੀ। ਜਦੋਂ ਤੁਸੀਂ ਉਹਨਾਂ ਦੀ ਬਾਇਓਗ੍ਰਾਫੀ ਦੇਖਦੇ ਹੋ, 1 ਅਗਸਤ 1885 ਨੂੰ ਉਹਨਾਂ ਦਾ ਜਨਮ ਹੁੰਦਾ ਹੈ। ਭਰ ਜਵਾਨੀ 'ਚੋਂ ਫੌਜ 'ਚ ਵੀ ਭਰਤੀ ਹੁੰਦੇ ਨੇ,
ਫਿਰ ਛੱਡ ਕੇ ਆ ਜਾਂਦੇ ਨੇ। 1920 ਦੇ ਵਿੱਚ ਚਾਬੀਆਂ ਦਾ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਜਾ, ਉਹਦੇ ਚ ਗ੍ਰਿਫਤਾਰੀ ਦਿੰਦੇ ਨੇ। ਜੈਤੋ ਦੇ ਮੋਰਚੇ ਦੇ ਵਿੱਚ ਜਿਹੜਾ 8-10 ਮਹੀਨੇ ਕੈਦ ਕੱਢਦੇ ਨੇ। ਫਿਰ ਮਲਾਇਆ ਚਲੇ ਜਾਂਦੇ ਨੇ ਕੁਝ ਵਕਤ ਲਈ ਉੱਥੇ ਪਿਛਲਾ, ਕਿਉਂਕਿ ਪੰਜਾਬ ਚ ਉਹਨਾਂ ਨੇ ਮੋਰਚੇ ਜੇਲ੍ਹ ਚ ਹੁੰਦਾ, ਉਹਨਾਂ ਨੂੰ ਕਸ਼ਹਿਰਾ ਪਾਉਣ ਦੀ ਆਗਿਆ ਨਹੀਂ ਦਿੰਦੇ। ਉਹ 3 ਹਫ਼ਤੇ ਉੱਥੇ ਵੀ ਭੁੱਖ ਹੜਤਾਲ ਤੇ ਬਹਿ ਜਾਂਦੇ ਨੇ, ਉਸ ਹੱਕ ਨੂੰ ਲੈਂਦੇ ਨੇ। ਫਿਰ ਪੰਜਾਬ ਚ ਆਉਂਦੇ ਨੇ, ਕਾਂਗਰਸ ਜੁਆਇਨ ਕਰਦੇ ਆ, ਕਿਉਂਕਿ ਉਦੋਂ ਕਾਂਗਰਸ ਤੇ ਅਕਾਲੀ ਦਲ ਇਕੱਠੇ ਜਿਹੇ ਕਰ ਲਏ ਸੀ। ਫਿਰ ਕੁਇਟ ਇੰਡੀਆ ਮੂਵਮੈਂਟ 'ਚ ਹਿੱਸਾ ਲੈਂਦੇ ਨੇ ਔਰ 47 ਤੋਂ ਬਾਅਦ ਫਿਰ ਉਹ ਕਾਂਗਰਸ ਦੇ ਵਿੱਚ ਰਾਜ ਸਭਾ ਦੇ ਮੈਂਬਰ ਵੀ ਬਣਦੇ ਨੇ। 1959 ਤੱਕ ਪਹੁੰਚਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਵੀ ਨਹੀਂ, ਕਾਂਗਰਸ ਨਾਲ ਕੁਛ ਨਹੀਂ, ਇੱਕ ਪਾਰਟੀ ਸੁਤੰਤਰ ਪਾਰਟੀ ਬਣੀ ਸੀ। ਜਿਹੜਾ ਇੰਡੀਆ ਦਾ ਪਹਿਲਾ ਗਵਰਨਰ ਜਨਰਲ ਸੀ ਰਾਜਗੋਪਾਲਾਚਾਰੀਆ, ਉਹਨੇ ਬਣਾਈ ਸੀ। ਉਹ ਸੁਤੰਤਰ ਪਾਰਟੀ ਦੇ ਪ੍ਰਧਾਨ ਬਣ ਜਾਂਦੇ ਨੇ ਪੰਜਾਬ। ਹੁਣ ਇਹ ਉਹ ਦੌਰ ਹੈ ਜਦੋਂ ਤੱਕ ਇਹ ਵਾਕਿਆ ਸੰਤ ਫਤਿਹ ਸਿੰਘ ਦਾ ਵਰਤ ਰੱਖਣਾ ਛੱਡਣਾ ਹੁੰਦਾ, ਉਦੋਂ ਤੱਕ ਉਹ ਉਮਰ ਦੇ ਕਾਫੀ ਅਗਲੇ ਵਰਿਆਂ ਤੱਕ ਪਹੁੰਚ ਜਾਂਦੇ ਨੇ, ਆਲਮੋਸਟ 80 ਸਾਲ ਦਾ ਪੀਰੀਅਡ। ਔਰ ਉਦੋਂ ਸਿੱਖਾਂ ਦਾ ਬਹੁਤ ਮਜ਼ਾਕ ਬਣਦਾ ਜਦੋਂ ਸੰਤ ਫਤਿਹ ਸਿੰਘ ਨਾ ਛੱਡਦਾ ਹੈ, ਨਾ ਉਹ ਅਰਦਾਸ ਪੂਰੀ ਹੁੰਦੀ ਹੈ। ਔਰ ਦਰਸ਼ਨ ਸਿੰਘ ਫੇਰੂਮਾਨ, ਹਾਲਾਂ ਉਹਨਾਂ ਦਾ ਸਫ਼ਰ ਕਾਂਗਰਸ ਜਾਂ ਸੁਤੰਤਰ ਪਾਰਟੀ 'ਚ ਰਿਹਾ, ਉਹਨਾਂ ਨੂੰ ਲੱਗਿਆ ਕਿ ਵੀ ਇਹ ਸਿੱਖੀ ਦੇ ਉੱਤੇ ਲੱਗਾ ਕਲੰਕ ਹੈ ਕਿ ਸਿੱਖ ਜਿਹੜਾ ਅਰਦਾਸ ਕਰਕੇ ਉਹਨੂੰ ਪੂਰਾ ਨਹੀਂ ਕਰਦਾ। ਔਰ ਇਹ ਉਹਨਾਂ ਦੀ ਮੋਟੀਵੇਸ਼ਨ ਸੀ। ਉਹਨਾਂ ਨੇ ਐਲਾਨ ਕੀਤਾ ਕਿ ਭਾਈ 15 ਅਗਸਤ ਤੋਂ ਅਸੀਂ ਜਿਹੜਾ ਉਹ ਮਰਨ ਵਰਤ ਰੱਖਾਂਗੇ ਅਕਾਲ ਤਖਤ ਦੇ ਸਾਹਮਣੇ। ਔਰ ਫਿਰ ਅਸੀਂ ਜਿਹੜਾ ਆਪਣਾ ਜਦੋਂ ਤੱਕ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਔਰ ਅਖੀਰਲੀ ਵਸੀਅਤ ਦੀ ਤੁਸੀਂ ਗੱਲ ਕੀਤੀ ਹੈ, ਅਸੀਂ ਗੱਲ ਕਰਾਂਗੇ, ਨਹੀਂ ਤਾਂ ਮੈਂ ਆਪਣੇ ਪ੍ਰਾਣ ਦੇ ਦਿਆਂਗੇ। ਜਸਟਿਸ ਗੁਰਨਾਮ ਸਿੰਘ ਦੀ ਹਕੂਮਤ ਸੀ ਪੰਜਾਬ ਦੇ ਵਿੱਚ, ਸੰਤ ਫਤਿਹ ਸਿੰਘ ਅਜੇ ਉਹ ਅਕਾਲੀਆਂ ਦੀ ਹਕੂਮਤ ਸੀ। ਉਹਨਾਂ ਨੂੰ ਲੱਗਾ ਵੀ ਇਹ ਤਾਂ ਦਰਸ਼ਨ ਸਿੰਘ ਫੇਰੂਮਾਨ ਆ ਕੇ ਬਹਿ ਗਿਆ ਤਾਂ ਸਾਡੀ ਲੀਡਰੀ ਨੂੰ ਚੈਲੰਜ ਹੈ। ਉਹਨਾਂ ਨੇ ਫੇਰੂਮਾਨ ਨੂੰ ਪਿੰਡੋਂ ਹੀ ਗ੍ਰਿਫਤਾਰ ਕਰ ਲਿਆ, ਉਹਨੇ ਜੇਲ੍ਹ ਦੇ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰਤੀ। ਔਰ ਕਿਵੇਂ ਉਹਨਾਂ ਨੇ ਆਲਮੋਸਟ ਜਿਹੜਾ 84-85 ਸਾਲ ਦੀ ਉਮਰ 'ਚ 74 ਦਿਨ ਉਹਨਾਂ ਨੇ ਮਰਨ ਵਰਤ ਰੱਖਿਆ। ਉਦੋਂ ਇੰਦਰਾ ਗਾਂਧੀ ਨੇ ਅਪੀਲ ਕੀਤੀ, ਗੁਰਮੁਖ ਸਿੰਘ ਮੁਸਾਫਰ, ਜਥੇਦਾਰ ਸੋਹਣ ਸਿੰਘ ਜਲਾਲ ਉਸਮਾ, ਇਹ ਸਾਰੇ ਜਿਨ੍ਹਾਂ ਨੇ ਫਰੀडम ਮੂਵਮੈਂਟ ਦੇ ਵਿੱਚ ਫੇਰੂਮਾਨ ਦੇ ਨਾਲ ਜੇਲ੍ਹਾਂ ਕੱਟੀਆਂ ਹੋਈਆਂ ਸੀ, ਉਹ ਸਾਰੇ ਆਏ। ਉਹਨੇ ਕਿਹਾ ਕਿ ਈਵਨ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਮੁਸਾਫਰ, ਜਿਹੜਾ ਖੁਦ ਵੀ ਕਦੇ ਅਕਾਲ ਤਖਤ ਦਾ ਜਥੇਦਾਰ ਰਿਹਾ ਸੀ, ਜਦੋਂ ਪੰਜਾਬੀ ਸੂਬਾ ਬਣਿਆ, ਪਹਿਲਾ ਚੀਫ ਮਿਨਿਸਟਰ ਵੀ ਸੀ ਪੰਜਾਬ ਦਾ, ਉਹ ਦਰਸ਼ਨ ਸਿੰਘ ਫੇਰੂਮਾਨ ਕੋਲ ਉਹਨਾਂ ਦਾ ਵਰਤ ਦਾ 50ਵਾਂ ਦਿਨ ਚੱਲ ਰਿਹਾ ਸੀ। ਉਹ ਆਇਆ, ਉਹਨੇ ਕਿਹਾ ਜੀ ਜਥੇਦਾਰ ਜੀ, ਮੈਂ ਮਤਲਬ ਅੱਖਾਂ ਭਰੀਆਂ ਹੋਈਆਂ ਸੀ, ਮੈਂ ਯਕੀਨ ਦਵਾਨਾ ਕਿ ਇੰਦਰਾ ਗਾਂਧੀ ਤੋਂ ਮੈਂ ਹੀ ਚੰਡੀਗੜ੍ਹ ਵੀ ਲੈ ਦਿਆਂਗਾ, ਫਲਾਣਾ ਵੀ ਢਿਮਕਾ ਵੀ, ਤੁਸੀਂ ਆਪਣਾ ਇਵੇਂ ਨਾ ਜਾਨ ਕੁਰਬਾਨ ਕਰੋ। ਤੇ ਉਹਦੇ ਵੱਲ ਦੇਖ ਕੇ ਕਹਿੰਦੇ ਨੇ ਕਿ ਮੁਸਾਫਰ ਸਾਹਿਬ, ਤੁਸੀਂ ਜਥੇਦਾਰ ਰਹੇ ਹੋ ਅਕਾਲ ਤਖਤ ਦੇ? ਕਹਿੰਦੇ ਜੀ ਹਾਂ। ਕਹਿੰਦੇ ਤੁਹਾਨੂੰ ਪਤਾ ਹੈ ਨਾ ਵੀ ਅਰਦਾਸ ਦੀ ਅਹਿਮੀਅਤ ਕੀ ਹੈ? ਕੋਈ ਹੋਰ ਕਹੇ ਮੈਨੂੰ ਵਰਤ ਛੱਡਣ ਨੂੰ ਤਾਂ ਸਮਝ ਆ ਸਕਦੀ ਹੈ, ਤੁਸੀਂ ਮੈਨੂੰ ਕਹਿ ਰਹੇ ਹੋ ਇਹ ਤੁਸੀਂ ਅਕਾਲ ਤਖਤ ਦੀ ਤੋਹੀਨ ਕਰ ਰਹੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਉਸ ਉਮਰ ਦੇ ਵਿੱਚ ਆ ਕੇ ਵੀ ਲਗਭਗ 74-75 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਅੱਜ ਦੇ ਦਿਨ 27 ਅਕਤੂਬਰ ਨੂੰ 1969 ਦੇ ਵਿੱਚ ਆਪਣਾ ਅਖੀਰਲਾ ਸਾਹ ਲਿਆ। ਪੰਜਾਬ ਦੇ ਵਿੱਚ ਬਹੁਤ ਰੋਸ ਮੁਜ਼ਾਹਰੇ ਹੋਏ ਉਹਨਾਂ ਦੀ। ਈਵਨ ਮ੍ਰਿਤਕ ਸਰੀਰ ਨੂੰ ਵੀ ਉਹਨਾਂ ਨੇ ਪ੍ਰੋਪਰਲੀ ਜਿਹੜਾ ਉਹ ਸੰਸਕਾਰ ਨਹੀਂ ਹੋਣ ਦਿੱਤਾ। ਪੁਲਿਸ ਪਹੁੰਚ ਗਈ, ਪਿੰਡ ਵੀ ਔਰ ਆਲੇ ਦੁਆਲੇ ਵੀ। ਲੇਕਿਨ ਮੈਂ ਸਮਝਦਾ ਹਾਂ ਕਿ ਵੀ ਜੇ ਅਸੀਂ ਅੱਜ ਦੇ ਯੁੱਗ ਦੇ ਵਿੱਚ, ਕਿਉਂਕਿ ਇਹ ਉਹ ਨਾਇਕ ਨੇ, ਹੁਣ ਤਾਂ 84 ਤੋਂ ਬਾਅਦ ਤਾਂ ਇੰਨਾ ਕੁਝ ਹੋ ਗਿਆ ਕਿ ਸਾਨੂੰ ਇਹ ਭੁੱਲ ਹੀ ਗਿਆ ਕਿ ਉਸ ਤੋਂ ਪਹਿਲੇ ਪਾਰਟ 'ਚ ਵੀ ਇਹ ਨਹੀਂ ਹੈ ਕਿ ਸਿੱਖ ਚੁੱਪ ਕਰਕੇ ਬੈਠ ਗਏ ਸੀ। ਦਰਸ਼ਨ ਸਿੰਘ ਫੇਰੂਮਾਨ ਵਰਗੇ ਕਿਰਦਾਰ ਉਹ ਸਾਹਮਣੇ ਸੀ। ਔਰ ਜਦੋਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਹੁੰਦੀ ਹੈ ਔਰ ਉਸ ਵੇਲੇ ਸਰਦਾਰ ਕਪੂਰ ਸਿੰਘ, ਜਿਨ੍ਹਾਂ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ, ਡਿਪਟੀ ਕਮਿਸ਼ਨਰ ਸੀ ਕਾਂਗੜਾ ਜ਼ਿਲ੍ਹੇ ਦੇ, ਜਦੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲੇਵਾੜਾ ਸਰਕੂਲਰ ਕੱਢਿਆ ਗਿਆ ਸੀ, ਉਹਨਾਂ ਨੇ ਵਿਰੋਧ ਕੀਤਾ। 15-16 ਸਾਲ ਦੀ ਨੌਕਰੀ ਜਾਂਦੀ ਲੱਗੀ। ਫਿਰ ਉਹ 1962 ਦੇ ਵਿੱਚ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਵੀ ਬਣਦੇ ਨੇ। ਔਰ ਇਹ ਮੈਨੂੰ ਵੀ ਬਹੁਤ ਪਹਿਲਾਂ ਨਹੀਂ ਸੀ ਪਤਾ, ਮੈਂ ਸਮਝਦਾ ਸੀ ਵੀ ਸ਼ਾਇਦ ਉਹ ਅਕਾਲੀ ਦਲ ਦੀ ਟਿਕਟ ਤੇ ਲੁਧਿਆਣੇ ਤੋਂ ਜਿੱਤੇ ਸੀ। ਬਾਅਦ 'ਚ ਮੈਂ ਦੇਖਿਆ ਕਿ ਵੀ ਸਰਚ ਮੈਂ ਕਰ ਰਿਹਾ ਸੀ ਵੀ ਦਰਸ਼ਨ ਸਿੰਘ ਫੇਰੂਮਾਨ ਨਾਲ ਕੀ ਨਜ਼ਦੀਕੀ ਉਹਨਾਂ ਦੀ ਹੋਏਗੀ, ਕਿਉਂਕਿ ਉਹ ਤਾਂ ਜ਼ਿਆਦਾ ਕਾਂਗਰਸ ਜਾਂ ਸੁਤੰਤਰ ਪਾਰਟੀ 'ਚ ਰਹੇ ਸੀ। ਜਿਹੜੀ ਉਹਨਾਂ ਨੇ 1961-62 ਦੀ ਚੋਣ ਸਰ ਕਪੂਰ ਸਿੰਘ ਹੋਰਾਂ ਨੇ ਜਿੱਤੀ ਸੀ ਲੁਧਿਆਣੇ ਤੋਂ, ਉਸ ਸੁਤੰਤਰ ਪਾਰਟੀ ਦੀ ਟਿਕਟ ਦੇ ਉੱਤੇ ਜਿੱਤੀ ਸੀ, ਜਿਹਦੇ ਪ੍ਰਧਾਨ ਦਰਸ਼ਨ ਸਿੰਘ ਫੇਰੂਮਾਨ ਸੀ।
ਸੋ ਦਰਸ਼ਨ ਸਿੰਘ ਫੇਰੂਮਾਨ ਨੇ ਵਰਤ ਰੱਖਣ ਤੋਂ ਪਹਿਲਾਂ ਸਰ ਕਪੂਰ ਸਿੰਘ, ਸਰਦਾਰ ਹਰਗੋਨਾਥ ਸਿੰਘ ਬੰਗਾ, ਉਦੋਂ ਡਾਕਟਰ ਜਗਜੀਤ ਸਿੰਘ ਚੌਹਾਨ, ਇਹ ਵੀ ਉਹ ਇਸ ਸਾਰੇ ਗਰੁੱਪ ਦਾ ਹਿੱਸਾ ਸੀ। ਔਰ ਉਹਨਾਂ ਨੇ ਆਪਣੇ ਜਿਹੜਾ ਵਰਤ ਰੱਖਣ ਤੋਂ ਪਹਿਲਾਂ ਹੀ ਆਪਣੀ ਵਸੀਅਤ ਲਿਖਾ ਦਿੱਤੀ ਸੀ। ਉਹਨਾਂ ਨੇ ਕਿਹਾ ਜੀ ਕੱਲ ਨੂੰ ਕੋਈ ਇਹ ਨਾ ਕਹੇ ਕਿ ਜੀ ਇਹ ਇਵੇਂ ਹੋ ਗਿਆ ਜਾਂ ਉਹ ਕਿਉਂ ਵਰਤ ਰੱਖਿਆ ਸੀ, ਪੰਜਾਬੀ ਬੋਲਦੇ ਇਲਾਕਿਆਂ ਲਈ ਸੀ, ਚੰਡੀਗੜ੍ਹ ਲਈ ਸੀ। ਔਰ ਜਿੱਦਣ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਦਰਸ਼ਨ ਸਿੰਘ ਫੇਰੂਮਾਨ ਦੀ, ਪੰਜਾਬ ਅਸੈਂਬਲੀ ਦੇ ਵਿੱਚ ਸਰ ਕਪੂਰ ਸਿੰਘ ਸਮਰਾਲਾ ਹਲਕੇ ਤੋਂ MLA ਸਨ, ਔਰ ਉਹਨਾਂ ਨੇ ਅਸੈਂਬਲੀ 'ਚ ਖਲੋ ਕੇ ਜਿੱਥੇ ਉਹਨਾਂ ਨੇ ਸਰ ਦਰਸ਼ਨ ਸਿੰਘ ਫੇਰੂਮਾਨ ਨੂੰ ਟ੍ਰਿਬਿਊਟ ਦਿੱਤੀ, ਉੱਥੇ ਉਹਨਾਂ ਨੇ ਉਹਨਾਂ ਦੀ ਜਿਹੜੀ ਵਸੀਅਤ ਸੀ ਉਹ ਵੀ ਉਹਨਾਂ ਨੇ ਅਸੈਂਬਲੀ ਦੇ ਵਿੱਚ ਜਿਹੜੀ ਹੈ ਸਾਂਝੀ ਕੀਤੀ। ਬਰੀਫ ਹੈ, ਮੈਂ ਇਹ ਸਮਝਦਾ ਹਾਂ ਵੀ ਸਾਡੇ ਲਈ ਇਹ ਇੱਕ ਅਹਿਮੀਅਤ ਵਾਲੀ ਗੱਲ ਹੈ ਕਿ ਅਸੀਂ ਜਿੱਥੇ TV 84 ਦੇ ਫਾਰਮੈਟ ਤੋਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਕਰੰਟ ਹਿਸਟਰੀ ਦੇ ਉੱਤੇ ਜਾਂ ਕਰੰਟ ਘਟਨਾਵਾਂ ਦੇ ਉੱਤੇ ਗੱਲ ਕਰੀਏ, ਉੱਥੇ ਅਸੀਂ ਆਪਣੇ ਯੋਧਿਆਂ ਨੂੰ ਔਰ ਆਪਣੇ ਜਿਹੜੇ ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਉਹਨਾਂ ਨੂੰ ਵੀ ਅਸੀਂ ਯਾਦ ਕਰੀਏ। ਸੋ ਉਹਨਾਂ ਦੀ ਵਸੀਅਤ ਜਿਹੜੀ ਸਰ ਕਪੂਰ ਸਿੰਘ ਨੇ ਪੰਜਾਬ ਅਸੈਂਬਲੀ ਦੇ ਵਿੱਚ ਪੜ੍ਹ ਕੇ ਸੁਣਾਈ, ਉਹਦੇ 'ਚ ਮੈਂ ਉਹਨੂੰ ਸਾਂਝਾ ਕਰ ਰਿਹਾ। ਮੈਂ ਦਰਸ਼ਨ ਸਿੰਘ ਫੇਰੂਮਾਨ ਗੁਰੂ ਪੰਥ ਅਤੇ ਦੇਸ਼ ਵਾਸੀਆਂ ਅਤੇ ਸਭ ਸੰਸਾਰ ਦੇ ਭਲੇ ਸੱਜਣ ਪੁਰਸ਼ਾਂ ਨੂੰ ਇਹ ਆਪਣਾ ਅੰਤਮ ਸੰਦੇਸ਼ ਦੇਣਾ ਤੇ ਪਹੁੰਚਾਉਣਾ ਚਾਹੁੰਦਾ ਹਾਂ। ਇਹ ਮੇਰਾ ਸੰਦੇਸ਼ ਜਦੋਂ ਤੁਹਾਨੂੰ ਪੁੱਜੇਗਾ ਉਸ ਸਮੇਂ ਮੈਂ ਸੰਸਾਰ ਛੱਡ ਚੁੱਕਾ ਹੋਵਾਂਗਾ। ਅੱਜ 1 ਅਗਸਤ 1969 ਨੂੰ ਜਦੋਂ ਉਹਨਾਂ ਨੇ ਵਰਤ ਸ਼ੁਰੂ ਕੀਤਾ ਮਰਨ ਵਰਤ, ਅੱਜ 1 ਅਗਸਤ ਸਨ 1969 ਨੂੰ ਮੈਂ 85 ਵਰਿਆਂ ਦੀ ਉਮਰ ਭੋਗ ਚੁੱਕਾ ਹਾਂ। ਬੀਤੀ ਅੱਧੀ ਸਦੀ ਵਿੱਚ ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ। ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ। ਦੇਸ਼ ਆਜ਼ਾਦ ਹੋ ਗਿਆ ਹੈ, ਪਰ ਮੇਰਾ ਪੰਥ ਅਜੇ ਵੀ ਪਰਾਧੀਨ ਹੈ। ਦੇਸ਼ ਵਿੱਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਤੇ ਗਿਰਾਵਟ ਵੱਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਦੰਭੀ ਸੰਤ ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੋਲ ਦਿੱਤਾ ਗਿਆ ਹੈ। ਸ਼੍ਰੀ ਅਕਾਲ ਤਖਤ ਦੇ ਹਜ਼ੂਰ ਮਰਨ ਵਰਤ ਅਤੇ ਜਿਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਪਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉੱਤੇ ਪੂਰਨ ਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜ਼ਿਸ਼ ਵਿੱਚ ਕਾਮਯਾਬ ਹੋ ਰਹੇ ਹਨ। ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ ਸ਼੍ਰੀ ਅਕਾਲ ਤਖਤ ਦੇ ਸ਼ਰੀਕ ਕੁੰਡ ਖੜੇ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਧੱਕੇ ਅਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ। ਜਿਹੜੇ ਅਗਨ ਕੁੰਡ 7 ਫਤਿਹ ਸਿੰਘ ਨੇ ਬਣਾਏ ਅਕਾਲ ਤਖਤ ਤੇ। ਪੰਥ ਦੀ ਅਧੋਗਤੀ ਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ। ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ। ਸਿੱਖ ਰਾਜਨੀਤੀ ਵਿੱਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗੱਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ ਬਣਾਉਣ ਦੀ ਸਾਜ਼ਿਸ਼ ਪੱਕੇ ਤੌਰ ਤੇ ਰਚ ਲਈ ਹੈ। ਇਹ ਕੂੜ ਦੀ ਮੱਸਿਆ ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉੱਠ ਖੜੇ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ। ਇਹ ਹੈ ਜਦੋਂ ਤੁਸੀਂ ਸ਼ਹੀਦ ਦੇ ਸੰਕਲਪ ਦੀ ਗੱਲ ਕਰਦੇ ਹੋ, ਸਰਦਾਰ ਜਸਵੰਤ ਸਿੰਘ ਖਾਲੜਾ ਦਾ ਸੰਕਲਪ ਹੋਏ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਅਕਾਲ ਤਖਤ ਦੇ ਸਨਮੁਖ ਕੀਤੀ ਅਰਦਾਸ ਹੋਏ, ਪਰ ਇਹ ਮੁੱਢ ਸਰ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਨਾਲ ਉਸ ਵੇਲੇ ਬੰਨਿਆ ਸੀ ਕਿ ਇਹ ਫਤਿਹ ਸਿੰਘ ਤੇ ਤਾਰਾ ਸਿੰਘ ਨਹੀਂ ਨੇ ਜਿਹੜੇ ਕਿ ਅਰਦਾਸਾਂ ਕਰਕੇ ਭਗੌੜੇ ਹੋ ਜਾਣ। ਔਰ ਉਹਨਾਂ ਨੇ ਕਿਹਾ ਸ਼੍ਰੀ ਅਕਾਲ ਤਖਤ ਦੇ ਸ਼ਰੀਕ ਸੰਤ ਫਤਿਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਗਏ ਅਗਨੀ ਕੁੰਡ ਪੁਕਾਰ ਕੇ ਸਿੰਘਾਂ ਕੋਲੋਂ ਅਹੂਤੀਆਂ ਮੰਗ ਰਹੇ ਹਨ। ਵੈਸੇ ਜਦੋਂ ਫੇਰੂਮਾਨ ਦੀ ਸ਼ਹਾਦਤ ਹੋਈ ਉਸ ਤੋਂ ਕੁਝ ਦੇਰ ਬਾਅਦ
ਫਿਰ ਔਗਣ ਕੁੰਡ ਢਾ ਦਿੱਤੇ ਗਏ ਜੋ ਉਹਨਾਂ ਦਾ ਸੀ ਵੀ ਇਹ ਪਖੰਡ ਦੇ ਸਿੰਬਲ ਬਣੇ ਹੋਏ ਨੇ। ਗੁਰੂ ਅਤੇ ਅਕਾਲ ਪੁਰਖ ਤੋਂ ਭਗੌੜਾ ਹੋ ਕੇ ਪੰਥ ਬਚ ਨਹੀਂ ਸਕਦਾ। ਹੁਣ ਇਹ ਜ਼ਰੂਰੀ ਹੋ ਗਿਆ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗੱਦਾਰਾਂ ਦੇ ਕੀਤੇ ਪਾਪਾਂ ਦਾ ਪ੍ਰਾਇਸ਼ਚਿਤ ਕਰੇ, ਪਛਤਾਪ, ਤਾਂ ਜੋ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ। ਇਹ ਪਹਿਲੀ ਵਾਰ ਸੀ ਕਿ ਇਸ ਲੈਵਲ ਦੇ ਉੱਤੇ ਸਿੱਖ ਹੋਮਲੈਂਡ ਲਫ਼ਜ਼, ਜਿਹਦੇ ਲਈ ਅੱਜ ਅਸੀਂ ਸਿੱਖ ਹੋਮਲੈਂਡ ਖਾਲਿਸਤਾਨ ਕਹਿੰਦੇ ਹਾਂ, ਪਰ ਇਹ ਸਿੱਖ ਹੋਮਲੈਂਡ ਲਫ਼ਜ਼ ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਸ਼ਹਾਦਤ ਦੇ ਕੇ ਉਜਾਗਰ ਕੀਤਾ ਸੀ, ਤਾਂ ਜੋ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ। ਇਸ ਨਿਸ਼ਾਨੇ ਦੀ ਪੂਰਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾ ਹਾਂ। ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੋਂ ਉਹ ਆਪਣਾ ਫਰਜ਼ ਪਛਾਣਨ। ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫਤਿਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡਾਂ ਵਿੱਚ ਫੂਕ ਦਿੱਤਾ ਜਾਏ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪਹੁੰਚਾ ਦਿੱਤੀਆਂ ਜਾਣ। ਪੰਥ ਦੇ ਮਸੰਦਾਂ ਅਤੇ ਧਰਮ ਦੇ ਦੁਖੀਆਂ ਨਾਲ ਯਥਾਯੋਗ ਸਲੂਕ ਕੀਤਾ ਜਾਏ ਅਤੇ ਸ਼੍ਰੀ ਅਕਾਲ ਤਖਤ ਉੱਤੇ ਬਣੇ ਹੋਏ ਦੰਭ ਅਤੇ ਪਖੰਡ ਦੀਆਂ ਨਿਸ਼ਾਨੀਆਂ ਅਗਨੀ ਕੁੰਡ ਢਾ ਦਿੱਤੇ ਜਾਣ, ਕਿਉਂ ਜੋ ਇਹ ਗੁਰਮਤ ਦੇ ਵਿਰੁੱਧ ਹਨ ਅਤੇ ਪੰਥ ਦੇ ਉਜਲੇ ਮੂੰਹ ਉੱਤੇ ਕਲੰਕ ਹਨ। ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਪੰਥ ਦੀ ਬੋੜੀ ਕਰਨ। ਸੰਪੂਰਨ ਪੰਜਾਬ ਜ਼ਿੰਦਾਬਾਦ, ਸਿੱਖ ਹੋਮਲੈਂਡ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸੰਗਤਾਂ ਦਾ ਦਾਸ ਦਰਸ਼ਨ ਸਿੰਘ ਫੇਰੂਮਾਨ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਇਸ ਮਹਾਨ ਯੋਧੇ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਤਰ ਮੁਲਕ ਦੀ ਅਦਾਲਤ ਵੱਲੋਂ 8 ਭਾਰਤੀ ਨੇਵੀ ਦੇ ਸਾਬਕਾ ਅਫਸਰਾਂ ਨੂੰ ਦਿੱਤੀ ਗਈ ਸਜ਼ਾਏ ਮੌਤ ਨੇ ਭਾਰਤ ਨੂੰ ਦਹਿਸ਼ਤਗਰਦੀ ਅਤੇ ਜਾਸੂਸੀ ਦੇ ਅੰਤਰਰਾਸ਼ਟਰੀ ਕਟਹਿਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਔਰ ਭਾਰਤੀ ਮੀਡੀਆ ਨੇ ਐਵੇਂ ਚੁੱਪ ਧਾਰ ਲਈ ਹੈ ਜਿਵੇਂ ਕਿ ਉਹਨਾਂ ਨੂੰ ਸੱਪ ਹੀ ਸੌਂ ਗਿਆ ਹੋਵੇ। ਸੋ ਇਸ ਕੇਸ ਦੀ ਕੀ ਅੰਤਰਰਾਸ਼ਟਰੀ ਸਿਆਸਤ ਤੇ ਪ੍ਰਭਾਵ ਹੋਣਗੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਅਸੀਂ ਆਪਣੇ ਓਪਨਿੰਗ ਸੈਗਮੈਂਟ ਦੇ ਵਿੱਚ ਹੀ ਕਿਹਾ ਸੀ ਕਿ ਭਾਰਤ ਦੇ ਉੱਤੇ 60 ਸਤੀ ਬੈਠੀ ਹੈ। ਅੱਛਾ। ਤੇ ਸਾਡੇ ਇੱਕ ਵਿਊਅਰ ਨੇ ਹਿਊਮਰ ਦੀ ਤਨਸੀ ਕਿਹਾ ਕਿ ਜੀ 60 ਸਤੀ ਤਾਂ ਇਹਨਾਂ ਨੂੰ ਸ਼ਨੀ ਦੇਵਤੇ ਦਾ ਸਰੋਂ ਦਾ ਤੇਲ ਪਿਆਓ ਪੀਪਿਆਂ ਦੇ ਪੀਪੇ, ਉਹਦੇ ਨਾਲ ਹੀ 60 ਸਤੀ ਠੰਡੀ ਹੋ ਸਕਦੀ ਹੈ ਕਿ ਇੰਨਾ ਹੁਣ ਸਾੜ ਪਿਆ ਹੋਇਆ ਉੱਤੋਂ ਥੱਲੇ ਤੱਕ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਜਦੋਂ
ਕੈਨੇਡਾ ਦਾ ਮੁੱਦਾ ਸਾਹਮਣੇ ਆਇਆ, ਖਾਸ ਤੌਰ ਤੇ 18 ਸਤੰਬਰ ਨੂੰ ਜਦੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ, ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹਨਾਂ ਦਾ ਕੱਚਾ ਚਿੱਠਾ ਖੋਲ੍ਹਿਆ। ਲੇਕਿਨ ਤੁਹਾਨੂੰ ਇਹ ਨਜ਼ਰ ਆਇਆ ਹੋਵੇਗਾ ਕਿ ਵੀ ਭਾਰਤ ਨੇ ਬਹੁਤ ਐਗਰੈਸਿਵ ਮੋਡ ਰੱਖਿਆ। ਉਹਨਾਂ ਨੇ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ। ਕਾਊਂਟਰ ਉਹਨਾਂ ਨੇ ਆਰਗੂਮੈਂਟ ਇਹ ਦਿੱਤਾ ਕਿ ਜੀ ਇਹ ਤਾਂ ਕੈਨੇਡੀਅਨ ਗਵਰਨਮੈਂਟ ਖਾਲਿਸਤਾਨੀਆਂ ਨਾਲ ਰਲੀ ਹੋਈ ਹੈ। ਉਹਨਾਂ ਦੇ ਡਿਪਲੋਮੈਟ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜੀ ਸਾਡੇ ਉੱਤੇ ਹਮਲੇ ਹੋ ਰਹੇ ਨੇ। ਦੂਜਾ ਉਹਨਾਂ ਨੇ ਵੀਜ਼ੇ ਬੰਦ ਕਰ ਦਿੱਤੇ। ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਇਹ ਹੁਕਮ ਚਾੜਤਾ ਵੀ ਆਪਣੇ ਤੁਸੀਂ ਪੈਰਿਟੀ ਲਿਆਓ ਡਿਪਲੋਮੈਟਾਂ ਦੀ। 41 ਡਿਪਲੋਮੈਟ ਇੱਥੋਂ ਕੱਢਣ ਦਾ ਉਹਨਾਂ ਨੂੰ ਆਰਡਰ ਕਰਤਾ, ਨਹੀਂ ਤਾਂ ਅਸੀਂ ਤੁਹਾਡੀ 10 ਅਕਤੂਬਰ ਤੱਕ ਨੋਟਿਸ ਦੇ ਦਿੱਤਾ, ਇਮਿਊਨਿਟੀ ਖਤਮ ਕਰ ਦਿਆਂਗੇ। ਫਿਰ ਇੱਥੇ ਹੀ ਨਹੀਂ, 41 ਡਿਪਲੋਮੈਟ ਔਰ 42 ਉਹਨਾਂ ਦੇ ਡਿਪੈਂਡੈਂਟ, ਉਹਨਾਂ ਨੂੰ 20 ਅਕਤੂਬਰ ਤੱਕ ਜਿਹੜਾ ਉਹ ਉਹਨਾਂ ਨੇ ਕੱਢ ਦਿੱਤਾ। ਔਰ ਖੁੱਲ੍ਹੇਆਮ ਉਹਨਾਂ ਨੇ ਇਸ ਕਿਸਮ ਦਾ ਐਗਰੈਸਿਵ ਮੋਡ ਰੱਖਿਆ ਕਿ ਜੀ ਕੈਨੇਡਾ ਜਿਹੜਾ ਇਹ ਤਾਂ ਬਿਲਕੁਲ ਦਹਿਸ਼ਤਗਰਦੀ ਨੂੰ, ਔਰ ਇਹਨਾਂ ਦਾ ਕੈਨੇਡਾ ਸੇਫ ਸੈਂਚੁਰੀ ਬਣਿਆ ਹੋਇਆ ਖਾਲਿਸਤਾਨੀਆਂ ਲਈ। ਉੱਥੋਂ ਡਰੱਗ ਰੈਕਟਿੰਗ ਪੰਜਾਬ 'ਚ ਰਨ ਕਰਦੇ ਨੇ, ਮਾਫੀਆ ਰਨ ਕਰਦੇ ਨੇ। ਔਰ ਜਦੋਂ ਕੈਨੇਡਾ ਨੇ ਇਹ ਚਾਰਜ ਲਾਇਆ ਵੀ ਤੁਸੀਂ ਵਿਆਨਾ ਕਨਵੈਂਸ਼ਨ, ਜੋ ਜਿਵੇਂ ਤੁਸੀਂ ਡਿਪਲੋਮੈਟ ਕੱਢੇ ਨੇ ਔਰ ਉਹਨਾਂ ਦੀ ਇਮਿਊਨਿਟੀ, ਡਿਪਲੋਮੈਟਿਕ ਇਮਿਊਨਿਟੀ ਖਤਮ ਕਰਨ ਦਾ ਕਿਹਾ, ਤੁਸੀਂ 1961 ਦੀ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਹੈ। ਤੇ ਇੰਡੀਆ ਨੇ ਕਿਹਾ ਜੀ ਅਸੀਂ ਇਹ ਕੇਸ ਜਿਹੜਾ ਹੈ ਇਹ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਵਾਚਡੌਗ ਸੰਸਥਾ ਹੈ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਪੈਰਿਸ ਦੇ ਵਿੱਚ, ਅਸੀਂ ਉਹਨਾਂ ਕੋਲ ਲੈ ਕੇ ਜਾਵਾਂਗੇ ਕਿ ਤੁਸੀਂ ਹੈਲਪ ਕਰ ਰਹੇ ਹੋ, ਮਨੀ ਲਾਂਡਰਿੰਗ ਕੈਨੇਡਾ ਸਰਕਾਰ ਕਰਵਾ ਰਹੀ ਹੈ ਖਾਲਿਸਤਾਨ ਦੀਆਂ ਐਕਟੀਵਿਟੀਜ਼ ਲਈ। ਹੁਣ ਇਹ ਇੰਨਾ ਕਿ ਹਾਲਾਂਕਿ ਉਹ ਗੱਲ ਤਾਂ ਅਲਟੀਮੇਟਲੀ ਅਸੀਂ ਉਦੋਂ ਵੀ ਕਿਹਾ ਸੀ ਵੀ ਇਹ ਫੈਸਲਾ ਇਕੱਲਾ ਜਸਟਿਨ ਟਰੂਡੋ ਦਾ ਨਹੀਂ ਹੈ, ਇਹ ਤਾਂ 5 ਆਈਜ਼ ਮੁਲਕਾਂ ਦੀ ਇੰਟੈਲੀਜੈਂਸ ਦਾ ਜੁਆਇੰਟ ਮੂਵ। G20 ਤੋਂ ਪਹਿਲਾਂ ਇੰਡੀਆ ਨੂੰ ਬਰੀਫ ਵੀ ਕੀਤਾ ਔਰ ਇੰਡੀਆ ਨੂੰ ਇਹ ਲੱਗਦਾ ਸੀ ਕਿ ਵੀ ਉਹ ਕੈਨੇਡਾ ਨੂੰ ਨਾ ਪੰਜਾਂ ਦੇ ਵਿੱਚ ਵੀ ਆਈਸੋਲੇਟ ਕਰ ਦੇਗਾ, ਕਿਉਂਕਿ ਬਾਈਡਨ ਉਹਨਾਂ ਨੂੰ ਲੱਗਦਾ ਸੀ ਕਿ ਜੀ ਉਹ ਚਾਈਨਾ ਦੇ ਅਗੇਂਸਟ ਅਸੀਂ ਕਾਊਂਟਰ ਵੇਟ ਬਣੇ ਹੋਏ ਆ। ਔਰ ਸਾਨੂੰ ਜਿਹੜਾ ਉਹ ਸਪੈਸ਼ਲ ਮੋਦੀ ਨੂੰ ਜੂਨ ਦੇ ਮਹੀਨੇ ਸੱਦ ਕੇ ਆਨਰ ਕੀਤਾ ਗਿਆ, ਉਹਦੇ ਨਾਲ 1-to-1 ਮੀਟਿੰਗ ਵੀ ਔਰ ਜੁਆਇੰਟ ਸੈਸ਼ਨ ਵੀ ਉਹਨੇ ਕਾਂਗਰਸ ਦਾ ਐਡਰੈਸ ਕੀਤਾ। ਤੇ ਯੂਕੇ ਉਹਨਾਂ ਨੂੰ ਲੱਗਦਾ ਸੀ ਵੀ ਇਹ ਤਾਂ ਸੁਣਕ ਸਾਡਾ ਹੀ ਹਿੰਦੂ ਤਵੇ ਉਹ ਮੌਲੀ ਦੇ ਧਾਗੇ ਵਾਲਾ ਹੈ। ਤੇ ਆਸਟ੍ਰੇਲੀਆ ਵਾਲਾ ਐਲਬਨੀਜ਼ ਉਹ ਉਹੀ ਨਾਲ ਇਵੇਂ ਖਲੋਤਾ ਹੁੰਦਾ ਜਿਵੇਂ ਉਹ ਵੇਟਰ ਹੁੰਦਾ ਹੈ, ਹੋਟਲ 'ਚ ਆਰਡਰ ਲੈਣ ਲਈ ਆਉਂਦਾ ਤੁਹਾਡੇ ਕੋਲ ਟੇਬਲ ਤੇ। ਉਹਨਾਂ ਕਿਹਾ ਆਸਟ੍ਰੇਲੀਆ ਨਿਊਜ਼ੀਲੈਂਡ ਵੈਸੇ ਨਹੀਂ ਬੋਲਣੇ ਔਰ ਲੈ ਦੇ ਕੇ ਕੈਨੇਡਾ ਨੂੰ ਕਰਕੇ ਅਸੀਂ 2024 ਤੱਕ ਇਹਨੂੰ ਖਿੱਚਾਂਗੇ ਔਰ ਇੰਡੀਆ ਨੂੰ ਵੀ ਦੱਸਾਂਗੇ ਦੇਖੋ ਜੀ ਕਿੰਨਾ ਟਫ ਹਮਨੇ घुस के मारा। पहले घुस के मारना पाकिस्तान तक ही महदूद सी, उन्होंने यूके और दूजे तक बना दिता। लेकिन ये मैसेज बहुत चंगी तरह समझ आया I5 कंट्री नूं। FBI ने इस गल नूं यकीनी बनाया, FBI दे चीफ ने, कि पालो आल्टो दे विच 5 आइज कंट्री दे इंटैलीजेंस चीफ्स दी मीटिंग सद्दी गई। यकीनी बनाया गया भी वो सारे ही चीफ जिहड़े ने उन्हां दी फोटो FBI दे वैबसाइट ते लिआंदी गई और आस्ट्रेलिया और न्यूजीलैंड नूं कहा गया कि भी जाके इस दे उत्ते तुसीं खुल के बयानबाजी करो। बयानबाजी भी उन्होंने की। आस्ट्रेलियन पार्लीमेंट असीं परसों जिक्र किया सी कि ईवन ग्रीन पार्टी के सैनेटर डेविड शूब्रिज ने किवें आस्ट्रेलियन सिखां की सिक्योरिटी और सेफ्टी का इशू भी लिया। यूके वालियां दी भी मजबूरी बन गई तो न्यूजीलैंड ने भी उन्होंने फॉरन ऑफिस ने दिता। हुण ईवन उस दे उत्ते भी जिहदे ते इंडिया का एक एग्रैसिव स्टांस सी उन्होंने बैकफुट ते जाना पिया। पर ये जिहड़ी डिवेलपमेंट कतर दे विच हुई और उस दे विच तुसीं उन्हां दे 8 आला उन्हां दे रिटायर्ड नेवी ऑफिसर कमांडर उन्हां दे लेवल सब दे नाल नाल कमांडर और उस लैवल दा लग्या। हुण कित्थे तां एक जिहड़ा वो कुलभूषण यादव पाकिस्तान की पकड़ च आया सी, वो भी जिहड़ा वो नेवी नाल संबंधित ही सी, नेवल उन्हां दा कमांडर सी। तो वो कितना वड्डा केस बनया। इंडिया ने कला ही नहीं भी चीका मारिया कि दूजा वो इंडिया इंटरनेशनल कोर्ट ऑफ जस्टिस च लै गया। जिहड़ा वकील खड़ा कीता सी वो जिहड़ा 30 लाख जिहड़ा वो एक पेशी दा लैंदा और ICJ च लै गए कि जी ये पाकिस्तान और ये फ्लाउट कीता है, झूठा फसाया। हालांकि कुलभूषण यादव का एक अपना नैटवर्क सी। पर हुण इत्थे जिहड़ा सवाल इस वेले हालांकि जिवें तुसीं कहा भी उन्हां दे हिंदुत्वी मीडिया नूं तां सब सुंघिया होया है, बिल्कुल, पर जिहड़े थोड़े बहुत यूट्यूबर इंडिपेंडेंट गल करदे ने
ਉਹ ਇਹ ਪੁੱਛਦੇ ਨੇ ਵੀ 8 ਇਸ ਲੈਵਲ ਦੇ ਬੰਦੇ ਜਿਹੜੇ ਕੋਈ ਛੋਟੇ ਮੋਟੇ ਨਹੀਂ ਨੇ, ਜੇ ਉਹਨਾਂ ਦਾ ਕਹਿਣਾ ਹੋਏ ਵੀ ਨੇਵੀ ਦਾ ਦਿਮਾਗ, ਔਰ ਉਹਨਾਂ ਨੂੰ ਵੀ ਜੇ ਹੁਣ UAE ਦੇ ਨਾਲ ਇਹਨਾਂ ਨੇ ਫਰੈਂਡਸ਼ਿਪ ਪੈਕਟ ਕੀਤਾ 2015 ਦੇ ਵਿੱਚ, ਔਰ 2015 ਚ ਜਿਹੜਾ 2014 ਚ ਮੋਦੀ ਬਣਦਾ ਪ੍ਰਾਈਮ ਮਿਨਿਸਟਰ, ਦੌਰਾ ਵੀ ਕਰਦਾ ਕਤਾਰ ਦਾ। ਫਿਰ ਕਤਰ ਉਹ ਮੁਲਕ ਹੈ ਜਿਹੜਾ ਇੰਡੀਆ ਦੀ ਉਹ ਜਿਹੜੀ LPG ਗੈਸ ਹੈ ਉਹਦਾ 30% ਉਹ ਉਹਨੂੰ ਦਿੰਦਾ ਇੰਡੀਆ ਨੂੰ। ਇਨਵੈਸਟਮੈਂਟ ਹੈ ਉਹਨਾਂ ਦੀ ਕੰਪਨੀਆਂ ਦੀ ਇਸ ਆਇਲ ਸੈਕਟਰ ਦੇ ਵਿੱਚ। ਫਿਰ 8 ਲੱਖ ਭਾਰਤੀ ਜਿਹੜੇ ਨੇ ਉਹ ਉੱਥੇ ਰਹਿੰਦੇ ਨੇ ਕਤਰ ਦੇ ਵਿੱਚ, ਮਤਲਬ ਕੰਮ ਕਰਦੇ ਨੇ, ਜਿਨ੍ਹਾਂ ਦੀ ਇਨਕਮ ਦੇ ਨਾਲ ਇਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਬਣਦਾ। ਆਪਣੀ 80-85% ਆਬਾਦੀ ਤਾਂ ਕਤਰ ਦੀ ਜਿਹੜੀ ਹੈ ਬਾਹਰਲੇ ਮੁਲਕਾਂ ਦੀ, ਔਰ ਸਭ ਤੋਂ ਵੱਡਾ ਸੈਗਮੈਂਟ ਭਾਰਤ ਵਾਲਿਆਂ ਦਾ। ਹੁਣ ਜਦੋਂ ਉਹਨਾਂ ਨੇ ਈਵਨ ਕਤਰ ਨੇ ਆਪਣੀ ਨੇਵੀ ਨੂੰ ਵੀ ਟ੍ਰੇਨਡ ਕਰਨ ਦਾ ਜਿਹੜਾ ਕੰਟਰੈਕਟ ਦਿੱਤਾ ਕੰਪਨੀ ਨੂੰ, ਤੇ ਉਹ ਉਹੀ ਭਾਰਤੀ ਜਿਹਦੇ ਚ ਜਿਹੜੇ 90 ਮੁਲਾਜ਼ਮ ਸੀ ਉਹਨਾਂ ਚੋਂ 85 ਇੰਡੀਅਨ ਸੀ, ਜਿਹੜੇ 75 ਕੱਢਤੇ ਉਹਨਾਂ ਨੇ, 8 ਤਾਂ ਟੁੰਗਲੇ ਨਾਲ ਉਹਨਾਂ ਨੇ। ਹੁਣ ਇਸ ਲੈਵਲ ਦੇ ਉੱਤੇ ਇੰਨਾ ਵੱਡਾ ਸਪਾਈਂਗ ਆਪਰੇਸ਼ਨ, ਫਿਰ ਇਹ ਨਹੀਂ ਹੈ ਵੀ ਇਹ ਨੇਵੀ ਵਾਲੇ ਸਪਾਈਂਗ ਜਾਂ ਜਸੂਸੀ ਭਾਰਤ ਲਈ ਕਰ ਰਹੇ ਸੀ, ਇਜ਼ਰਾਈਲ ਲਈ। ਹੁਣ ਇਸ ਗੱਲ ਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ। ਪਰ ਭਾਰਤ ਦਾ ਰਵੱਈਆ ਤੁਸੀਂ ਦੇਖੋ, ਉਹ ਜਿਹੜਾ ਬਾਂਦਰ ਦੇ ਮੂੰਹ ਵਰਗਾ S ਜੈ ਸ਼ੰਕਰ ਤੁਹਾਨੂੰ ਨਜ਼ਰ ਨਹੀਂ ਆਇਆ ਕਿਤੇ ਵੀ। ਫੋਰਨ ਆਫਿਸ ਦੇ ਉਹਨੂੰ ਬਾਗਚੀ ਨੂੰ ਖੜਾ ਕੀਤਾ ਹੁੰਦਾ ਕਹਿਣ ਲਈ ਕਿ ਵੀ ਆਰ ਸਟੰਡ, ਵੀ ਆਰ ਫਲੰਡ, ਇਸ ਕਿਸਮ ਦੇ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਹੁਣ ਕਿਸੇ ਨੇ ਨਹੀਂ ਕਿਹਾ, ਅਦਰਵਾਈਜ਼ ਤਾਂ ਸੀ ਉੱਥੇ ਬੈਠਾ ਉਹਨਾਂ ਦਾ ਕੋਈ ਉਹ ਗੋਬਰ ਆ ਰਹੀ ਹੈ, ਕੋਈ ਹੋਰ ਹੈ, ਭੇਜ ਦਿਓ ਕੈਨੇਡਾ ਨੂੰ, ਨਿਊਕ ਕਰ ਦਿਓ, ਸ਼ਿਪ ਭੇਜ ਦਿਓ। ਦੂਜਾ ਕਤਰ ਤਾਂ ਤੁਹਾਡੇ ਨਾਲ ਹੀ ਹੈ, ਖਾੜੀ ਦਾ ਦੇਸ਼ ਹੈ, ਉੱਥੇ ਭੇਜੋ ਜ਼ਰਾ ਆਪਣੇ ਨਿਊਕਲੀਅਰ, ਛਡਾ ਕੇ ਲਿਆਓ ਆਪਣਿਆਂ ਨੂੰ। ਔਰ ਇਜ਼ਰਾਈਲ ਦੇ ਮਾਮਲੇ ਜਿਹੜੇ ਉੱਥੇ ਬੈਠੇ ਆਪਣੇ ਟਵੀਟ ਕਰ ਰਹੇ ਸੀ ਕਿ ਜੀ ਹਮ ਤਿਆਰ हैं मरने के लिए, इजराइल की फौज में भर्ती होंगे। ਤੁਸੀਂ ਜਾਓ ਹੁਣ ਕਤਰ ਜਾ ਕੇ ਪਹਿਲਾਂ ਆਪਣੇ 8 ਛਡਾ ਕੇ ਲਿਆਓ ਜਿਨ੍ਹਾਂ ਨੂੰ ਫੜਿਆ ਪਿਛਲੇ ਸਾਲ ਦਾ ਸੀ। 13-14 ਮਹੀਨੇ ਦੇ ਟ੍ਰਾਇਲ ਬਾਅਦ ਉਹਨਾਂ ਨੇ ਕਿਹਾ ਵੀ ਫਾਂਸੀ, ਹਰ ਜਦੋਂ ਅਸੀਂ ਫਾਂਸੀ ਕਿਹਾ ਜਾਂਦਾ, ਅੱਜ ਹੀ ਸਾਡੇ ਵੀਰ ਨੇ ਸਾਨੂੰ ਕਰੈਕਟ ਵੀ ਕੀਤਾ, ਕਤਰ ਦੇ ਵਿੱਚ ਫਾਂਸੀ ਨਹੀਂ ਹੁੰਦੀ। ਉਹ ਜਾਂ ਤਾਂ ਸਿਰ ਕਰਮ ਕਰਦੇ ਨੇ ਤੇ ਜਾਂ ਫਾਇਰਿੰਗ ਸਕੁਆਡ ਦੇ ਸਾਹਮਣੇ ਲਿਆਉਂਦੇ ਨੇ। ਹੁਣ ਉਹ ਉਹਨਾਂ ਨੇ ਕੋਰਟ ਨੇ ਉਹ ਫੈਸਲਾ ਸੁਣਾ ਦਿੱਤਾ। ਹੁਣ ਇਸ ਸਾਰੇ ਦਾ ਜਿਹੜਾ ਜਿਸ ਗੱਲ ਨੂੰ ਲੈ ਕੇ, ਕਿਉਂਕਿ ਪਿਛਲੇ ਹੁਣ 48 ਘੰਟੇ ਇਸ ਖਬਰ ਨੂੰ ਹੋ ਗਏ ਨੇ, ਬੜੇ ਬੜੇ ਉਹਨਾਂ ਦੇ ਐਕਸਪਰਟ ਵੀ, ਹਾਲਾਂ ਇਹਦੀ ਸੁਬਰਾਮਨੀਅਮ ਸਵਾਮੀ ਦੀ ਧੀ ਹੈਗੀ ਹੈ ਦਾ ਹਿੰਦੂ ਅਖਬਾਰ ਦੀ ਫੋਰਨ ਐਕਸਪਰਟ ਸੁਹਾਸਿਨਾ ਹੈਦਰ, ਵਿਆਹੀ ਇੱਕ ਮੁਸਲਮਾਨ ਨਾਲ ਹੋਈ ਹੈ। ਹਾਲਾਂ ਉਹ ਹਿੰਦੂ ਆਈਡੀਆਲੋਗ ਜਿਹੜਾ ਉਹ ਕਹਿੰਦਾ ਵੀ ਨਾ ਮੁਸਲਮਾਨਾਂ ਤੋਂ ਇੰਡੀਆ ਦੇ ਵੋਟ ਦਾ ਹੱਕ ਵੀ ਲੈ ਲਓ। ਉਹ ਅੱਜ ਹੀ ਮੈਂ ਦੇਖ ਰਿਹਾ ਸੀ, ਮੈਂ ਕਿਉਂਕਿ ਉਹ ਇੱਕ ਐਕਸਪਰਟ ਚਾਹੁੰਦੀ ਹੈ ਕਿ ਵੀ ਉਹ ਸੁਹਾਸਿਨੀ ਹੈਦਰ ਕੀ ਕਹਿੰਦੇ ਹੈ। ਬਾਕੀ ਜਿਹੜੇ ਉਹਨਾਂ ਦੇ ਬਾਕੀ ਤਾਂ ਦੌੜ ਗਏ, ਜਿਹੜੇ ਸਾਰੇ ਐਂਬੈਸਡਰ ਤੇ ਐਕਸਪਰਟ ਬਣਦੇ ਸੀ, ਉਹ ਵੀ ਕਹਿ ਰਹੇ ਨੇ ਵੀ ਇਹ ਬਹੁਤ ਪਚੀਦਾ ਮਾਮਲਾ ਬਣ ਗਿਆ ਇੰਡੀਆ ਦੇ ਲਈ। ਲੀਗਲ ਆਪਸ਼ਨਸ ਅਜੇ ਕੋਰਟ ਨੇ ਦਿੱਤਾ ਹੈ, ਉਹਨਾਂ ਦਾ ਅਪਰ ਹੈ, ਦੂਜਾ ਹੈ, ਲੇਕਿਨ ਉੱਥੇ ਸਪਾਈਂਗ ਦੇ ਲਈ ਇਸ ਲੈਵਲ ਦੀ, ਔਰ ਉਹ ਉਦਾਹਰਣ ਵੀ ਦਿੱਤੀ ਜਾ ਰਹੀ ਹੈ ਕਿ ਬਈ ਇਹ ਜਿਹੜੇ ਫੈਸਲੇ ਕਰਦੇ ਨੇ, ਉਸ ਤੋਂ ਪਹਿਲਾਂ ਕੁਝ 2 ਸਾਲ ਪਹਿਲਾਂ ਨੇਪਾਲ ਦਾ ਇੱਕ ਸਿਟੀਜ਼ਨ ਜਿਹੜਾ ਉਹ ਉੱਥੇ ਫੜਿਆ ਗਿਆ, ਕੁਛ ਇਸ ਕਿਸਮ ਦਾ ਜਿਹੜਾ ਉਹਦੇ ਤੇ ਚਾਰਜ ਲੱਗਾ ਵੀ ਉਹਨੂੰ ਸਜ਼ਾਏ ਮੌਤ ਹੋਈ। ਸੋ ਉਹਨਾਂ ਨੇ ਨੇਪਾਲ ਦੀ ਐਮਬੈਸੀ ਨੂੰ ਮੈਸੇਜ ਭੇਜ ਦਿੱਤਾ ਕਿ ਭਾਈ ਆ ਤੁਹਾਡਾ ਸ਼ਹਿਰੀ ਹੈ। ਜਦੋਂ ਤੱਕ ਐਮਬੈਸੀ ਵਾਲੇ ਸੰਭਲ ਕੇ ਕੁਝ ਲਿਖਣ ਲੱਗੇ, ਅਗਲੇ ਦਿਨ ਉਹਦਾ ਸਿਰ ਕਲਮ ਕੀਤਾ ਹੋਇਆ ਸੀ ਉਹਨਾਂ ਨੇ ਕਿਹਾ ਜੀ ਉਹ ਬਹੁਤਾ ਵੇਟ ਵੂਟ ਨਹੀਂ ਕਰਦੇ, ਉਹਨਾਂ ਦਾ ਜਸਟਿਸ ਸਿਸਟਮ ਜੋ ਹੈ ਉਹ ਸ਼ਰੀਅਤ ਬੇਸਡ ਵੀ ਹੈ, ਪਰ ਜੋ ਵੀ ਹੈ ਉਹਨਾਂ ਦਾ ਉਹ ਕੁਇਕ ਹੁੰਦਾ। ਹੁਣ ਹਾਲਾਂਕਿ ਕੋਰਟ ਸਿਸਟਮ ਹੈ ਉਹਨਾਂ ਦਾ, ਉਹਦੇ 'ਚ ਜਾਣਗੇ। ਫਿਰ ਜਿਹੜਾ ਪਾਵਰ ਅਲਟੀਮੇਟ ਲਾਈ ਕਰਦੇ, ਜਿਹਨੂੰ ਅਮੀਰ ਆਫ ਜਿਹੜਾ ਉਹ ਕਤਰ ਕਹਿੰਦੇ ਨੇ, ਉਹ ਕਈ ਵਾਰ ਰਮਜ਼ਾਨ ਦੇ ਮਹੀਨੇ ਜਾਂ ਈਦ ਦੇ ਮੌਕੇ ਜਿਹੜੀ ਹੈ ਕੁਝ ਸਜ਼ਾਵਾਂ ਜਿਹੜੀਆਂ ਨੇ ਉਹ ਮੁਆਫ ਕਰਦੇ ਨੇ। ਸੋ ਹੁਣ ਇਹ ਹੋਪ ਕਰ ਰਹੇ ਨੇ ਕਿ ਜੀ ਜੇ ਉਹ ਜਦੋਂ ਤੱਕ ਇਹ ਪਹੁੰਚੇ ਤੇ ਉਹ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਜਿਹੜਾ ਉਹ ਉਮਰ ਕੈਦ 'ਚ ਬਦਲ ਦੇਣ। ਤੇ ਉਮਰ ਕੈਦ ਤੋਂ ਫਿਰ ਇਹ ਹੋਪ ਕਰਦੇ ਨੇ 2000, ਤੁਸੀਂ ਦੇਖੋ ਇਹਨਾਂ ਦੀ ਬੇਈਮਾਨੀ। ਹੁਣ ਮੋਦੀ 2014 'ਚ ਪ੍ਰਾਈਮ ਮਿਨਿਸਟਰ ਬਣਿਆ, 2015 ਦੇ ਵਿੱਚ ਕਤਰ ਦੇ ਨਾਲ ਇਹਨਾਂ ਨੇ ਇੱਕ ਸਮਝੌਤਾ ਕੀਤਾ, ਔਰ ਇਹ ਸੀ ਕਿ ਡੈਥ ਸੈਂਟੈਂਸ ਜਿਹੜੀ ਹੈ ਉਹਨੂੰ ਉਹਦੇ ਨਾਲ ਨਹੀਂ ਸੀ ਕਿ ਵੀ ਜੇ
ਕੋਈ ਕਤਰ ਦਾ ਸ਼ਹਿਰੀ ਇੰਡੀਆ ਦੇ ਵਿੱਚ ਕੋਈ ਜੁਰਮ ਕਰੇ ਤੇ ਉਹਨੂੰ ਸਜ਼ਾ ਦੇ ਇੰਡੀਆ ਦਾ ਕੋਰਟ, ਤੇ ਉਹ ਕਤਰ ਜਾ ਕੇ ਉਹ ਸਜ਼ਾ ਕੱਟ ਸਕਦਾ ਹੈ। ਤੇ ਜੇ ਇੰਡੀਆ ਦਾ ਕੋਈ ਸਿਟੀਜ਼ਨ ਕਤਰ ਦੇ ਵਿੱਚ ਜਿਹੜਾ ਜੁਰਮ ਕਰੇ ਉਹਨੂੰ ਕਤਰ ਦੀ ਅਦਾਲਤ ਸਜ਼ਾ ਦੇ ਤੇ ਉਹ ਵਾਪਸ ਇੰਡੀਆ ਜਾ ਕੇ ਉਸ ਸਜ਼ਾ ਨੂੰ ਪੂਰਾ ਕਰੇ, ਉਸ ਨੂੰ ਉਹਨਾਂ ਨੇ ਇਹ ਕਿਹਾ ਕਿ ਜੀ ਸੋਸ਼ਲ ਰੀਹੈਬਿਲਿਟੇਸ਼ਨ ਆਫ ਸੈਂਟੈਂਸਡ ਪੀਪਲ, ਇਹਦੇ ਥੱਲੇ 2015 ਚ। ਹੁਣ ਮੈਂ ਜਦੋਂ ਇਹ ਟਾਈਮਲਾਈਨ ਦੇਖੀ ਮੈਂ ਕਿਹਾ ਇਹੀ 2015 ਦਾ ਪੀਰੀਅਡ ਹੈ ਜਦੋਂ ਜਿਹੜੀ ਕੰਪਨੀ ਦੇ ਲਈ ਇਹਨਾਂ ਨੇ ਕੰਮ ਸ਼ੁਰੂ ਕੀਤਾ, ਇਹਨਾਂ ਦੀ ਟੀਮ ਅਜੀਤ ਡੋਵਲ ਦੀ ਗਈ। ਹੁਣ ਉਦੋਂ ਵੀ ਇਹਨਾਂ ਨੂੰ ਇਹ ਕਿਤੇ ਨਾ ਕਿਤੇ ਲੱਗਦਾ ਸੀ ਕਿ ਵੀ ਇਹ ਫੜੇ ਵੀ ਜਾ ਸਕਦੇ ਨੇ ਜਾਂ ਦੂਜੇ, ਤਾਂ ਉਹਨਾਂ ਨੇ ਕਿਹਾ ਜੀ ਠੀਕ ਹੈ ਅਪੀਲ ਅਸੀਂ ਡਿਪਲੋਮੈਟਿਕ ਪ੍ਰੈਸ਼ਰ ਪਾ ਕੇ ਮੌਤ ਦੀ ਜੇ ਮਿਲਦੀ ਵੀ ਹੈ ਸਜ਼ਾ ਉਮਰ ਕੈਦ ਕਰਾ ਲਾਂਗੇ। ਤੇ ਉਮਰ ਕੈਦ ਕਿਉਂਕਿ ਪੈਕਟ 2015 ਚ ਹੋਇਆ ਵੀ ਇੱਧਰ ਵਾਲੇ ਉੱਧਰ ਜਾ ਕੇ ਸਜ਼ਾ ਕੱਟਣ, ਵੀ ਉਹਨਾਂ ਨੂੰ ਅਸੀਂ ਵਾਪਸ ਸੱਦ ਲਾਂਗੇ। ਸੋ ਮਤਲਬ ਇਹ ਹੈ ਕਿ ਵੀ ਹਾਲਾਂ ਇਹ ਜਿਹੜਾ ਇਨਕਸ਼ਾਫ ਕੀਤਾ ਕਿ ਭਾਈ ਇਹ ਇਜ਼ਰਾਈਲ ਲਈ ਕੰਮ ਕਰ ਰਹੇ ਸੀ, ਉਹ ਉਹਨਾਂ ਦੀ ਕਤਰ ਦੀ ਆਪਣੀ ਜਿਹੜੀ ਆ ਖੁਫੀਆ ਏਜੰਸੀ ਨੇ ਕੀਤਾ। ਇਲੈਕਟ੍ਰੋਨਿਕ ਉਹਨਾਂ ਦੇ ਕੋਲ ਸਬੂਤ ਨੇ ਇਹ ਸਾਰੇ ਦੇ ਉੱਤੇ, ਔਰ ਇਸ ਸਾਰੇ ਦੇ ਚਲਦਿਆਂ ਹੁਣ ਕਈਆਂ ਨੇ ਜਿਹੜੇ ਥੋੜਾ ਬਹੁਤ ਮੂੰਹ ਖੋਲਣ ਲੱਗੇ ਨੇ ਕਿ ਵੀ ਇਹਦੀ ਟਾਈਮਿੰਗ ਔਰ ਇਹਦਾ ਜੀਓਪੋਲਿਟੀਕਲ ਇੰਪੈਕਟ ਕੀ ਹੈ। ਹੁਣ ਉਹਦੇ ਚ ਲੋਕ ਇਹ ਭੁੱਲ ਜਾਂਦੇ ਨੇ ਕਿਉਂਕਿ ਬਹੁਤਿਆਂ ਦੀ ਯਾਦ ਸ਼ਕਤੀ ਜਾਂ ਪੜ੍ਹਨ ਸ਼ਕਤੀ ਉਨੀ ਕੀ ਕਿ ਕੁਝ ਸਮਾਂ ਪਹਿਲਾਂ ਜਿਹੜਾ ਉਹ ਨੂਪਰ ਸ਼ਰਮਾ ਜਿਹੜੀ ਇਹਨਾਂ ਦੀ ਸਪੋਕਸਪਰਸਨ ਸੀ ਬੀਜੇਪੀ ਦੀ, ਉਹਨੇ ਨਬੀ ਮੁਹੰਮਦ ਸਾਹਿਬ ਬਾਰੇ ਕੋਈ ਬਦਕਲਾਮੀ ਕੀਤੀ ਸੀ। ਔਰ ਹਾਲਾਂਕਿ 57 ਮੁਲਕ ਨੇ OIC ਦੇ ਸਭ ਤੋਂ ਪਹਿਲਾਂ ਕਤਰ ਨੇ ਇੰਡੀਆ ਨੂੰ ਕਿਹਾ ਸੀ ਵੀ ਇਹਦੇ ਖਿਲਾਫ ਐਕਸ਼ਨ ਲਓ, ਨਹੀਂ ਤਾਂ ਫਿਰ ਅਸੀਂ ਤੁਹਾਡੇ ਖਿਲਾਫ ਤੁਹਾਨੂੰ ਦੱਸਦੇ ਹਾਂ ਵੀ ਕੀ ਹੈ। ਔਰ ਇਹ ਪਹਿਲੀ ਵਾਰ ਹੋਇਆ ਬੀਜੇਪੀ ਦੀ ਉੱਥੋਂ ਦੇ ਸਾਰੇ ਪੀਰੀਅਡ ਦੇ ਵਿੱਚ ਕਿ ਨੂਪਰ ਸ਼ਰਮਾ ਨੂੰ ਸਸਪੈਂਡ ਕੀਤਾ ਗਿਆ ਸੀ ਉਹ ਆਪਣੀ ਉਸ ਪੋਜੀਸ਼ਨ ਤੋਂ, ਔਰ ਅੱਜ ਤੱਕ ਉਹਦੀ ਰੀਹੈਬਿਲਿਟੇਸ਼ਨ ਨਹੀਂ ਹੋਈ। ਹਾਲਾਂਕਿ ਹੁਣ ਪਿੱਛੇ ਚਰਚਾ ਚੱਲ ਰਹੀ ਸੀ ਕਿ ਨੂਪਰ ਸ਼ਰਮਾ ਜਿਹੜੀ ਹੈ ਉਹਨੂੰ ਉਹ ਵਾਪਸ ਕਿਤੇ ਰੀਹੈਬਿਲਿਟੇਟ ਕਰ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜਾ ਕਤਰ ਦੀ ਟਾਈਮਿੰਗ ਹੈ ਇਸ ਨਾਲ ਕਈ ਕੁਝ ਜੁੜਿਆ ਹੋਇਆ ਹੈ। ਉਹ ਇੱਕ ਪਾਸੇ ਉਹ ਦੇਖ ਵੀ ਰਹੇ ਸੀ ਵੀ ਅਸੀਂ ਇਨਵੈਸਟ ਵੀ ਕਰ ਰਹੇ ਹਾਂ, ਸਭ ਤੋਂ ਜ਼ਿਆਦਾ ਜਿਹੜੀ ਇੰਡੀਆ ਤੋਂ ਕੋਈ ਚੀਜ਼ਾਂ ਇੰਪੋਰਟ ਹੁੰਦੀਆਂ ਨੇ ਕਤਰ 'ਚ ਉਹ ਤੀਸਰੇ ਨੰਬਰ ਹੈ ਦੁਨੀਆ ਦੇ ਇੰਪੋਰਟ ਕਰਨ ਵਾਲੇ 'ਚ। એનર્ਜੀ ਸੈਕਟਰ 'ਚ ਉਹਨਾਂ ਦੀ ਇਨਵੈਸਟਮੈਂਟ ਹੈ। ਮੋਦੀ 2 ਵਾਰ ਗਿਆ, ਉਹਨੂੰ ਉਹਨਾਂ ਨੇ ਆਨਰ ਵੀ ਕੀਤਾ। ਹਾਲਾਂਕਿ ਇੰਡੀਆ ਦੀ ਰਿਲੇਸ਼ਨਸ਼ਿਪ ਜਿਵੇਂ ਸਾਊਦੀ ਅਰੇਬੀਆ ਜਾਂ UAE ਨਾਲ ਡਿਵੈਲਪ ਹੋਈ ਇਵੇਂ ਕਤਰ ਨਾਲ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਕਤਰ ਨੇ ਜਦੋਂ ਨਬੀ ਮੁਹੰਮਦ ਸਾਹਿਬ ਦਾ ਇਸ਼ੂ ਆਇਆ ਸਭ ਤੋਂ ਪਹਿਲਾਂ ਉਹਨਾਂ ਨੇ ਇੰਡੀਆ ਨੂੰ ਜਿਹੜਾ ਉਹ ਟਿਕਾਣੇ ਲਾਇਆ। ਔਰ ਹੁਣ ਕਿਉਂਕਿ ਜਿਵੇਂ ਅਸੀਂ ਕੱਲ ਬੜੇ ਵੇਰਵੇ 'ਚ ਜ਼ਿਕਰ ਕੀਤਾ ਸੀ ਕਿ ਕਤਰ ਭਾਵੇਂ ਛੋਟਾ ਜਿਹਾ ਮੁਲਕ ਹੈ, ਉਹਦਾ ਬਹੁਤ ਵੱਡਾ ਰੋਲ ਹੈ। ਬਿਲਕੁਲ ਉਹਨੇ ਤਾਲਿਬਾਨ ਦੀ ਨੈਗੋਸ਼ੀਏਸ਼ਨ ਸਿਰੇ ਚਾੜੀ, ਉਹਨੇ ਹੁਣ ਵੀ ਜਿਹੜੇ ਅਗਵਾ ਕੀਤੇ ਨੇ ਹਮਾਸ ਵਾਲਿਆਂ ਨੇ ਉਹਨਾਂ ਨੂੰ ਛਡਾਇਆ। ਔਰ ਉਹਦੇ 'ਚ ਮੈਂ ਇਹ ਭੁੱਲ ਗਿਆ ਸੀ ਕਿ 2 ਸਾਲ ਪਹਿਲਾਂ ਵਰਲਡ ਦਾ ਜਿਹੜਾ ਉਹ ਕੀ ਫੀਫਾ ਵਰਲਡ ਕੱਪ ਕਹਿੰਦੇ ਨੇ ਉਹ ਵੀ ਉਸ ਦੋਹਾ ਦੇ ਵਿੱਚ ਹੋਇਆ ਸੀ। ਸੋ ਉਹ ਇੰਟਰਨੈਸ਼ਨਲ ਇੰਪੋਰਟੈਂਸ ਵਾਲਾ ਮੁਲਕ ਹੈ। ਤੇ ਇਧਰ ਜਿਉਂ ਹੀ ਜਿਹੜਾ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ਦੇ ਉੱਤੇ ਹਮਲਾ ਹੁੰਦਾ ਹੈ, ਜਿਵੇਂ ਬੇਬਾਕੀ ਦੇ ਨਾਲ ਔਰ ਬਿਲਕੁਲ ਅੱਖਾਂ ਬੰਦ ਕਰਕੇ ਫਲਸਤੀਨੀਆਂ ਦੇ ਇਸ਼ੂ ਨੂੰ ਇਗਨੋਰ ਕਰਕੇ ਨੰਗੇ ਧੜ ਜਾ ਕੇ ਇੰਡੀਆ ਇਜ਼ਰਾਈਲ ਦੇ ਨਾਲ ਖਲੋ ਗਿਆ। ਇਹ ਵੀ ਮੈਂ ਸਮਝਦਾ ਵੀ ਜਿਹੜੀ ਹੁਣ ਜੀਓਪੋਲਿਟਿਕਸ ਨੂੰ ਸਮਝਣ ਵਾਲੇ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਮੁਕੱਦਮਾ ਤਾਂ ਪਿਛਲੇ 13 ਮਹੀਨੇ ਤੋਂ ਚੱਲ ਰਿਹਾ ਸੀ, ਆਲਰੇਡੀ ਸਬੂਤ ਹੋਣਾ, ਪਰ ਇਹ ਸਜ਼ਾ ਹੁਣ ਕਿਉਂ ਸੁਣਾਈ ਗਈ ਐਨ ਟਾਈਮਿੰਗ ਤੇ। ਉਹਨਾਂ ਨੇ ਦੁਨੀਆ ਦੇ ਸਾਹਮਣੇ ਇਹਨਾਂ ਨੂੰ ਨੰਗਾ ਕਰ ਦਿੱਤਾ ਵੀ ਇਹ ਕੋਈ ਇੰਡੀਆ ਇਜ਼ਰਾਈਲ ਦੇ ਨਾਲ ਕੋਈ ਹਮਦਰਦੀ ਨਹੀਂ ਕਰ ਰਿਹਾ ਕਿ ਜੀ ਉਹਦੇ ਕੋਈ ਰਾਈਟ ਵਾਇਓਲੇਟ ਹੋਏ ਨੇ ਜਾਂ ਉਹਨਾਂ ਦੇ ਸਿਟੀਜ਼ਨ ਦੇ ਨਾਲ ਹੈ। ਇਹ ਤਾਂ ਇਹਨਾਂ ਦੇ ਇਸ ਲੈਵਲ ਦਾ ਜਿਹੜੀ 8 ਅਫਸਰ ਨੇ ਉਹ ਤਾਂ ਇਜ਼ਰਾਈਲ ਦੇ ਲਈ ਸਪਾਈਂਗ ਕਰਦੇ ਫੜੇ ਹੋਏ ਨੇ ਜਿਨ੍ਹਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਹੈ। ਸੋ ਉਹਦੇ ਥੱਲੇ ਜਿਹੜਾ ਇੰਡੀਆ ਦਾ ਹੁਣ ਜੇ ਇਹ ਗੱਲ ਸਾਹਮਣੇ ਆਉਂਦੀ ਹੈ, ਸਾਊਦੀ ਅਰੇਬੀਆ ਜਾਂ UAE ਜਾਂ ਕੋਈ ਹੋਰ ਇਸਲਾਮਿਕ ਮੁਲਕ, ਈਵਨ ਇੰਡੋਨੇਸ਼ੀਆ ਵੀ ਉਹਨਾਂ ਤੋਂ ਨਾਲ ਟ੍ਰੇਡ ਰੂਟ ਵਧਾਉਣ ਲੱਗ ਗਿਆ ਸੀ, ਮਲੇਸ਼ੀਆ ਵੀ, ਇਹ ਕਿਵੇਂ ਡੀਲ ਕਰਨਗੇ ਜੀ ਉਹਨਾਂ ਦੇ ਨਾਲ? ਉਹਨਾਂ ਕਹਿਣਾ ਆਹ ਦੇਖ ਲਓ ਤੁਹਾਡਾ ਕੀ ਹਾਲ ਹੈ। ਸੋ ਇਹਨਾਂ ਦਾ ਜਿਵੇਂ ਅਸੀਂ ਕਿਹਾ ਵੀ ਇੱਕ ਪਾਸੇ ਤਾਂ ਕੈਨੇਡਾ ਦੇ ਵਿੱਚ ਇਹਨਾਂ ਦੀ ਕਿਲਿੰਗ ਇੰਡੀਆ ਨੂੰ ਐਜ਼ ਏ ਰੋਗ ਸਟੇਟ ਸਾਹਮਣੇ ਲੈ ਹੀ ਆਉਂਦਾ ਸੀ, ਔਰ ਇਹਦੇ ਜਿਹੜੇ ਇੰਪੈਕਟ ਨੇ ਜੀਓਪੋਲਿਟੀਕਲ ਆਉਣ ਵਾਲੇ ਪੀਰੀਅਡ ਤੁਸੀਂ ਦੇਖੋਗੇ ਕਿ 48 ਘੰਟੇ 'ਚ ਬਿਲਕੁਲ ਸੱਪ ਸੁੰਘਿਆ ਹੋਇਆ, ਕੋਈ ਪਾਰਟ ਨਹੀਂ ਹੈ।
ਔਰ ਇਹ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਇਹ ਤਾਂ ਕਤਰ ਦੇ ਨਾਲ ਇਸ ਕਿਸਮ ਦੇ ਰਿਲੇਸ਼ਨ ਜੇ ਸਾਡੇ ਵਿਗੜੇ ਹੁਣ ਇਹ ਕਰਨਾ ਕੀ ਚਾਹੁੰਦੇ ਨੇ। ਇਹ ਵੀ ਉਹਨਾਂ ਦਾ ਹੈ ਕਿ ਜੀ ਇੱਕ ਅਸ਼ੋਕ ਸਵੈਨ ਉਹਨਾਂ ਦਾ ਮੈਂ ਟਵੀਟ ਦੇਖ ਰਿਹਾ ਸੀ, ਉਹਨੇ ਕਿਹਾ ਕਤਰ ਗਿਵਸ 8 ਇੰਡੀਅਨ ਨੇਵੀ ਆਫੀਸਰਸ ਡੈਥ ਸੈਂਟੈਂਸ ਫॉर स्पाइंग फॉर इजराइल कि भी कतर ने 8 भारतीय नेवी ऑफिसर्स ਨੂੰ ਮੌਤ ਦੀ ਸਜ਼ਾ ਦਿੱਤੀ ਹੈ ਇਜ਼ਰਾਈਲ ਲਈ ਜਸੂਸੀ ਕਰਨ ਲਈ। ਇੰਡੀਆ ਹੈਜ਼ ਕੈਪਟ ਕੁਆਇਟ ਫॉर ਅ ਈਅਰ। The plan is Modi would call the Qatar Amir and get pardon before the election। ਉਹਨੇ ਕਿਹਾ ਵੀ ਹੁਣ ਇਹਨਾਂ ਦਾ ਇਹਦੇ ਚ ਬੀਜੇਪੀ ਦਾ ਕੀ ਐਂਗਲ ਹੋ ਸਕਦਾ ਹੈ ਕਿ ਜੀ ਚੋਣਾਂ ਤੋਂ ਪਹਿਲਾਂ ਕਤਰ ਵਾਲਿਆਂ ਨੂੰ ਕਹੇਗਾ ਕਿ ਜੀ ਹਜ਼ੂਰ ਸਾਡੇ ਮਾਈ ਬਾਪ ਤੇ ਇਹਨਾਂ ਦੀ ਜਿਹੜੀ ਹੈ ਪਾਰਡਨ ਕਰ ਦਿਓ, ਜਾਂ ਪਾਰਡਨ ਨਹੀਂ ਵੀ ਹੁੰਦੀ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਏ ਤੇ 2015 ਦੇ ਸਮਝੌਤੇ ਤਹਿਤ ਫਿਰ ਉਹ ਸਾਰੇ ਜਿਹੜੇ ਨੇ ਇੰਡੀਆ ਜਾ ਕੇ ਉਮਰ ਕੈਦ ਕੱਟਣਗੇ। ਉਹਨੂੰ ਕਿਹਨਾਂ ਨੇ ਕੈਦ ਕਟਾਣੀ ਹੈ, ਪਰ ਇਹ ਹੋ ਜਾਏਗਾ ਜੀ ਮੋਦੀ ਲੈ ਆਇਆ, ਛੁੜਾ ਕੇ ਲੈ ਆਇਆ। ਐਂਡ ਹਿਜ਼ ਮੀਡੀਆ ਵੁੱਡ ਸਿੰਗ ਹਿਜ਼ ਸੌਂਗਸ। ਜੇ ਇਵੇਂ ਹੁੰਦਾ ਹੈ ਤੇ ਮੀਡੀਆ ਉਹਦੇ ਗੁਣ ਗਾਏਗਾ। ਇਫ ਦਾ ਅਮੀਰ ਰਿਫਿਊਜ਼ਸ ਦਾ ਮੀਡੀਆ ਵਿਲ ਬਲੇਮ ਮੁਸਲਿਮ ਕੰਟਰੀਜ਼ ਕਿ ਜੇ ਉਹ ਇਨਕਾਰ ਕਰੇ ਫਿਰ ਜਿਵੇਂ ਉਹ 42 ਕਿੰਨੇ ਮਰ ਗਏ ਪੁਲਵਾਮਾ ਦੇ ਵਿੱਚ ਤੇ ਵੋਟਾਂ ਉਹਨਾਂ ਦੇ ਨਾਂ ਤੇ ਮੋਦੀ ਨੇ ਲਈਆਂ। ਇਹ 8 ਨੇਵੀ ਵਾਲਿਆਂ ਨੂੰ ਫਾਇਰਿੰਗ ਸਕੁਆਡ ਦੇ ਸਾਹਮਣੇ ਖੜਾ ਕਰਕੇ ਜੇ ਉਹਨਾਂ ਦਾ ਐਂਡ ਹੋ ਜਾਂਦਾ ਹੈ, ਫੈਮਲੀਜ਼ ਵਿਚਾਰੀਆਂ ਆਪੇ ਹੀ ਤੜਫਦੀਆਂ ਰਹਿਣਗੀਆਂ ਤੇ ਮੋਦੀ ਕਹੇਗਾ ਦੇਖ ਲਓ ਮੁਸਲਮਾਨों ने हमारे साथ क्या किया। ਸੋ ਲੇਕਿਨ ਇਹ ਬੜੀ ਜ਼ਬਰਦਸਤ ਇਵੈਂਟ ਹੋਈ। ਔਰ ਜੇ ਅਸੀਂ ਸਿੱਖ ਫੈਕਟਰ ਦੇ ਐਂਗਲ ਤੋਂ ਗੱਲ ਕਰੀਏ ਤੇ ਇਹ ਇੱਕ ਪਾਸੇ ਕੈਨੇਡਾ ਦੇ ਮੁੱਦੇ ਤੇ ਭਾਰਤ ਐਕਸਪੋਜ਼ ਹੋਇਆ ਔਰ ਦੂਸਰਾ ਇਹ ਕਤਰ ਦੀ ਘਟਨਾ ਨੇ ਅੱਗੋਂ ਹਾਲਾਂ ਉਹਨੂੰ ਸੋਨੇ ਤੇ ਸੁਹਾਗਾ ਈਡੀਐਮ ਕਿਸੇ ਹੋਰ ਗੱਲ ਲਈ ਵਰਤਿਆ ਜਾਂਦਾ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਭਾਈ ਇੱਕ ਕਰੇਲਾ ਤੇ ਦੂਜਾ ਨਿੰਮ ਚੜਿਆ ਇਹ ਦੋਨੋਂ ਹੀ ਸਾਹਮਣੇ ਆ ਗਏ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਿਸ ਐਡ ਇਜ਼ ਪੇਡ ਬਾय ਗੁਰਦੁਆਰਾ ਦਸ਼ਮੇਸ਼ ਦਰਬਾਰ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਯੂਕੇ ਤੋਂ ਸਿੱਖ ਚਿੰਤਕ ਸਰਦਾਰ ਸਵਿੰਦਰ ਸਿੰਘ ਥਾਂਦੀ ਜੀ ਨੇ ਸਾਨੂੰ ਲਿਖਤ ਭੇਜੀ ਹੈ। ਇਸ ਵਿੱਚ ਉਹਨਾਂ ਨੇ ਭਾਰਤੀ ਮੀਡੀਆ ਦੇ ਸ਼ੈਤਾਨੀ ਵਰਤਾਰੇ ਨੂੰ ਉਜਾਗਰ ਕੀਤਾ ਕਿ ਕਿਵੇਂ ਅਮਰੀਕੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਮੂੰਹ ਵਿੱਚ ਉਹ ਸ਼ਬਦ ਪਾਏ ਜਾਏ ਨੇ ਜਿਹੜੇ ਨੇ ਉਹਨਾਂ ਨੇ ਕਦੇ ਕਹੇ ਨਹੀਂ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਫਰਾਈਡੇ ਦਾ ਦਿਨ ਅਸੀਂ ਆਪਣੇ ਵਿਊਅਰਸ ਵੱਲੋਂ ਭੇਜੀਆਂ ਗਈਆਂ ਲਿਖਤਾਂ ਦਾ ਦਿਨ ਮੰਨਦੇ, ਉਹਨਾਂ ਨੂੰ ਅਸੀਂ ਸਾਂਝਾ ਵੀ ਕਰਦੇ ਹਾਂ। ਹੁਣ ਅਸੀਂ ਦੂਸਰੇ ਡੇਜ਼ ਦੇ ਵਿੱਚ ਵੀ ਜਿਹੜੀ ਕੋਈ ਅਹਿਮੀਅਤ ਜਿਹਦੇ ਨਾਲ ਟੌਪਿਕ ਵੀ ਜੁੜਦਾ ਉਸ ਨੂੰ ਅਸੀਂ ਚਰਚਾ ਦਾ ਵਿਸ਼ਾ ਬਣਾਉਂਦੇ। ਔਰ ਸਾਡੇ ਵੀਰ ਸਰ ਸਵਿੰਦਰ ਸਿੰਘ ਥਾਂਦੀ ਯੂਕੇ ਤੋਂ ਜਿਹੜੇ ਸਿੱਖ ਐਨਾਲਿਸਟ ਨੇ, ਚਿੰਤਕ ਨੇ ਔਰ ਦੁਨੀਆ ਦੇ ਮੀਡੀਆ ਤੇ ਵੀ ਜਿਹੜੀ ਹੈ ਤਿੱਖੀ ਅੱਖ ਰੱਖਦੇ ਨੇ ਔਰ ਭਾਰਤੀ ਮਾਈਂਡਸੈਟ ਬ੍ਰਾਹਮਣਵਾਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਉਹਨਾਂ ਦੀ ਲਿਖਤ ਜਦੋਂ ਅਸੀਂ ਸਟੂਡੀਓ ਦੇ ਅੰਦਰ ਹੀ ਆ ਰਹੇ ਸੀ ਤਾਂ ਮਿਲੀ। ਮੈਨੂੰ ਲੱਗਿਆ ਕਿ ਵੀ ਅੱਗੋਂ ਵੀਕਐਂਡ ਹੈ ਔਰ ਹਰ ਚੀਜ਼ ਦੀ ਇੱਕ ਆਪਣੀ ਨਿਊਜ਼ ਦੀ ਵੀ ਇੱਕ ਉਮਰ ਹੁੰਦੀ ਹੈ ਔਰ ਉਸ ਪੀਰੀਅਡ ਦੇ ਵਿੱਚ ਹੀ
ਜਿਹੜਾ ਕਰੰਟ ਟੌਪਿਕ ਚੱਲ ਰਿਹਾ ਹੋਏ ਉਹਦੀ ਜ਼ਿਆਦਾ ਵੈਲਿਡਿਟੀ ਹੁੰਦੀ ਹੈ। ਅੱਛਾ ਬਾਅਦ ਦੇ ਵਿੱਚ ਤਾਂ ਫਿਰ ਉਹ ਇਤਿਹਾਸ ਦੇ ਪੰਨਿਆਂ ਲਈ ਹੁੰਦਾ ਹੈ। ਬਿਲਕੁਲ। ਸੋ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ ਰੋਜ਼ ਗਾਰਡਨ ਦੇ ਵਿੱਚ ਰੋਜ਼ ਗਾਰਡਨ ਵਾਈਟ ਹਾਊਸ 'ਚ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਲਬਨੀਜ਼ ਦੇ ਨਾਲ ਪ੍ਰੈਸ ਕਾਨਫਰੰਸ ਜਾਂ ਦੂਜੀ ਕੀਤੀ, ਉਹਦੇ 'ਚ ਉਹਨਾਂ ਨੇ ਜਿਹੜਾ 7 ਅਕਤੂਬਰ ਦਾ ਹਮਾਸ ਦਾ ਅਟੈਕ ਹੈ ਉਹਨੂੰ ਉਹਨਾਂ ਨੇ ਇਕਨੋਮਿਕਲ ਕੋਰੀਡੋਰ ਦੇ ਨਾਲ ਵੀ ਜੋੜਿਆ, ਕਿਉਂਕਿ ਇੰਡੀਅਨ ਮੀਡੀਆ ਦੀ ਰਿਪੋਰਟਸ ਇਸ ਲਾਈਨ ਦੇ ਉੱਤੇ ਸੀ ਕਿ ਜੀ ਕਿਉਂਕਿ ਉਹ ਜਿਹੜਾ ਉਹ ਦਿੱਲੀ G20 'ਚ ਫੈਸਲਾ ਹੋਇਆ ਸੀ ਔਰ ਹਮਾਸ ਨੇ ਉਹਨੂੰ ਡਿਸਟਰੋਏ ਕਰਨ ਦੇ ਲਈ ਕੀਤਾ। ਹਾਲਾਂਕਿ ਕਿਉਂਕਿ ਉਹ ਵੀ ਖਬਰ ਇਵੇਂ ਹੀ ਸੀ ਜਿਵੇਂ ਮੈਂ ਅੱਜ ਥਾਂਦੀ ਸਾਹਿਬ ਦਾ ਜਿਹੜਾ ਹੈ ਉਹ ਲੈਟਰ ਲੈ ਰਿਹਾ, ਤਾਂ ਮੇਰੇ ਕੋਲ ਕੋਈ ਡਬਲ ਟ੍ਰਿਪਲ ਚੈੱਕ ਕਰਨ ਦਾ ਮੌਕਾ ਵੀ ਨਹੀਂ ਸੀ। ਅਸੀਂ ਆਲਰੇਡੀ ਸਾਡੀ ਅੱਖ ਤਾਂ ਹੁੰਦੀ ਹੈ ਵੀ ਅਸੀਂ ਲੇਟੈਸਟ ਨੂੰ ਹੀ ਸਾਂਝਾ ਕਰੀਏ, ਲੇਕਿਨ ਇਹ ਗੱਲ ਸਾਹਮਣੇ ਆਈ ਕਿ ਵੀ ਜਿਹੜਾ ਇੱਥੋਂ ਤੱਕ ਤਾਂ ਠੀਕ ਸੀ ਜੋ ਬਾਈਡਨ ਨੇ ਪਹਿਲੀ ਲਾਈਨ ਕਹੀ ਕਿ ਜੀ ਬਾਈਡਨ ਨੇ ਕਿਹਾ ਕਿ ਮੇਰੀ ਇਹ ਇੰਟਿਊਸ਼ਨ ਹੈ ਜਾਂ ਦੂਸਰਾ ਹੈ, ਲੇਕਿਨ G20 ਜਾਂ ਇੰਡੀਆ ਜਾਂ ਇਕਨੋਮਿਕਲ ਕੋਰੀਡੋਰ ਇਹ ਇੰਡੀਅਨ ਮੀਡੀਆ ਨੇ ਖੁਦ ਹੀ ਇਹ ਲਫ਼ਜ਼ ਜਿਹੜੇ ਨੇ ਉਹ ਬਾਈਡਨ ਦੇ ਮੂੰਹ ਦੇ ਵਿੱਚ ਪਾਏ ਔਰ ਇਸ ਦੇ ਉੱਤੇ ਈਵਨ ਜਿਹੜੀ ਵਾਈਟ ਹਾਊਸ ਦੀ ਅੱਜ ਕਲੈਰੀਫਿਕੇਸ਼ਨ ਵੀ ਆਈ ਔਰ ਉਹਨਾਂ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਸਟ੍ਰੈਟੇਜਿਕ ਕਮਿਊਨੀਕੇਸ਼ਨ ਕੋਆਰਡੀਨੇਟਰ ਨੇ ਜੌਨ ਕਿਰਬੀ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੂੰ ਮਿਸਕੋਟ ਕੀਤਾ ਗਿਆ। ਮਿਸਟਰ ਕਿਰਬੀ ਨੇ ਕਿਹਾ, ਆਈ ਥਿੰਕ ਯੂ ਮਿਸਅੰਡਰਸਟੂਡ ਹਿਮ। What he said was that he believed the normalization process and agreement we were trying to reach between Israel and Saudi Arabia, an important step to a two-state solution, may have motivated Hamas to conduct those attacks. I think you misunderstood what he actually said. So ਇਹ ਉਹਨਾਂ ਨੇ ਕਲੈਰੀਫਾਈ ਕੀਤਾ, ਪਰ ਇਸ ਮੁੱਦੇ ਦੇ ਉੱਤੇ ਸਾਡੇ ਵੀਰ ਥਾਂਦੀ ਸਾਹਿਬ ਨੇ ਸਾਨੂੰ ਲਿਖਤ ਵੀ ਭੇਜੀ ਔਰ ਕਿਉਂਕਿ ਸਾਡੇ ਵੀਰ ਆਸਟ੍ਰੇਲੀਆ ਤੋਂ ਅੱਜ ਕਹਿ ਰਹੇ ਸੀ ਕਿ ਜੀ ਇਹ ਜਿਹੜੀ ਕੁਵੈਤ ਦੀ ਡਿਵੈਲਪਮੈਂਟ ਕਤਰ ਦੀ ਡਿਵੈਲਪਮੈਂਟ ਚੱਲ ਰਹੀ ਹੈ, ਇਸ ਬਾਰੇ ਥਾਂਦੀ ਸਾਹਿਬ ਦੀ ਕੋਈ ਲਿਖਤ ਨਹੀਂ ਆਈ। ਮੈਂ ਕਿਹਾ ਜੀ ਮੈਂ ਵੀ ਇੰਤਜ਼ਾਰ ਕਰ ਰਿਹਾ ਵੀ ਉਹ ਆਪਣਾ ਇਸ ਦੇ ਉੱਤੇ ਕੀ ਐਨਾਲਿਸਿਸ ਦਿੰਦੇ ਨੇ, ਸੋ ਮੈਂ ਉਹਨਾਂ ਦੀ ਜਿਹੜੀ ਹੈ ਲਿਖਤ ਸਾਂਝੀ ਕਰ ਰਿਹਾ ਔਰ ਉਹਦੇ 'ਚ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ ਹਾਊ ਐਂਡ ਵਾਈ ਵਰਡਸ ਵਰ ਐਡਿਡ ਟੂ ਪ੍ਰੈਜ਼ੀਡੈਂਟ ਬਾਈਡਨਸ ਐਡਰੈਸ। ਉਹਨਾਂ ਨੇ ਕਿਹਾ, ਡਾਕਟਰ ਸਾਹਿਬ, ਇਨ ਵਨ ਆਫ ਯੂਰ ਸੈਗਮੈਂਟਸ ਯੈਸਟਰਡੇ you mentioned about India Middle East corridor and how the attack on Israel wiped out the prospects of India being a major force in Middle East as per Indian media for regional integration. The true fact in this matter is that President Biden never ever mentioned anything about a corridor, trade pact or anything to do with India in his address standing next to the Australian Premier at the White House. The question that comes to mind is, where did all this nonsensical stuff about an economic corridor emerge from all of a sudden when lives are being lost in thousands in Gaza? मैं already ਕਿਹਾ ਕਿ ਵੀ ਉਹਨਾਂ ਨੇ ਜਦੋਂ ਕਿ ਹਜ਼ਾਰਾਂ ਜ਼ਿੰਦਗੀਆਂ ਜਾ ਰਹੀਆਂ ਨੇ, ਇਹ ਵਿੱਚੋਂ ਇਕਨੋਮਿਕਲ ਕੋਰੀਡੋਰ ਕਿੱਥੋਂ ਆ ਗਿਆ ਔਰ ਉਹਨਾਂ ਨੇ G20 ਨਾਲ ਵੀ ਜੋੜ ਕੇ ਕਿ ਦੂਜਾ ਫਿਰ ਉਹਨਾਂ ਨੇ ਕਿਹਾ ਕਿ ਵੀ ਵਰਡਸ, ਫਿਰ ਉਹਨਾਂ ਨੇ ਵੀਡੀਓ ਦਾ ਮੈਨੂੰ ਲਿੰਕ ਵੀ ਭੇਜਿਆ, ਖਬਰ ਵੀ ਮੈਂ ਸ਼ੇਅਰ ਕੀਤੀ ਹੈ। Words added to President Biden's address by Indian media. Middle East right now is at crisis point and all sides involved are looking at measures to calm the situation anyhow. There are always callous minds at play who try to capitalize from a situation without any concern for human lives except monetary gains. Time and again, Indian media has played its rightful role to fan the flames of sectarian hatred, and this time President Biden's remarks were very skillfully abused by all Indian media outlets. उन्होंने कहा जी इस वेले क्राइसिस है, सारियां ही ਧਿਰਾਂ ਜਿਹੜੀਆਂ ਇਨਵੋਲਵ ਨੇ ਉਹ ਤਾਂ ਉਸ ਚੋਂ ਕੋਈ ਰਾਹ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਹਮੇਸ਼ਾ ਸ਼ੈਤਾਨੀ ਜ਼ਾਲਮ ਦਿਮਾਗ ਹੁੰਦੇ ਨੇ ਜਿਹੜੇ ਬਦਤਰ ਸਿਚੁਏਸ਼ਨ ਚੋਂ ਵੀ ਆਪਣੀਆਂ ਜਿਹੜੀ ਹੈ ਉਹ ਫਾਇਦਾ ਕੱਢ ਰਹੇ ਹੁੰਦੇ ਨੇ। ਇੰਡੀਅਨ ਮੀਡੀਆ ਨੇ ਉਹੀ ਖੇਡ ਖੇਡੀ ਹੈ ਔਰ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਬਾਈਡਨ ਦੇ ਮੂੰਹ ਦੇ ਵਿੱਚ ਉਹ ਲਫ਼ਜ਼ ਪਾਏ ਜਿਹੜੇ ਉਹਨਾਂ ਨੇ ਕਹੇ ਨਹੀਂ। ਫਿਰ ਉਹਨਾਂ ਕਿਹਾ, ਹਾਊ once the president made a remark about his intuition but no hard facts that peace in Middle East was being targeted and regional integration at stake, Indian media tried to make the most of this statement by highlighting
how India is a victim of terrorism and how its progress on India-Middle East corridor has been hampered with this Hamas attack to its viewership. Within 4 hours of this remark, all Indian media websites published this story about the wrongs being done to India to showcase US was still standing by India. On the contrary, news outlets where President Biden resides and is the leader of the free world never ever mentioned anything of such sort, which was very surprising. So the question that arises now is, why would a remark of a sitting president of USA be distorted and twisted to such an extent? ਉਹਨਾਂ ਨੇ ਕਿਹਾ ਕਿ ਵੀ ਅਜੇ ਉਹਨਾਂ ਦੇ ਮੂੰਹ ਚੋਂ ਲਫ਼ਜ਼ ਨਿਕਲਿਆ 4 ਘੰਟੇ ਵੀ ਨਹੀਂ ਸੀ ਹੋਏ ਤੇ ਇੰਡੀਆ ਨੇ ਆਪਣੇ ਆਪ ਦਾ ਵਿਕਟਮਹੁੱਡ ਕਾਰਡ ਪਲੇ ਕਰਨਾ ਸ਼ੁਰੂ ਕਰ ਦਿੱਤਾ ਔਰ ਉਹ ਮਿਡਲ ਈਸਟ ਇੰਡੀਆ ਮਿਡਲ ਈਸਟ ਯੂਰਪ ਕੋਰੀਡੋਰ ਦਾ ਕਿੱਸਾ ਲੈ ਕੇ ਬਹਿ ਗਏ ਔਰ ਇੰਡੀਅਨ ਵੈਬਸਾਈਟਸ ਜਿਹੜੇ ਨੇ ਉਹ ਸਟੋਰੀਜ਼ ਜਿਹੜੀ ਜਿਹਦਾ ਕੋਈ ਸਿਰ ਪੈਰ ਨਹੀਂ ਸੀ ਇਹ ਸਾਬਤ ਕਰਨ ਦੇ ਲਈ ਕਿ ਜੀ ਅਮਰੀਕਾ ਸਾਡੇ ਨਾਲ ਖੜਾ ਹੈ ਔਰ ਦੇਖੋ ਇਹ ਸਾਰਾ ਹਮਾਸ ਨੇ ਇਸ ਲਈ ਕੀਤਾ ਕਿਉਂਕਿ ਇਹ ਉਸ ਕੋਰੀਡੋਰ ਨੂੰ ਡਿਸਟਰੋਏ ਕਰਨਾ ਚਾਹੁੰਦਾ ਸੀ। ਅੱਛਾ, ਵਾਈ ਵੀ ਇਹ ਇੰਡੀਆ ਨੇ ਇਸ ਲੈਵਲ ਦੀ ਸ਼ਰਾਰਤ ਈਵਨ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਜਿਹੜਾ ਨਾਲ ਘੜੀਸ ਕੇ ਕਿਉਂ ਕੀਤੀ? ਇੰਡੀਅਨ ਮੀਡੀਆ ਪੁਸ਼ देयर ਲੱਕ a little too far by publishing this report, which was far off reality when I saw it. India, which dominates its media enterprise with no regard to press freedom, tried to kill 4 birds with one stone. उन्होंने अगों 4 मनशा ਦਿੱਤੀਆਂ ਨੇ ਕਿ ਇੰਡੀਆ ਨੇ ਇਹ ਜਿਹੜਾ ਇੰਨਾ ਵੱਡਾ ਜਿਹੜਾ ਉਹ ਧੋਖਾ ਕਿਉਂ ਕੀਤਾ? ਆਸਟ੍ਰੇਲੀਅਨ ਫੈਕਟਰ. After Canada accused India of attacking its sovereignty on September 18, India has been ostracized diplomatically and politically by global powers in the West. Contrary to what Indian media tried to spin off with Canada being isolated after blaming India for Pai Nijjar's assassination, all countries, especially Five Eyes intelligence group, have stood alongside Canada in this matter. Just a few days back, Australian Director General of Intelligence corroborated with what PM Trudeau mentioned and gave its unwavering support to Canada in this matter by highlighting India as a victim, and with the Australian Prime Minister in US, India once again tried to get that much needed attention it has been gasping for since September 18 in Western circles. India wants to prove ASIS got it wrong this time. ਪਹਿਲਾਂ ਤਾਂ ਉਹਨਾਂ ਨੇ ਆਸਟ੍ਰੇਲੀਅਨ ਫੈਕਟਰ ਮੈਂ ਪਹਿਲਾਂ ਵੀ ਇਹਨੂੰ ਡਿਸਕਸ ਕੀਤਾ ਅੱਜ ਦੇ ਪ੍ਰੋਗਰਾਮ 'ਚ ਕਿ ਵੀ ਇਹ ਸਪਟੈਂਬਰ 18 ਤੋਂ ਬਾਅਦ ਇੰਡੀਆ ਦਾ ਰੌਕ ਸਟੇਟ ਦਾ ਚਿਹਰਾ ਦੁਨੀਆ ਦੇ ਸਾਹਮਣੇ ਨੰਗਾ ਹੋਇਆ। ਇਹ ਵੀ ਸਾਹਮਣੇ ਆ ਗਿਆ ਕਿ ਭਾਈ ਕਿਵੇਂ 5 ਆਈਜ਼ ਇੰਟੈਲੀਜੈਂਸ ਗਰੁੱਪ ਜਿਹੜੇ ਨੇ ਉਹ ਕੈਨੇਡਾ ਦੇ ਨਾਲ ਆ ਕੇ ਖਲੋਤੇ ਨੇ ਔਰ ਈਵਨ ਆਸਟ੍ਰੇਲੀਆ ਦੇ ਡਾਇਰੈਕਟਰ ਜਨਰਲ ਜਿਹੜੇ ਨੇ ਇੰਟੈਲੀਜੈਂਸ ਦੇ ਉਹਨਾਂ ਨੇ ਖੁੱਲ੍ਹ ਕੇ ਕਿਹਾ ਵੀ ਬਿਲਕੁਲ ਟਰੂਡੋ ਠੀਕ ਕਹਿ ਰਹੇ ਨੇ, ਉਹਦੇ 'ਚ ਕੋਈ ਸਾਨੂੰ ਸ਼ੱਕ ਸ਼ੁਬਾ ਨਹੀਂ ਹੈ। ਪਰ ਹੁਣ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਅਮਰੀਕਾ 'ਚ ਬਾਈਡਨ ਦੇ ਨਾਲ ਖੜਾ ਸੀ ਔਰ ਇਹ ਇੰਡੀਆ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਜਿਵੇਂ ਆਸਟ੍ਰੇਲੀਅਨ ਜਿਹੜੀ ਸਿਕਿਉਰਿਟੀ ਇੰਟੈਲੀਜੈਂਸ ਹੈ ਉਹ ਗਲਤ ਹੈ ਔਰ ਦੇਖੋ ਬਾਈਡਨ ਔਰ ਐਲਬਨੀਜ਼ ਉਹ ਇੰਡੀਆ ਦੇ ਨਾਲ ਖੜੇ ਨੇ। ਨੰਬਰ 2 ਕਤਰ ਫੈਕਟਰ. ਯੈਸਟਰਡੇ India stood accused by Qatar was espionage, and in this regard India has already spent INR 8.40 Indian rupee 8.41 crore on its lobbying efforts. इन्ना उन्होंने खर्च किया, इहदे बावजूद फंस गए. Its media publishing headlines like India is stunned are absolutely ridiculous because Indian Foreign Ministry knew where this case was heading. ਪਾਰਲੀਮੈਂਟ ਦੇ ਵਿੱਚ 2-3 ਵਾਰ ਐਮਪੀਜ਼ ਨੇ ਪੁੱਛਿਆ, ਉਹਨੇ ਕਿਹਾ ਜੀ ਅਸੀਂ ਨਜ਼ਰਸਾਨੀ ਕਰ ਰਹੇ ਹਾਂ, ਕਾਨੂੰਨੀ ਅਸੀਂ ਪ੍ਰਕਿਰਿਆ 'ਚ ਦਖਲਅੰਦਾਜ਼ੀ ਨਹੀਂ ਕਰਦੇ, ਬਟ ਦੇ ਵਰ ਡੂਇੰਗ देयर बेस्ट. Once again, for all the wrong reasons, India became a laughing stock in global politics and diplomatic circles. ਉਹੀ butt of jokes ਇਸ ਵੇਲੇ ਇੰਡੀਆ ਦੇ ਅੰਤਰਰਾਸ਼ਟਰੀ ਗਲਿਆਰਿਆਂ ਦੇ ਵਿੱਚ ਘੁੰਮ ਰਹੇ ਨੇ। A crucial link here is that Qatar supports Hamas, and by linking terrorism and the end of economic corridor to Hamas, India desperately wanted US and its allies support to pressurize Qatar to change its verdict.
ਕਿ ਇਹ ਜਿਹੜੀ ਸ਼ਰਾਰਤ ਹੈ ਇਹਦੇ ਨਾਲ ਇਹ ਵੀ ਜੁੜਿਆ ਹੋਇਆ ਹੈ ਕਿ ਅਮਰੀਕਾ ਦੇ ਅੱਗੇ ਅਰਜ਼ੋਈ ਕਰ ਰਹੇ ਨੇ ਡਿਪਲੋਮੈਟਿਕ ਪ੍ਰੈਸ਼ਰ ਨਾਲ ਜੀ, ਕਿਉਂਕਿ ਹਮਾਸ ਦੇ ਕਤਰ ਨਾਲ ਸੰਬੰਧ ਨੇ। ਔਰ ਇਹ ਬਾਈਡਨ ਨੇ ਕਹਿ ਦਿੱਤਾ ਹੈ ਕਿ ਜੀ ਇਹ ਤਾਂ ਇਕਨੋਮਿਕਲ ਕੋਰੀਡੋਰ ਡਿਸਟਰੋਏ ਹੈ, ਵੀ ਅਮਰੀਕਾ ਕਤਰ ਨੂੰ ਕਹੇ ਕਿ ਜਨਾਬ ਜਰਾ ਇਹਨਾਂ 8 ਜਿਹੜੇ ਇਜ਼ਰਾਈਲੀ ਜਸੂਸ ਨੇ ਇੰਡੀਅਨ ਨੇਵੀ ਆਫਿਸਰ, ਇਹਨਾਂ ਤੇ ਜਰਾ ਹੱਥ ਹੌਲਾ ਰੱਖੋ। It is highly unlikely Qatar will change its verdict, but they will use these 8 sailors as their leverage to show India its true standing on an international level on a number of issues now. Sharia is the main source of Qatari legislation, and releasing culprits on espionage charges is never heard of in these countries. ਉਹਨਾਂ ਨੇ ਕਿਹਾ ਵੀ ਇਹ ਕਤਰ ਜਿਹੜਾ ਇਹ ਇਸ ਗੱਲ ਦੀਆਂ ਸੰਭਾਵਨਾਵਾਂ ਨਹੀਂ ਨੇ ਕਿ ਵੀ ਉਹ ਇਹਨਾਂ ਦੀ ਡੈਥ ਸੈਂਟੈਂਸ ਨੂੰ ਵਾਲਿਆਂ ਨੂੰ ਛੱਡ ਦੇ, ਖਾਸ ਤੌਰ ਤੇ ਜਸੂਸੀ ਵਾਲਿਆਂ ਨੂੰ, ਪਰ ਔਰ ਕਤਰ ਇਹਨਾਂ ਨੂੰ 8 ਜਿਹੜੇ ਨੇ ਸੇਲਰ ਉਹਨਾਂ ਨੂੰ ਇਸਤੇਮਾਲ ਕਰੇਗਾ ਇੰਟਰਨੈਸ਼ਨਲ ਲੈਵਲ ਤੇ ਦਿਖਾਉਣ ਲਈ ਕਿ ਭਾਈ ਇਹ ਇੰਡੀਆ ਦੀ ਔਕਾਤ ਕੀ ਹੈ। ਫਿਰ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਜਿਹੜਾ ਮੈਂ ਆਲਰੇਡੀ ਕਿਹਾ ਕਿ ਕਤਰ ਦੇ ਵਿੱਚ ਫਾਂਸੀ ਨਹੀਂ ਹੁੰਦੀ, ਉਹਨੂੰ ਉਹ ਸਮਝਦੇ ਨੇ ਵੀ ਲੀਨੀਅੰਟ ਤਰੀਕਾ ਹੈ ਫਾਂਸੀ ਨਾਲ ਮਾਰਨਾ, ਜਾਂ ਫਾਇਰਿੰਗ ਸਕੁਆਡ ਹੈ ਜਾਂ ਸਿਰ ਕਦਮ ਕਰਨਾ। ਥਰਡ ਉਹਨਾਂ ਨੇ ਕਿਹਾ ਖਾਲਿਸਤਾਨੀਜ਼ ਐਨ ਅਸੈਟ ਆਫ ਸੀਸਸ। ਅਸੀਂ ਕੱਲ ਜਾਂ ਪਰਸੋਂ ਜ਼ਿਕਰ ਕੀਤਾ ਸੀ ਕਿ ਵੀ ਉਹਨਾਂ ਨੇ ਇਹ ਕਹਾਣੀ ਵੀ ਕਿ ਜੀ 에ਅਰ ਇੰਡੀਆ ਕਨਿਸ਼ਕਾ ਵੀ ਜਿਹੜਾ ਉਹ ਸੀਸਸ ਨੇ ਬਲੌਕ ਕੀਤਾ ਔਰ ਖਾਲਿਸਤਾਨੀ ਅਸੈਟ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਦੇ। When Five Eyes intelligence group stood with Canada on the attack on sovereignty by a foreign government, India tried every possible tactic to defend its actions. This is where India has got it all wrong, because in countries where rule of law is supreme, such precedents of letting people get away with murder, that too on a diplomatic platform, are unheard of. Five Eyes will never ever let India go scot-free of this depraved crime, whether PM Trudeau stays in power or not. By leaving a precedent of letting India off the hook, the political system of Canada stands tainted, and that is the last thing on everyone's mind right now. After a month and a half, it seems finally the penny has dropped in India about the gravity of this assassination of Bhai Nijar. ਉਹਨਾਂ ਨੇ ਕਿਹਾ ਵੀ ਇਹ ਪੰਜੋ ਹੀ ਫਾਈਵ ਆਈਜ਼ ਕੰਟਰੀ ਜਿਹੜੇ ਨੇ ਕੈਨੇਡਾ ਨਾਲ ਮਜ਼ਬੂਤੀ ਨਾਲ ਖਲੋਤੇ ਨੇ, ਕਿਉਂਕਿ ਮੁਲਕ ਦੀ ਸੋਵਰਨਟੀ ਦਾ ਸਵਾਲ ਹੈ। ਔਰ ਇਹ ਭਾਰਤ ਇਹ ਸਮਝਦਾ ਸੀ ਕਿ ਜੀ ਉਹ ਇਸ ਚੋਂ ਨਿਕਲ ਜਾਣਗੇ, ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਭਾਈ ਇਹ ਟਰੂਡੋ ਰਹੇ ਜਾਂ ਨਾ ਰਹੇ ਇਹ ਮੈਟਰ ਨਹੀਂ ਕਰਦਾ, ਕਿਉਂਕਿ ਇਸ ਕਿਸਮ ਦਾ ਪ੍ਰੈਜ਼ੀਡੈਂਟ ਕੋਈ ਵੀ ਸੈੱਟ ਨਹੀਂ ਕਰਨਾ ਚਾਹੁੰਦਾ ਕਿ ਤੁਸੀਂ ਉਹਨਾਂ ਦੇ ਮੁਲਕ 'ਚ ਆ ਕੇ ਬੰਦਾ ਮਾਰਿਆ ਔਰ ਤੁਸੀਂ ਆਫ ਦਾ ਹੁੱਕ ਹੋ ਗਏ। ਔਰ ਜੇ ਇਵੇਂ ਹੁੰਦਾ ਹੈ ਤਾਂ ਫਿਰ ਕੈਨੇਡਾ ਇੱਕ ਟੇਂਟਡ ਮੁਲਕ ਬਣ ਜਾਏਗਾ। ਇਸ ਲਈ 1.5 ਮਹੀਨੇ ਬਾਅਦ ਸ਼ਾਇਦ ਭਾਰਤ ਨੂੰ ਵੀ ਅਕਲ ਜੇ ਸਮਝ ਆਣੀ ਸ਼ੁਰੂ ਹੋਈ ਹੈ ਕਿ ਭਾਈ ਇਹ ਜਿਹੜਾ ਹੁਣ ਜਿਵੇਂ ਉਹਨਾਂ ਨੇ ਵੀਜ਼ੇ ਰਿਜ਼ਿਊਮ ਕੀਤੇ ਨੇ, ਇਹੀ ਹੈ ਉਹਨਾਂ ਨੂੰ ਲੱਗਾ ਕਿ ਜੀ ਉਹਨਾਂ ਦਾ ਤੀਰ ਜਿਹੜਾ ਉਹ ਕਿਸੇ ਟਿਕਾਣੇ ਨਹੀਂ ਲੱਗਾ। ਇੰਡੀਆ ਇਨ ਲੇਮੈਨਸ ਟਰਮਸ ਇਜ਼ ਫਾਈਟਿੰਗ ਏ ਬੈਟਲ it will never win in trying to change opinion, ਕਿ ਭਾਰਤ ਜਿਹੜੀ ਜੰਗ ਲੜ ਰਿਹਾ ਉਹਦੇ ਚੋਂ ਕਦੇ ਨਹੀਂ ਜਿੱਤੇਗਾ ਕਿ ਵੀ ਉਹ ਵਿਚਾਰ ਬਦਲ ਜਾਣ। In its last ditch efforts, India referred Khalistani activists as assets of CSIS. The reason for this is simple. In the coming days, India's NIA and RAW will be officially isolated in public domain by Western governments, just like KGB and Iran's Republican Guards. By associating CSIS with Khalistan, India has tried to buy some more time and space, which it is fast running out of. ਉਹਨਾਂ ਨੇ ਕਿਹਾ ਹੁਣ ਜੋ ਰੁਤਬਾ ਈਰਾਨ ਦੇ ਰੈਵੋਲੂਸ਼ਨਰੀ ਗਾਰਡ ਔਰ ਇਹ ਇਹਨਾਂ ਦੀ KGB ਦਾ ਰਿਪਬਲਿਕਨ ਗਾਰਡ, ਉਹੀ ਹਾਲ ਇੰਡੀਆ ਦੀ ਏਜੰਸੀ ਰਾਹ ਦਾ ਵੀ ਹੈ। ਉਹ ਟਾਈਮ ਬਾਏ ਕਰ ਰਹੇ ਨੇ ਤਾਂ ਕਿ ਉਹ ਇਹ ਸਾਰੇ ਨੂੰ ਡਾਈਜੈਸਟ ਕਰ ਸਕਣ। ਚਾਈਨੀਜ਼ ਪ੍ਰੀਮੀਅਰ ਵਿਜ਼ਿਟਿੰਗ US, ਉਹਨਾਂ ਨੇ ਕਿਹਾ ਜੀ ਆ ਚੌਥਾ ਜਿਹੜਾ ਇਹਨਾਂ ਦੇ ਸਿਰ ਤੇ ਹਥੌੜਾ ਹੈ। ਲਾਸਟ ਬਟ ਨਾਟ ਦਾ ਲੀਸਟ, ਚਾਈਨੀਜ਼ ਡੈਲੀਗੇਸ਼ਨ ਵਿਜ਼ਿਟਿੰਗ US has rattled India's prospects once again. Indian media tried to showcase that if China is an important player in global affairs, so is India, which is an assumption too far-fetched, especially after what India did in Canada. ਹੁਣ ਆ ਰਿਹਾ ਇਸ ਹਫਤੇ ਉਹਨਾਂ ਦਾ ਫੋਰਨ ਮਿਨਿਸਟਰ, ਔਰ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਅਮਰੀਕਾ ਨੇ ਚਾਈਨਾ ਨਾਲ ਚੈਨਲ ਖੋਲ ਲਿਆ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਇੰਡੀਆ ਦੇ ਵੀ ਕਰਤੂਤ ਦੇਖ ਲਈ ਹੋਈ ਹੈ, ਔਰ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ
ਜਿਹੜਾ ਹਾਰਸ ਮਾਊਥ ਨਾਲ ਸਿੱਧੀ ਗੱਲ ਕਰੋ। ਫਿਰ ਉਹਨਾਂ ਨੇ ਅਮਰੀਕਾ ਦੀ ਇਹ ਖਬਰ ਦਾ ਵੀ ਹਵਾਲਾ ਦਿੱਤਾ ਜਿਹੜਾ ਮੈਂ ਆਲਰੇਡੀ ਡਿਸਕਸ ਕੀਤਾ। ਸੋ ਥਾਂਦੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਸੋਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਕੀ ਤੁਸੀਂ ਰੋਜ਼ਾਨਾ ਸਿਰਫ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਮੀਡੀਆ ਤੇ ਸੋਸ਼ਲ ਮੀਡੀਆ ਤੇ ਉਹਨਾਂ ਜਾਲੀ ਬਾਬਿਆਂ ਅਤੇ ਨਕਲੀ ਸਕੋਲਰਾਂ ਦੀ ਭਰਮਾਰ ਹੈ ਜਿਹੜੇ ਸਿੱਖੀ ਕਦਰਾਂ ਕੀਮਤਾਂ ਅਤੇ ਖਾਲਿਸਤਾਨ ਦੇ ਸਿਧਾਂਤ ਨੂੰ ਛੁਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ। ਔਰ ਪਿਛਲੇ ਦਿਨੀ ਕਿਸੇ ਅਖੌਤੀ ਨਾਮਧਾਰੀ ਠਾਕੁਰ ਦਲੀਪ ਸਿੰਘ ਨੇ ਇਹ ਬਿਆਨ ਦਾਗਿਆ ਹੈ ਕਿ ਸਿੱਖ ਬਣਨ ਵਾਸਤੇ ਨਾ ਹੀ ਅੰਮ੍ਰਿਤ ਛਕਣ ਦੀ ਜ਼ਰੂਰਤ ਹੈ ਅਤੇ ਨਾ ਹੀ ਕੇਸ ਰੱਖਣੇ। ਸੋ ਇਸੇ ਤਰ੍ਹਾਂ ਇੱਕ ਗੁਰਪ੍ਰੀਤ ਸਿੰਘ ਨਾਂ ਦੇ ਬੰਦੇ ਤੋਂ ਹਿੰਦੁਸਤਾਨ ਟਾਈਮਜ਼ ਅਖਬਾਰ ਵਿੱਚ ਇਹ ਗੈਸਟ ਜਿਹੜਾ ਕਾਲਮ ਹੈ ਉਹ ਲਿਖਵਾਇਆ ਹੈ ਕਿ ਜਿਸ ਵਿੱਚ ਉਸਨੇ ਕਿਹਾ ਹੈ ਕਿ ਗੁਰਬਾਣੀ ਦੇ ਆਧਾਰ ਤੇ ਖਾਲਿਸਤਾਨ ਦੀ ਮੰਗ ਜਿਹੜੀ ਬਿਲਕੁਲ ਜਾਇਜ਼ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਅਕਸਰ ਇਹ ਕਹਿੰਦੇ ਹਾਂ ਔਰ ਜਦੋਂ ਅਸੀਂ ਮੀਡੀਆ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ ਜਿਸ 'ਚ TV 84 ਵੀ ਇੱਕ ਹਿੱਸੇਦਾਰ ਹੈ ਪੰਥਕ ਪਿੜ ਦੇ ਵਿੱਚ, ਅੱਛਾ, ਕਿ ਅਲਟੀਮੇਟਲੀ ਜੰਗ ਦਾ ਨਕਸ਼ਾ ਬਿਰਤਾਂਤ ਨਾਲ ਖਿੱਚਿਆ ਜਾਂਦਾ ਹੈ ਜਿਹਨੂੰ ਅਸੀਂ ਨੈਰੇਟਿਵ ਕਹਿੰਦੇ ਹਾਂ, ਬਿਆਨੀਆਂ ਕਹਿੰਦੇ ਹਾਂ। ਬਿਲਕੁਲ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਸਿੱਖ ਨੈਰੇਟਿਵ ਦੇ ਨਾਲ ਜੋ ਰੀਅਲ ਸਮੱਸਿਆ ਹੈ ਜਿਸ ਨੂੰ ਇੱਕ ਸਿੱਖ ਸਕਾਲਰ ਨੇ ਕਿਹਾ ਸੀ ਕਿ ਐਨਾਟਮੀ ਆਫ ਪ੍ਰੋਬਲਮ ਇੰਡੀਆ ਬਿਆਨਣਾ ਸ਼ੁਰੂ ਕੀਤਾ ਤੇ ਤੁਸੀਂ ਦੇਖਦੇ ਹੋ ਕਿ ਸਾਰਾ ਸਿਸਟਮ ਜਿਹੜਾ ਹੈ ਉਹ ਥਰ-ਥਰ ਕੰਬਣ ਲੱਗ ਗਿਆ। ਕਿਉਂਕਿ ਜਦੋਂ ਤੁਸੀਂ ਟਰੂ ਨੈਰੇਟਿਵ ਦੇ ਉੱਤੇ ਆ ਕੇ ਖੜੇ ਹੋ ਜਾਂਦੇ ਹੋ ਤੇ ਝੂਠ ਦੇ ਕਿਲੇ ਬੜੇ ਬੜੇ ਹੋਣ ਜਿੰਨੇ ਮਰਜ਼ੀ, ਉਹ ਤਾਂ ਰੇਤ ਦੇ ਦੀਆਂ ਕੰਧਾਂ ਵਾਂਗ ਜਾਂ ਰੇਤ ਦੇ ਕਿਲਿਆਂ ਵਾਂਗ ਢਹਿਣੇ ਸ਼ੁਰੂ ਹੋ ਜਾਂਦੇ ਨੇ। ਔਰ ਫਿਰ ਇਸ ਕਿਸਮ ਦੇ ਬਿਰਤਾਂਤ ਨੂੰ ਜਿਹੜਾ ਸੱਚ ਦੇ ਉੱਤੇ ਖਲੋਤਾ ਹੁੰਦਾ ਹੈ, ਜਿਹਨੂੰ ਤੁਸੀਂ ਖਰੀਦ ਨਹੀਂ ਸਕਦੇ, ਜਿਹਨੂੰ ਤੁਸੀਂ ਅਦਰਵਾਈਜ਼ ਝੁਕਾ ਨਹੀਂ ਸਕਦੇ, ਉਹਦੇ ਲਈ ਹੁੰਦਾ ਵੀ ਐਲੀਮੀਨੇਟ ਕਰ ਦਿਓ। ਔਰ ਇਹੀ ਗੱਲ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਥਾਂ ਤੇ ਕਹੀ ਕਿ ਦੁਨੀਆ ਦੇ ਵਿੱਚ ਹਰ ਇਨਸਾਨ ਦੀ ਕੀਮਤ ਹੁੰਦੀ ਹੈ ਬਸ਼ਰਤੇ ਤੁਹਾਨੂੰ ਪਤਾ ਹੋਏ ਵੀ ਇਹਦਾ ਭਾਅ ਕੀ ਹੈ। ਤੇ ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਸੋ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਕਿਵੇਂ 80s ਤੱਕ ਪਹੁੰਚਦੇ ਆ। ਇਹ ਫਿਰ ਸਿਰਾਂ ਦੇ ਮੁੱਲਾਂ ਵਾਲੀ ਸਾਡੀ ਸਾਰੀ ਖਾਲਿਸਤਾਨ ਦੀ ਲਹਿਰ। ਔਰ ਅੱਜ ਵੀ ਜਿਹੜੇ ਤੁਸੀਂ ਦੇਖੋਗੇ ਕੱਲਾ ਸਿਰ ਦਾ ਮੁੱਲ ਦਾ ਮਤਲਬ ਫਿਜ਼ੀਕਲ ਕਿਲਿੰਗ ਤੱਕ ਨਹੀਂ ਹੈ। ਈਵਨ ਐਕੈਡੈਮਿਕ ਹਲਕਿਆਂ ਦੇ ਵਿੱਚ ਵੀ ਜਿਹੜੇ ਸਿੱਖ ਸਕਾਲਰ ਸਿੱਖੀ ਥਾਟ ਦੀ ਪਿਓਰਿਟੀ ਨੂੰ ਕਾਇਮ ਰੱਖਦੇ ਆ, ਇੰਟਰਪ੍ਰੇਟ ਕਰਦੇ ਨੇ, ਉਹ ਉੱਚੇ ਅਹੁਦਿਆਂ ਤੇ ਨਹੀਂ ਪਹੁੰਚਦੇ, ਉਹ ਹੈੱਡ ਆਫ ਦਾ ਡਿਪਾਰਟਮੈਂਟ ਨਹੀਂ ਬਣਦੇ, ਉਹਨਾਂ ਨੂੰ ਸੈਮੀਨਾਰਾਂ 'ਚ ਨਹੀਂ ਸੱਦਿਆ ਜਾਂਦਾ, ਉਹਨਾਂ ਦੀਆਂ ਕਿਤਾਬਾਂ ਕੋਈ ਪਬਲਿਸ਼ ਨਹੀਂ ਕਰਦਾ। ਈਵਨ ਬਾਹਰ ਵੀ ਹੁਣ ਮੈਂ ਅਕਸਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਦਾ ਜ਼ਿਕਰ ਕਰਦਾ ਜਿਨ੍ਹਾਂ ਨੇ फाइटिंग फॉर फेथ एंड नेशन डायलॉग्स विद सिख मिलिटेंट्स लिखी। लेकिन इस किताब तो बाद बेशक सिख कौम दे विच उन्हां दा नां जां हिस्टरी च क्रिएट होया, लेकिन उन्हां दा एकेडैमिक कैरियर खत्म हो गया। क्योंकि यही नहीं भी उन्हां नूं इंडिया दा वीज़ा नहीं दिता गया जां फैलोशिप जां दूजी नहीं दिती गई। ईवन जिहड़े इत्थे भी यूनिवर्सिटियां दे विच प्रो इंडिया लॉबी वाले लोग ने उन्हां नूं ईवन जे साउथ एशिया दे विच सिख इशूज़ के उत्ते भी गलबात उन्होंने इनवाइट नहीं किया जाता, क्योंकि उन्होंने पता है भी उन्होंने जो नैरेटिव है वो ट्रूथफुल है और ट्रूथफुल जोड़ा वो इन्हों के सारे झूठ नूं भन दिंदा। हुण जिथे एक पासे हुण भाई अमृतपाल सिंह देखो 8-10 महीने च इन्हां दा क्यों जिहड़ा उन्होंने इस हद तक जाके उन्होंने 2900 किलोमीटर दूर भेजा, NSA लाता है, दूजा लाता है। ਸਧਾਰਨ ਮੁੰਡਾ 28-29 ਸਾਲ ਦਾ ਖਲੋ ਕੇ ਉਹ ਕਹਿ ਰਿਹਾ ਮੀਡੀਆ ਵਾਲਿਆਂ ਨੂੰ ਆਜੋ ਵੀ ਗੱਲ ਕਰੋ ਮੇਰੇ ਨਾਲ,
ਉਹਨਾਂ ਨੂੰ ਕਹਿ ਰਹੇ ਆ ਜਾਓ ਪਾਰਲੀਮੈਂਟ 'ਚ ਡਿਬੇਟ ਰੱਖ ਲਓ ਭਾਈ ਸਾਡਾ ਕੀ ਹੈ। ਹੁਣ ਉਹ ਨੈਰੇਟਿਵ, ਹੁਣ ਜਦੋਂ ਹਜ਼ਾਰਾਂ ਨੌਜਵਾਨ ਫਲੌਕ ਕਰਨਾ ਸ਼ੁਰੂ ਹੋਣ, ਦੀਪ ਸਿੱਧੂ ਜਿਹੜਾ ਸਿੱਖੀ ਸਰੂਪ 'ਚ ਵੀ ਨਹੀਂ ਸੀ, ਉਹਨੇ ਵੀ ਬਿਰਤਾਂਤ ਹੀ ਦਿੱਤਾ ਨਾ, ਉਹਨੇ ਕਿਹਾ ਵੀ ਸਾਡੇ ਵਾਲੇ ਤੇ ਦਿੱਲੀ ਵਾਲੇ ਆ ਜਾਓ ਗੱਲ ਕਰ ਲਈਏ ਵੀ ਕੀ ਹੈ, ਅਸੀਂ ਸਿਰ ਦੇਣ ਵਾਲੇ ਆ, ਤੁਸੀਂ ਅਕਿਰਤ ਕਾਣੋ, ਇਤਿਹਾਸ ਦਾ ਤੁਸੀਂ ਪਰਿਖੇਪ ਹੋ। ਉਹ ਕੀ ਬਰਖਾ ਦੱਤ ਹਿੰਦਵਾਣੀ ਜਿਹੜੀ ਅੰਗਰੇਜ਼ੀ 'ਚ ਮਾਰ ਕੇ ਉਹ ਸਮਝਦੇ ਸੀ ਦੀਪ ਸਿੱਧੂ ਦੇ ਮੂੰਹ ਪਿੰਡਰਾਂ ਵਾਲਿਆਂ ਨੂੰ ਅੱਤਵਾਦੀ, ਜਦੋਂ ਉਹਨਾਂ ਨੇ ਉਹਨਾਂ ਨੂੰ ਚੈਂਪੀਅਨ ਆਫ ਹਿਊਮਨ ਰਾਈਟਸ ਪ੍ਰੂਵ ਕੀਤਾ ਤੇ ਕਿਵੇਂ ਇੱਕਦਮ ਉਹਦਾ ਪੱਤਰਕਾਰ ਦਾ ਜਿਹੜਾ ਗਾਊਨ ਹੈ ਉਹ ਥੱਲੇ ਡਿੱਗ ਪਿਆ, ਪੱਤਰਕਾਰੀ ਵਾਲਾ, ਉਹਦੇ ਵਿਚਲਾ ਸ਼ੁੱਧ ਬਨਾਰਸੀ ਹਿੰਦਵਾਣੀ ਨਿਕਲ ਆਈ, ਕਿਵੇਂ ਉਹ ਸਾਰਾ, ਇਹ ਹੈ ਨੈਰੇਟਿਵ ਦੀ ਤਾਕਤ। ਹੁਣ ਕਿਉਂਕਿ ਖਾਲਿਸਤਾਨ ਦਾ ਨੈਰੇਟਿਵ, ਸਿੱਖੀ ਦਾ ਨੈਰੇਟਿਵ, ਪੰਜ ਕਕਾਰੀ ਦਰਬਾਰ ਸਾਹਿਬ ਦੀ ਅਹਿਮੀਅਤ ਜਿਹੜੀ ਜਗਜ਼ਾਰ ਹੋਈ ਹੈ, ਹੋ ਰਹੀ ਹੈ, ਹੁਣ ਉਹਨਾਂ ਨੇ ਵਿਦਨ ਇਸ ਕਿਸਮ ਦੇ ਲੋਕਾਂ ਨੂੰ RSS ਦੀ ਜਮਾਤ, ਹਕੂਮਤ ਅਮਿਤ ਸ਼ਾਹ ਦੀ, ਔਰ ਜਿਹੜਾ ਮੋਹਨ ਭਾਗਵਤ ਆ ਜੋ ਆਪਣਾ ਕੰਮ ਕਰ ਹੀ ਰਿਹਾ, ਭਗਵੰਤ ਮਾਨ ਜਿਹੜਾ ਐਕਸਟੈਂਸ਼ਨ ਹੈ ਅਮਿਤ ਸ਼ਾਹ ਦੀ ਬਣਿਆ ਹੋਇਆ, ਇਹ ਸਾਰੇ ਇੱਕ ਨਵਾਂ ਨੈਰੇਟਿਵ ਸਿਰਜਣ ਤੇ ਲੱਗੇ ਹੋਏ ਨੇ, ਜਿਹੜਾ 47 ਤੋਂ ਬਾਅਦ ਵੀ ਸਿਰਜਿਆ ਜਾਂਦਾ ਰਿਹਾ ਸਿੱਖਾਂ ਨੂੰ ਕਿ ਜੀ ਤੁਸੀਂ ਤਾਂ ਪਰਉਪਕਾਰੀ ਔਰ ਭਲੇ ਲਈ, ਔਰ ਧਾਰਮਿਕ ਤੌਰ ਤੇ ਵੀ ਸਿੱਖਾਂ 'ਚ ਵੀ ਉਹ ਨੇ ਜਿਹੜੇ ਖਾਲਿਸਤਾਨ ਦੇ ਕਨਸੈਪਟ ਤੋਂ ਭਗੌੜੇ ਨੇ, ਉਹ ਰਾਜ ਸ੍ਰਿਸ਼ਟਕਾਲ ਹੈ, ਉਹ ਤੁਹਾਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਦਿਵਾਉਣ ਦਾ ਵਾਅਦਾ ਕਰਦੇ ਨੇ, ਘਰ ਆਣਿਆਂ 'ਚ ਭਾਵੇਂ ਘਰ ਦਾ ਕੋਈ ਉਹਨਾਂ ਦੀ ਗੱਲ ਨਾ ਸੁਣਦਾ ਹੋਏ, ਲੇਕਿਨ ਇਹ ਨਹੀਂ ਹੈ ਵੀ ਅਸੀਂ ਕੋਈ ਸ੍ਰਿਸ਼ਟੀ ਦਾ ਰਾਜ ਤੋਂ ਇਨਕਾਰੀ ਹੈ। ਪਰ ਜਦੋਂ ਇੱਕ ਸਟਰਗਲ ਤੁਹਾਡੀ ਚੱਲ ਰਹੀ ਹੈ ਖਾਲਿਸਤਾਨ ਇੱਕ ਜਿਓਗ੍ਰਾਫੀਕਲ ਖਿੱਤੇ ਦੀ, ਉੱਥੇ ਆ ਕੇ ਤੁਸੀਂ ਕਹੋ ਜੀ ਅਸੀਂ ਕਿਵੇਂ ਖਾਲਿਸਤਾਨ ਬਣੇਗਾ, ਜੇ ਬਣ ਗਿਆ ਅਸੀਂ ਤਾਂ ਸਿੱਖ ਹੀ ਨਹੀਂ ਬਣੇ ਜੀ, ਲੈ ਲਓ। ਹੁਣ ਤੁਸੀਂ ਉਹਨਾਂ ਨੂੰ ਤੁਸੀਂ ਕਹੋ ਜੀ ਇਹ ਨਿੱਕੇ ਜਿਹੇ ਖਿੱਤੇ 'ਚ ਕੀ ਕਰਨਾ ਹੈ, ਇੱਥੇ ਤਾਂ ਸਾਡੇ ਆ ਕੇ ਟਰੱਕ ਵੀ ਨਹੀਂ ਪਾਰਕ ਹੋਣੇ, ਜੇ ਕਲਕੱਤੇ ਵਾਲੇ ਅਸੀਂ ਸੱਦ ਲਏ ਸਾਰੇ, ਇਹ ਵੀ ਨੈਗੇਟ ਕਰਨ ਦਾ। ਔਰ ਇਸ ਕਿਸਮ ਦਾ ਬਹੁਤ ਸਾਰੇ ਜਿਹੜੇ ਨੇ ਉਹ ਤੁਹਾਨੂੰ ਆਰਗੂਮੈਂਟ, ਗੁਰਦੁਆਰੇ ਨੇ ਜੀ ਸਾਡੇ ਤੋਂ ਮੈਨੇਜ ਹੁੰਦੇ, ਅਸੀਂ ਖਾਲਿਸਤਾਨ ਕਿਵੇਂ ਚਲਾ, ਇੱਕ ਤਾਂ ਉਹ ਕਲਾਸ ਹੈ ਜਿਨ੍ਹਾਂ 'ਚ ਕੁਛ ਸੜੇ ਬੜੇ ਨੇ ਜਿਹੜੇ ਦੁਖੀ ਹੋ ਕੇ ਗੱਲ ਕਹਿੰਦੇ ਨੇ, ਲੇਕਿਨ ਇੱਕ ਕਲਾਸ ਜਿਹੜੀ ਕਿ ਹੁਣ ਇਸ ਹੱਦ ਤੱਕ ਚਲੀ ਗਈ, ਜਿਹੜੀ ਹੁਣ ਇਹਨਾਂ ਦੇ ਵਿੱਚ ਆ ਠਾਕਰ ਦਲੀਪ ਸਿੰਘ ਨਾਂ ਦਾ ਇੱਕ ਦੁਮਛੱਲਾ ਹੈ, ਆ ਚਿੱਟੀ ਸਿਉਂਕ ਜਿਹਨਾਂ ਲਈ ਲਫ਼ਜ਼ ਕਹਿਣਾ ਚਾਹੀਦਾ, ਆ ਸ਼ਿਕਾਗੋ 'ਚ ਇਹਨਾਂ ਨੇ RSS ਵਾਲਿਆਂ ਨੇ ਪਿੱਛੇ ਰੱਖਿਆ ਸੀ, ਮੋਹਨ ਭਾਗਵਤ ਨੇ ਸਭ ਤੋਂ ਮੂਹਰਲੀਆਂ ਸਫਾਂ ਜਾ ਕੇ ਬੈਠਾ ਸੀ। ਇਹ ਮੇਰੇ ਹੁਣ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਬਾਬਾ ਰਾਮ ਸਿੰਘ ਕੂਕੇ ਬਹੁਤ ਵੱਡੀ ਸ਼ਖਸੀਅਤ ਹੋਏ ਨੇ, ਅਸੀਂ ਉਹਨਾਂ ਦਾ ਜਿਹੜਾ ਉਹਨਾਂ ਦੀ ਕੰਟਰੀਬਿਊਸ਼ਨ ਆ ਉਹਨੂੰ ਹਮੇਸ਼ਾ ਐਕਨੋਲਜ ਕਰਦੇ, ਪਰ ਇਹ ਤਾਂ ਕਲੰਕ ਨੇ ਉਹਨਾਂ ਦੇ ਨਾਂ ਦੇ ਉੱਤੇ। ਤੁਸੀਂ ਗੋਲ ਪੱਗ ਛਿੱਟੀ ਔਰ ਉਹ ਜਿਹੜੀ ਹੈ ਉਹ ਘੁੱਟਵੀਂ ਜਿਹੀ ਪਜਾਮੀ ਤੇ ਉੱਤੋਂ ਪਾ ਕੇ ਔਰ ਨਾਮਧਾਰੀ ਲਫ਼ਜ਼ ਆਪਣੇ ਨਾਲ ਇਸਤੇਮਾਲ ਕਰਕੇ ਇੱਕ ਪਾਸੇ ਤੁਸੀਂ ਹਿੰਦੂਤਵਾ ਦੇ ਫੁੱਟ ਸੋਲਜਰ ਬਣੇ ਹੋਏ ਹੋ, ਔਰ ਹੁਣ ਤਾਂ ਉਹ ਇਸ ਹੱਦ ਤੱਕ ਚਲੇ ਗਏ ਨੇ। ਔਰ ਇਹ ਕਿਉਂਕਿ ਸਾਨੂੰ ਇੱਕ ਹੋਰ ਵੀ ਪ੍ਰੋਮੀਨੈਂਟ ਦਿੱਲੀ ਤੋਂ ਸਕਾਲਰ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਜੀ ਤੁਸੀਂ ਇਸ ਤੇ ਵੀ ਕਮੈਂਟ ਕਰੋ, ਕਿਉਂਕਿ ਉਹਦੇ ਇਸ ਕਮੈਂਟ ਨੂੰ ਬੜਾ ਠਾਕਰ ਦਲੀਪ ਸਿੰਘ ਦੇ ਘਮਾਇਆ ਗਿਆ, ਉਹਨੇ ਕਿਸੇ ਨੂੰ ਇੰਟਰਵਿਊ ਦਿੱਤਾ ਜਾਂ ਕੀ ਕੀਤਾ, ਔਰ ਉਹਦਾ ਹੈਡਲਾਈਨ ਹੀ ਇਹ ਹੈ ਕਿ ਜੀ ਸਿੱਖ ਬਣਨ ਵਾਸਤੇ ਅੰਮ੍ਰਿਤ ਛਕਣਾ ਤੇ ਕੇਸ ਰੱਖਣੇ ਜ਼ਰੂਰੀ ਨਹੀਂ, ਸ਼ਰਧਾ ਜ਼ਰੂਰੀ ਹੈ। ਔਰ ਇਹ ਠਾਕਰ ਦਲੀਪ ਸਿੰਘ ਨਾਂ ਦਾ ਟੁਚਾ RSS ਦਾ ਹਿੰਦੂਤਵੀ ਸਟੂਜ ਇਹ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਵੀ ਤਾਂ ਮੋਨੇ ਸ਼ਰਧਾਲੂ ਅੰਮ੍ਰਿਤ ਛਕਣ ਤੋਂ ਬਿਨਾਂ ਸਿੱਖ ਸੀ, ਜਿਨ੍ਹਾਂ ਦੀ ਗਿਣਤੀ 2 ਕਰੋੜ ਨਹੀਂ 50 ਕਰੋੜ ਹੈ। ਉਹਨੇ ਕਿਹਾ ਜੀ ਅਸੀਂ 2 ਕਰੋੜ, ਅਸੀਂ 50 ਕਰੋੜ ਹੈ। ਔਰ ਉਹ ਪੁਰਾਣੇ ਜਿਹੜੇ ਇਤਿਹਾਸਕ ਕਿਰਦਾਰ ਨੇ ਉਹਨਾਂ ਦੇ ਨਾਂ ਲੈ ਕੇ ਕਹਿ ਰਿਹਾ ਕਿ ਜੀ ਉਸ ਵੇਲੇ ਵੀ ਤਾਂ ਬਿਨਾਂ ਅੰਮ੍ਰਿਤ ਛਕਣ ਦੇ ਉਹ ਮਹਾਨ ਸਿੱਖ ਸੀ, ਤੇ ਅੱਜ ਅੰਮ੍ਰਿਤ ਰਹਿਤ ਮੋਨੇ ਸ਼ਰਧਾਲੂ ਸਿੱਖ ਕਿਉਂ ਨਹੀਂ ਨੇ, ਨਵੇਂ ਸ਼ਰਧਾਲੂ ਬਿਨਾਂ ਅੰਮ੍ਰਿਤ ਛਕਿਆ ਸਿੱਖ ਕਿਉਂ ਨਹੀਂ ਬਣ ਸਕਦੇ। ਹੁਣ ਇਹ ਆਰਗੂਮੈਂਟ ਇੱਕ ਉਸ ਬੰਦੇ ਦੇ ਜਿਹਦੇ ਆਪਣੇ ਕੇਸਦਾੜ ਹੀ ਹੋਣ, ਭਾਵੇਂ ਉਹ RSS ਨਹੀਂ ਰਖਾਏ ਹੋਏ ਨੇ, ਇਸ ਗੱਲ ਦੀ ਗੱਲ ਭਾਈ ਜੇ ਤੈਨੂੰ ਇਹ ਲੱਗਦਾ ਵੀ ਪਹਿਲਾਂ ਤਾਂ ਤੂੰ ਬਣ ਕੇ ਮੋਹਨ ਭਾਗਵਤ ਵਰਗੀ ਸ਼ਕਲ ਬਣਾ ਕੇ ਆ, ਬਈ ਲੋੜ ਹੀ ਨਹੀਂ ਹੈ ਜੀ ਤੂੰ ਧੋਖਾ ਦੇਣ ਨੂੰ। ਔਰ ਇਹ ਜਦੋਂ ਜੇ ਅਸਲੀ ਸ਼ਕਲ 'ਚ ਆ ਜਾਣ ਫਿਰ ਇਹ ਧੋਖਾ ਨਹੀਂ ਦੇ ਸਕਦੇ। ਇਸ ਲਈ ਇਹਨਾਂ ਨੇ ਉਹ ਆਸ਼ੂਤੋਸ਼ ਹੋਏ, ਸੌਦਾ ਸਾਧ ਹੋਏ, ਉਹਨਾਂ ਦੇ ਕੇਸਦਾੜੀਆਂ ਰਖਾਏ ਹੋਏ ਨੇ। ਜੇ ਇਹ ਸੱਚਮੁੱਚ ਹੀ ਜਿਹੜੇ ਨੇ ਉਹ ਉਵੇਂ ਹੀ ਅਦਵਾਣੇ ਬਣ ਕੇ ਆ ਜਾਣ ਰੁੰਡਤ ਮੁੰਡਤ, ਤੇ ਉਹ ਪ੍ਰਭਾਵਿਤ ਨਹੀਂ ਕਰ ਸਕਦੇ, ਕਿਉਂਕਿ ਇਹ ਰਖਾਏ ਇਹਨਾਂ ਨੂੰ ਇਸ ਲਈ। ਫਿਰ ਉਹਨਾਂ ਨੇ ਕਿਹਾ ਜੀ 10ਵੇਂ ਪਾਤਸ਼ਾਹ ਨੇ ਤਾਂ ਕਦੇ ਬਚਨ ਹੀ ਨਹੀਂ ਕੀਤਾ ਕਿ ਵੀ ਜੋ ਅੰਮ੍ਰਿਤ ਨਾ ਛਕੇ ਕੇਸਦਾੜੀ ਨਾ ਰੱਖਿਓ ਸਿੱਖ ਹੀ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਜੀ ਗੁਰਬਾਣੀ ਉਹਨਾਂ ਦੇ ਸਵਈਏ ਨੂੰ ਵੀ ਗਲਤ ਕੋਟ ਕੀਤਾ ਹੈ, ਹਾਲਾਂਕਿ ਉਹਦਾ ਕੰਟੈਕਸਟ ਹੀ ਡਿਫਰੈਂਟ ਹੈ। ਉਹ ਜਿਹੜੇ ਸੰਨਿਆਸ ਵਾਲੇ ਨੇ ਜਿਹੜੇ ਜਟਾਵਾਂ ਰੱਖਦੇ ਨੇ ਉਹਨਾਂ ਪ੍ਰਥਾਏ ਕਿਹਾ, ਉਹਨੂੰ ਕੋਟ ਕਰਕੇ ਕਹਿੰਦਾ ਜੀ ਉਹਨਾਂ ਨੇ ਵੀ ਕਿਹਾ
ਕਿ ਜੀ ਇਵੇਂ ਨਹੀਂ ਹੋ ਸਕਦਾ। ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਜੀ ਮੈਂ ਬੇਨਤੀ ਕਰਦਾ ਅੰਮ੍ਰਿਤਧਾਰੀ ਖਾਲਸਿਆਂ ਨੂੰ ਕਿ ਵੀ ਉਹ ਮਜਬੂਰ ਨਾ ਕਰਨ ਦੂਸਰਿਆਂ ਨੂੰ, ਸ਼ਰਧਾਲੂ ਸੇਵਕਾਂ ਨੂੰ ਅੰਮ੍ਰਿਤ ਛਕ ਕੇ ਕੇਸਾਧਾਰੀ ਸਿੱਖ ਬਣਨ ਵਾਸਤੇ। ਕਿਉਂ ਆਪਾਂ ਮਜਬੂਰ ਕਰ ਰਹੇ ਹਾਂ? ਕਿਉਂਕਿ ਇਸ ਤੋਂ ਬਿਨਾਂ ਵੀ ਉਹਨਾਂ ਨੇ ਕਿਹਾ ਕਿ ਵੀ ਆਪਣੀ ਅੰਮ੍ਰਿਤਧਾਰੀ ਖਾਲਸੇ ਆਪਣੀ ਤੰਗ ਦਿਲੀ ਦੀ ਸੋਚ ਛੱਡਣ, ਵਿਸ਼ਾਲ ਸੋਚ ਬਣਾ ਕੇ ਹੋਰ ਪ੍ਰਾਣੀਆਂ ਨੂੰ ਵੀ ਨਾਲ ਜੋੜਨ। ਉਹਨਾਂ ਨੇ ਕਿਹਾ ਜੀ ਇਹ ਜਿਵੇਂ ਗਨੀ ਖਾਨ, ਨਬੀ ਖਾਨ, ਮੋਤੀ ਲਾਲ ਮਹਿਰਾ ਤੇ ਕਰੋੜਾਂ ਰੁਪਏ ਦੇ ਫੁੱਲਾਂ ਨਾਲ ਹਰਮੰਦਰ ਸਾਹਿਬ ਦੀ ਸੇਵਾ ਕਰਨ ਵਾਲੇ ਕੇ ਸ਼ਰਮਾ ਆਦਿ ਸਿੱਖ ਕਿਉਂ ਨਹੀਂ ਹਨ? ਅੱਜ ਜਦੋਂ ਮੈਂ ਇੱਕ ਲਾਈਨ ਪੜ੍ਹੀ ਮੈਂ ਕਿਹਾ ਉਹ ਇਹ ਇਕੱਲਾ ਮੋਹਨ ਭਾਗਵਤ ਦਾ ਕੁੱਤਾ ਹੀ ਨਹੀਂ ਹੈ, ਕੇ ਸ਼ਰਮਾ ਪਤਾ ਨਹੀਂ ਕੌਣ ਹੈ। ਹਾਲਾਂ ਪਿੱਛੇ ਜੇ ਸੀ ਕਿ ਜੀ ਉਹ ਕਰੋੜਾਂ ਦੇ ਫੁੱਲ ਜਿਹੜੇ ਨੇ ਉਹ ਕੇ ਸ਼ਰਮਾ ਨੂੰ ਵੀ ਹੁਣ ਜਿਹੜਾ ਉਹ ਅੰਮ੍ਰਿਤਧਾਰੀ ਸਿੱਖਾਂ ਦੇ ਬਰਾਬਰ ਲਿਆ ਕੇ ਖੜਾ ਕਰ ਰਹੇ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਉਹ ਉਹਨਾਂ ਨੇ ਅੰਮ੍ਰਿਤਧਾਰੀ ਕੇਸਾਧਾਰੀ ਖਾਲਸਾ ਦਾ ਗੁਰੂ ਨੇ ਇੱਕ ਵਿਸ਼ੇਸ਼ ਕਾਰਜ ਲਈ ਬਣਾਇਆ ਸੀ, ਜੋ ਕਿ ਠੀਕ ਹੈ। ਬਾਕੀ ਗੁਰੂ ਨਾਨਕ ਨਾਮ ਦੇਵਾ ਜਿਹੜਾ ਵਿਸ਼ਵਾਸ ਕਰੇ, ਸ਼ਰਧਾ ਰੱਖੇ, ਉਹ ਸਿੱਖ ਹੈ। ਹੁਣ ਇਹ ਤਾਂ ਰਿਲੀਜੀਅਸ ਪੱਖ ਹੈ। ਇਦਾਂ ਦੀ ਇੱਕ ਬਿਆਨਬਾਜ਼ੀ ਪੋਲੀਟੀਕਲ ਐਸਪੈਕਟ ਤੋਂ, ਹਾਲਾਂਕਿ ਅਸੀਂ ਦੋਨੋਂ ਟੌਪਿਕ ਡਿਸਕਸ ਕਰਨਾ ਚਾਹੁੰਦੇ ਹਾਂ ਪਰ ਮੈਂ ਘੜੀ ਵੱਲ ਦੇਖ ਰਿਹਾ, ਇਸ ਲਈ ਪੋਲੀਟੀਕਲ ਜਿਹੜਾ ਗੁਰਪ੍ਰੀਤ ਸਿੰਘ ਨਾਂ ਦੇ ਬੰਦੇ ਨੇ ਹਿੰਦੁਸਤਾਨ ਟਾਈਮਸ ਦੇ ਵਿੱਚ ਜਿਹੜਾ ਕਾਲਮ ਲਿਖਿਆ, ਕਰੈਕਟਿੰਗ ਫਾਲਟ ਲਾਈਨਸ ਟੂ ਫਰੇਮ ਸਿੱਖ ਨੈਰੇਟਿਵ ਬੇਸਡ ਔਨ ਗੁਰਬਾਣੀ, ਇਸ ਦਾ ਮੈਂ ਅੱਜ ਜ਼ਿਕਰ ਨਹੀਂ ਕਰਾਂਗਾ। ਪਰ ਮੈਂ ਪਹਿਲਾਂ ਇਹਦੀ ਮੋਹਨ ਭਾਗਵਤ ਦੇ ਦੁਮਛੱਲੇ ਦੀ ਖਬਰ ਲੈ ਲਾਂ ਵੀ ਪਹਿਲੀ ਗੱਲ ਤੇ ਵੀ ਤੂੰ ਜਿਹੜੀ ਗੱਲ ਕਹਿ ਰਿਹਾ ਹੈ ਇਹ ਜਰਾ ਆਪਣੇ ਨਾਮਧਾਰੀ ਜਿਨ੍ਹਾਂ ਦੀ ਗੱਦੀ ਦੇ ਨਾਂ ਥੱਲੇ ਤੂੰ ਫਰਾਡ ਕਰਕੇ ਜਾਂ ਗੁੰਡਾਗਰਦੀ ਕਰਕੇ ਜਿਹੜਾ ਇਹ ਹਥਿਆਈ, ਈਵਨ ਬਲੱਡ ਸ਼ੈਡ ਵੀ ਹੋਇਆ, ਪਿਛਲੇ ਵਾਲੇ ਸਾਧ ਦੀ ਨਾਮਧਾਰੀ ਮੁਖੀ ਦੀ ਪਤਨੀ ਘਰ ਵਾਲੀ ਮਾਰੀ ਗਈ, ਕੀ ਹੋਇਆ ਵੀ ਪਹਿਲਾਂ ਤਾਂ ਤੂੰ ਦੱਸ ਵੀ ਰਾਮ ਸਿੰਘ ਦੀ ਕੋਟ ਦਿਖਾ ਜਿਨ੍ਹਾਂ ਨੂੰ ਤੁਸੀਂ ਸਤਿਗੁਰੂ ਬਣਾਇਆ ਹੋਇਆ ਹੈ ਕਿ ਭਾਈ ਉਹਨੇ ਇਹ ਕਿਹਾ ਹੋਏ ਕਿ ਇਵੇਂ ਹੈ। ਪਹਿਲਾਂ ਤਾਂ ਤੂੰ ਆਪਣੇ ਨਾਮਧਾਰੀਆਂ ਦੇ ਹੀ ਲਿਟਰੇਚਰ ਚੋਂ ਦਿਖਾ ਕਿ ਭਾਈ ਇਹ ਜਿਹੜੇ ਤੋਪਾਂ ਮੂਰੇ ਖਲੋਣ ਵਾਲੇ ਜਿਨ੍ਹਾਂ ਨੂੰ ਤੁਸੀਂ ਵੱਡਾ ਰੁਤਬਾ ਦਿੰਦੇ ਹੋ, ਔਰ ਹੈ ਸਿੱਖਾਂ ਲਈ ਵੀ ਇਹ ਵੱਡੀ ਗੱਲ ਹੈ ਕਿ ਭਾਈ ਉਹ ਤੋਪਾਂ ਸਾਹਮਣੇ ਖਲੋਤੇ। ਬਿਲਕੁਲ। ਫਿਰ ਜੇ ਅਸੀਂ ਸਿੱਖ ਤੇ ਗੁਰੂ ਦੇ ਰਿਸ਼ਤੇ ਦੀ ਗੱਲ ਕਰਦੇ ਹਾਂ ਤੇ ਸਿੱਖ ਤੇ ਗੁਰੂ ਦਾ ਰਿਸ਼ਤਾ ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਰਿਸ਼ਤਾ ਸਿੱਖ ਤੇ ਗੁਰੂ ਦਾ ਭਾਣੇ 'ਚ ਰਹਿਣ ਦਾ ਹੈ, ਗੁਰੂ ਦੇ ਹੁਕਮ ਦੇ ਵਿੱਚ ਰਹਿਣ ਦਾ, ਤੇ ਗੁਰੂ ਦਾ ਹੁਕਮ ਜਿਹੜਾ ਇਹੀ ਸਿੱਖ ਬਣਾਉਂਦਾ ਜਿਹੜਾ ਗੁਰੂ ਕਹਿੰਦਾ। ਤੇ ਹੁਣ ਜਿਸ 10ਵੇਂ ਪਾਤਸ਼ਾਹ ਦੇ ਨਾਲ ਇਹ ਗੁਰੂ ਨਾਨਕ ਜੋਤ ਦਾ ਮਿਸ਼ਨ ਉਸ ਧਰਤੀ ਦੇ ਉੱਤੇ ਮੁਕੰਮਲ ਹੁੰਦਾ ਹੈ, 10ਵੇਂ ਪਾਤਸ਼ਾਹ ਤਾਂ ਇਹ ਫਰਮਾਉਂਦੇ ਨੇ ਕਿ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹਿ, ਕਿ ਭਾਈ ਪਹਿਲਾ ਖੰਡੇ ਦੀ ਪਾਹੁਲ। ਫਿਰ ਕੱਲਾ ਇਹੀ ਨਹੀਂ ਕਿ ਭਾਈ ਇਹ ਤਾਂ ਕੇਸ ਔਰ ਅੰਮ੍ਰਿਤ ਦੋਨਾਂ ਨੂੰ ਡਿਨਾਈ ਕਰ ਰਿਹਾ। ਗੁਰੂ ਸਾਹਿਬ ਤੇ ਈਵਨ ਕੇਸ ਰੱਖ ਕੇ ਜਿਹੜਾ ਅੰਮ੍ਰਿਤ ਨਹੀਂ ਛਕਦਾ, ਉਹਨਾਂ ਪ੍ਰਥਾਏ ਸਾਡੇ ਰਹਿਤਨਾਮੇ ਉਹੀ ਵਚਨ ਨੇ। 10ਵੇਂ ਪਾਤਸ਼ਾਹ ਤੋਂ ਸਵਾਲ ਪੁੱਛਿਆ ਜਾਂਦਾ ਸੀ, ਉਹ ਜਵਾਬ ਦਿੰਦੇ ਸੀ। ਵਿਦਵਾਨ ਸਿੱਖ ਭਾਈ ਪ੍ਰਹਿਲਾਦ ਹੋਣ, ਭਾਈ ਨੰਦ ਲਾਲ ਹੋਏ, ਭਾਈ ਕੇਸਰ ਸਿੰਘ ਛੱਬਰ, ਭਾਈ ਨੰਦ ਲਾਲ, ਭਾਈ ਦਇਆ ਸਿੰਘ, ਜਿਨ੍ਹਾਂ ਦੇ ਨਾਂ ਦੇ ਉੱਤੇ ਸਾਰੇ ਰਹਿਤਨਾਮੇ ਨੇ, ਉਹਨੂੰ ਕਰਦੇ ਸੀ। ਤੇ ਇੱਕ ਉਹਨਾਂ ਦਾ ਹੁਕਮ ਹੈ ਕਿ ਬਿਨ ਪਾਹੁਲ ਜੋ ਕੇਸ ਧਰੇ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿਖ। ਇਹੀ ਨਹੀਂ ਕਿ ਭਾਈ ਇਹ ਜਿਹੜਾ ਕੇਸ ਰੱਖਣੇ ਜ਼ਰੂਰੀ ਹੈ, ਈਵਨ ਕੇਸ ਰੱਖ ਕੇ ਜੇ ਕੋਈ ਅੰਮ੍ਰਿਤ ਨਹੀਂ ਛਕਦਾ ਉਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਵੀ ਉਹ ਭੇਖੀ ਹੈ, ਮੂਰਖ ਹੈ। ਔਰ 5 ਕਕਾਰਾਂ ਦੀ ਗੱਲ, ਜੇ ਇਸ ਦੇ ਵਿੱਚ ਕੇਸ ਸੁਪਰੀਮ ਇਹ ਜਿਹੜਾ ਕਹਿੰਦਾ ਵੀ ਮੋਨੇ ਵੀ ਨੇ ਔਰ ਉਹ ਫਲਾਣਾ ਕਿਹੜਾ ਕੇਸੀ ਸ਼ਰਮਾ। ਹੁਣ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਜਿਹਦੇ ਚ ਫਾਰਸੀ ਜ਼ਿਆਦਾ ਇਸਤੇਮਾਲ ਹੈ, ਉਹਦੇ ਚ ਉਹਨਾਂ ਨੇ ਫਰਮਾਇਆ ਨਿਸ਼ਾਨੇ ਸਿੱਖੀ ਈ 5 ਹਰਫ ਕਾਫ ਹਰਗਿਜ਼ ਨਾ ਬਾਸ਼ਾ ਦੀ 5 ਮੁਆਫ, ਕੜਾ ਕਾਰਦ ਕਛ ਕੰਗਾ ਬਿਦਾਂ ਬਿਨਾ ਕੇਸ ਹੀ ਚਸਤ ਜੁਮਲਾ ਨਿਸ਼ਾਨ। ਕਿ ਭਾਈ ਸਿੱਖੀ ਦੇ 5 ਨਿਸ਼ਾਨ ਨੇ, ਨਿਸ਼ਾਨੇ ਸਿੱਖੀ ਈ 5 ਹਰਫ ਕਾਫ ਜਿਹੜੇ ਕਾਫ ਤੋਂ ਸ਼ੁਰੂ ਹੁੰਦੇ ਨੇ, ਪਰਸ਼ੀਅਨ ਪੰਜਾਬੀ ਚ ਅਸੀਂ ਕੱਕਾ ਕਵਾਂਗੇ। ਨਿਸ਼ਾਨੇ ਸਿੱਖੀ ਈ 5 ਹਰਫ ਕਾਫ ਹਰਗਿਜ਼ ਨਾ ਬਾਸ਼ਾ ਦੀ 5 ਮੁਆਫ, ਇਹਨਾਂ ਦੀ ਕੋਈ ਮਾਫੀ ਨਹੀਂ। ਕੜਾ ਕਾਰਦ ਕਛ ਕੰਗਾ ਬਿਦਾਂ, ਕਿ ਕੜਾ
ਕਛਹਿਰਾ, ਕਿਰਪਾਨ, ਕੰਘਾ, ਇਹ 4 ਪਰ ਬਿਨਾ ਕੇਸ ਹੇਚਸਤ ਜੁਮਲਾ ਨਿਸ਼ਾਨ। ਇਹ 4 ਕਕਾਰ ਵੀ ਜਿਹੜੇ ਗਿਣਾਏ ਨੇ ਇਹਨਾਂ ਦੀ ਤਾਂ ਹੀ ਅਹਿਮੀਅਤ ਹੈ ਜੇ ਕੇਸ ਨੇ। ਬਿਲਕੁਲ ਜੇ ਤੁਸੀਂ ਕਹੋ ਜੀ ਅਸੀਂ 4 ਰੱਖੇ ਨੇ, ਕਿਰਪਾਨ ਵੀ ਹੈ, ਕੜਾ ਵੀ ਹੈ, ਕੰਘਾ ਵੀ ਹੈ, ਕੇਸ ਨਹੀਂ ਨੇ, ਉਹਨਾਂ ਕਿਹਾ ਬਿਨਾ ਕੇਸ ਹੇਚਸਤ ਜੁਮਲਾ ਨਿਸ਼ਾਨ। ਹੁਣ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ, ਭਾਈ ਦਿਆਲ ਸਿੰਘ ਦਾ ਰਹਿਤਨਾਮਾ। ਬਿਲਕੁਲ ਹੁਣ ਇਸ ਸਾਰੇ ਤੋਂ ਬਾਅਦ ਜੇ ਇਸ ਕਿਸਮ ਦੀ ਕੋਈ ਹਿਕਾਮਤ ਕਰ ਸਕਦਾ ਹੈ ਤੇ ਇੱਥੇ ਵੀ ਸ਼ਿਕਾਗੋ ਜਿਵੇਂ ਮੈਂ ਕਿਹਾ ਇਹ ਤੁਰਿਆ ਫਿਰਦਾ ਸੀ। ਸੋ ਇਹ ਸਾਨੂੰ ਪਛਾਣਨ ਦੀ ਲੋੜ ਹੈ। ਹੁਣ ਜਾਂ ਤਾਂ ਇਹਨਾਂ ਦਾ ਇਲਾਜ ਤਾਂ ਹੈ, ਲੇਕਿਨ ਇਹ ਹੈ ਕਿ ਭਾਈ ਕਈ ਚੀਜ਼ਾਂ ਦਾ ਧਿਆਨ ਵੀ ਰੱਖਣ ਵਾਲੀ ਗੱਲ ਹੈ। ਲੇਕਿਨ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਢੁਕਵੀਂ ਸਜ਼ਾ ਵੀ ਮਿਲਣੀ ਚਾਹੀਦੀ ਹੈ ਜਿਸ ਕਿਸਮ ਦੀਆਂ ਕਰਤੂਤਾਂ ਕਰਦੇ ਨੇ। ਲੇਕਿਨ ਇਸ ਵੇਲੇ ਜਿਹੜੀ ਸਭ ਤੋਂ ਅਹਿਮੀਅਤ ਵਾਲੀ ਗੱਲ ਨੈਰੇਟਿਵ ਹੈ ਕਿ ਭਾਈ ਸਾਡੇ ਸਾਹਮਣੇ ਗੁਰੂ ਕਾ ਖਾਲਸਾ, ਜਿਸ ਖਾਲਸੇ ਨੂੰ ਗੁਰੂ ਨੇ ਆਪਣਾ ਆਪਾ ਦੇ ਦਿੱਤਾ, ਆਪਣਾ ਆਪ, ਖਾਲਸਾ ਮੇਰੋ रूप है खास, खालसे में हों करो निवास, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। ਹੁਣ ਇਹ ਅੱਜ ਉਸ 5 ਕਕਾਰੀ ਰੂਪ ਤੋਂ ਭਟਕਾਣਾ ਚਾਹੁੰਦੇ ਨੇ। ਇਹ ਸਿੱਖੀ ਸਰੂਪ ਨੂੰ ਵੀ ਇਹ ਕਹਿ ਰਹੇ ਨੇ ਜੀ ਕੋਈ ਜ਼ਰੂਰੀ ਨਹੀਂ ਹੈ। ਦੇਖੋ ਨਬੀ ਖਾਨ, ਉਹ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ, ਇਹ ਤਾਂ ਸਾਰੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਸਨ, ਗੁਰੂ ਸਾਹਿਬ ਨਾਲ ਪਿਆਰ ਕਰਦੇ ਸੀ, ਸ਼ਰਧਾ ਰੱਖਦੇ ਸੀ, ਪਰ ਉਹਨਾਂ ਨੇ ਮੁਸੀਬਤ ਦੇ ਵੇਲੇ ਆ ਕੇ ਨਾਲ ਖਲੋਤੇ, ਪਰ ਉਹ ਐਵਰੀ ਇੰਚ ਮੁਸਲਮਾਨ ਸਨ। ਔਰ ਗੁਰੂ ਸਾਹਿਬ ਨੇ ਕਦੇ ਵੀ ਉਹਨਾਂ ਦੇ ਉੱਤੇ ਇਹ ਨਾਫਿਜ਼ ਨਹੀਂ ਕੀਤਾ ਕਿ ਜੀ ਉਹਨਾਂ ਨੂੰ ਤੁਸੀਂ ਜਿਹੜਾ ਉਹ ਕਨਵਰਟ ਕਰਨਾ ਹੈ ਸਿੱਖੀ ਦੇ ਵਿੱਚ। ਇਹ ਸਾਡਾ ਅੱਜ ਹੀ ਜਿਵੇਂ ਅੱਜ ਖਬਰ ਕਿ ਨਵਾਬ ਮਲੇਰਕੋਟਲਾ ਜਿਹਨੇ ਸ਼ੇਰ ਮੁਹੰਮਦ ਖਾਨ, ਜਿਹਨੇ ਕਦੇ ਸਾਹਿਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਿਆ ਸੀ, ਉਹਨਾਂ ਦੇ ਖਾਨਦਾਨ ਦੀ ਅਖੀਰਲੀ ਔਰਤ, ਉਹਦਾ ਬੇਗਮ ਦਾ ਨਾਮ ਵੀ ਹੈ, ਉਹ ਅੱਜ ਚੜ੍ਹਾਈ ਕਰ ਗਈ ਹੈ। ਔਰ ਸਾਰੀ ਮੀਡੀਆ ਨੇ, ਸਿੱਖ ਮੀਡੀਆ ਨੇ ਕਿਹਾ ਕਿ ਭਾਈ ਸਾਨੂੰ ਇਹ ਕਦੇ ਨਹੀਂ ਭੁੱਲ ਸਕਦਾ ਕਿ ਭਾਈ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ। ਹੁਣ ਅਸੀਂ ਇਹ ਕਹੀਏ ਵੀ ਸ਼ੇਰ ਮੁਹੰਮਦ ਖਾਨ ਨੇ ਤਾਂ ਕੇਸ ਨਹੀਂ ਸੀ ਰੱਖੇ ਹੋਏ ਜਾਂ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ, ਇਸ ਲਈ ਅੱਜ ਜੇ ਕੋਈ ਸਿੱਖ ਦਾ ਪੁੱਤਰ ਜਿਹੜਾ ਉਹ ਵਾਲ ਨਹੀਂ, ਕੇਸ ਨਹੀਂ ਰੱਖਦਾ ਜਾਂ ਅੰਮ੍ਰਿਤ ਨਹੀਂ, ਜਾਂ ਉਹ ਵੀ ਇਕੁਅਲੀ ਹੈ। ਇਹ ਹਾਲਾਂ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਨਹੀਂ ਮੰਨਦੇ ਹੈ। ਇਹ ਤਾਂ ਆਪਣੇ ਆਪ ਨੂੰ ਜਾਗਤ ਗੁਰੂ, ਸਤਿਗੁਰੂ, ਇਹਨਾਂ ਦੀ ਤੁਸੀਂ ਕੂਕਿਆਂ ਦੀ ਅਰਦਾਸ ਦੇਖੋ। ਜਦੋਂ ਗੁਰੂ ਗ੍ਰੰਥ ਸਾਹਿਬ 10ਵੇਂ ਪਾਤਸ਼ਾਹ ਦਾ ਨਾਮ ਲੈ ਕੇ ਫਿਰ ਇਹ ਕਹਿਣਗੇ ਬਾਬਾ ਬਾਲਕ ਸਿੰਘ ਜੀ ਸਿਮਰਿਏ ਜਨ ਜੰਮ ਤੇ ਲਿਆ ਛਡਾਏ, ਬਾਬਾ ਰਾਮ ਸਿੰਘ ਜੀ ਸਿਮਰਿਏ ਜਨ ਮਾਰਗ ਦਿਆ ਬਤਾਏ। ਇਹਨਾਂ ਨੂੰ 10 ਗੁਰੂਆਂ ਨੇ ਨਾ ਮਾਰਗ ਦੱਸਿਆ ਨਾ ਜੰਮ ਤੋਂ ਛਡਾਇਆ। ਸੋ ਇਹ ਮੈਨੂੰ ਇਹ ਵੈਸੇ ਹੈਰਾਨੀ ਹੈ ਵੀ ਜਿਵੇਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ ਵੀ ਇਹ ਸਿੱਖ ਨਹੀਂ ਨੇ, ਜਾਂ ਸੌਦਾ ਸਾਧ ਵਾਲੇ ਦੇ ਆਇਆ ਵੀ ਇਹ ਅੱਜ ਤੱਕ ਇਸ ਕਿਸਮ ਦੇ ਫਰੋਡੀਆਂ ਨੂੰ ਸਿੱਖੀ ਦੇ ਵਿੱਚ ਵਾੜਿਆ ਕਾਹਦੇ ਲਈ ਹੋਇਆ। ਬਿਲਕੁਲ। ਔਰ ਇਹ ਜ਼ਰੂਰੀ ਹੈ ਵੀ ਹਾਲਾਂਕਿ ਇਸ ਦੇ ਉੱਤੇ ਈਵਨ ਗਿਆਨੀ ਹਰਪ੍ਰੀਤ ਸਿੰਘ ਨੇ ਹਲਕਾ ਜਿਹਾ ਇੱਕ ਬਿਆਨ ਦਿੱਤਾ, ਉਹ ਕੋਈ ਬਹੁਤਾ ਉਹਦਾ ਵੇਟ ਨਹੀਂ ਸੀ, ਪਰ ਅਸੀਂ ਉਹ ਦੂਸਰਾ ਜਿਹੜਾ ਸ਼ਤੂੰਗੜਾ ਗੁਰਪ੍ਰੀਤ ਸਿੰਘ ਪੋਲੀਟੀਕਲ ਈਡੀਅਮ 'ਚ ਜਿਹੜਾ ਉਹ ਗੁਰਬਾਣੀ 'ਚ ਫਾਲਟ ਲਾਈਨ ਦੱਸ ਰਿਹਾ ਹੈ ਖਾਲਿਸਤਾਨ ਨੂੰ, ਉਹਦੀ ਵੀ ਖਬਰ ਲਵਾਂਗੇ ਆਉਣ ਵਾਲੇ ਦਿਨਾਂ 'ਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਸਾਡੇ ਇੱਕ ਵੀਅਰ ਭੈਣ ਜੀ ਕਿਰਨ ਕੌਰ ਖਾਲਸਾ ਜੀ ਨੇ ਬੀਤੇ ਦਿਨ ਦੀਆਂ ਜਿਹੜੀਆਂ
ਵਾਪਰੀਆਂ ਕੁਝ ਖਬਰਾਂ ਤੇ ਆਪਣੀ ਜਿਹੜੀ ਟਿੱਪਣੀ ਭੇਜੀ ਹੈ, ਜਿਸ ਨੂੰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ YouTube ਦੇ ਉੱਪਰ ਜਾਂ Facebook ਤੇ ਜਿਹੜੇ ਮੈਸੇਜ ਨੇ ਉਹ ਆਪਾਂ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਡੇ ਸਾਰੇ ਸੈਗਮੈਂਟਸ ਦੇ ਥੱਲੇ ਕਮੈਂਟ ਦਿੰਦੇ ਨੇ, ਸੁਝਾਅ ਦਿੰਦੇ ਨੇ। ਕੁਛ ਤੇ ਕਮੈਂਟਸ sos@tv84.tv ਤੇ ਵੀ ਆਉਂਦੇ ਨੇ। ਅਸੀਂ ਜ਼ਰੂਰੀ ਨਹੀਂ ਕਿ ਹਰ ਲਿਖਤ ਨੂੰ ਪੜ੍ਹਦੇ ਹੋਈਏ ਪਬਲਿਕ ਜਿਵੇਂ ਅਸੀਂ ਡਿਸਕਸ਼ਨ 'ਚ ਲਿਆਈਏ, ਲੇਕਿਨ ਅਸੀਂ ਆਪਣੇ ਗਿਆਨ ਹਿੱਤ ਜ਼ਰੂਰ ਉਸ ਨੂੰ ਪੜ੍ਹਦੇ ਵੀ ਹਾਂ। ਔਰ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਬਾਕੀ ਸੈਗਮੈਂਟਸ ਦੇ ਵਿੱਚ ਕਿਤੇ ਨਾ ਕਿਤੇ ਉਸ ਦਾ ਜ਼ਿਕਰ ਕਰੀਏ। ਔਰ ਜਦੋਂ ਸਾਡੀਆਂ ਭੈਣਾਂ ਸਾਨੂੰ ਲਿਖਦੀਆਂ ਨੇ, ਇਹ ਹੋਰ ਵੀ ਖੁਸ਼ੀ ਹੁੰਦੀ ਹੈ ਮੈਨੂੰ ਕਿ ਇੱਕ ਇੰਟੈਲੈਕਚੁਅਲ ਲੈਵਲ ਦੀ ਜਿਹੜੀ ਡਿਬੇਟ ਹੈ ਉਹ ਸਾਡੇ ਵੀਰਾਂ ਭੈਣਾਂ 'ਚ ਇਸ ਮੁੱਦੇ ਦੇ ਉੱਤੇ ਜਿਹੜੀ ਖਾਲਿਸਤਾਨ ਵੀ ਔਰ ਜੋ ਆਲੇ ਦੁਆਲੇ ਚੱਲ ਰਿਹਾ। ਸੋ TV84 ਇੱਕ ਪਲੇਟਫਾਰਮ ਹੈ ਜਿਹਦੇ ਰਾਹੀਂ ਅਸੀਂ ਹਰ ਇੱਕ ਦੇ ਇਨਪੁਟ, ਸਾਡੇ ਪਾਕਿਸਤਾਨੀ ਵੀਰ ਭੈਣਾਂ ਵੀ ਲਿਖਦੇ ਨੇ, ਮੁਸਲਮਾਨ ਵੀਰ ਭੈਣਾਂ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੋਂ। ਇਹਦੇ ਬੀਬੀ ਕਿਰਨ ਕੌਰ ਖਾਲਸਾ ਜੀ ਦੀ ਲਿਖਤ ਹੈ। ਉਹਨਾਂ ਨੇ ਇਨਫੈਕਟ ਹਾਈਲਾਈਟ ਤਾਂ 2-3 ਖਬਰਾਂ ਨੂੰ ਹੀ ਕੀਤਾ ਵੀ ਅਸੀਂ ਉਸ ਦੇ ਉੱਤੇ ਕਮੈਂਟ ਕਰੀਏ, ਪਰ ਮੈਂ ਦੇਖ ਰਿਹਾ ਵੀ ਵਕਤ ਬਹੁਤਾ ਕਮੈਂਟ ਤਾਂ ਨਹੀਂ ਹੋਏਗਾ। ਮੈਂ ਉਹਨਾਂ ਨੂੰ ਐਨਕਰੇਜ ਵੀ ਕਰਨਾ ਚਾਹੁੰਦਾ ਕਿ ਉਹ ਲਿਖਣ ਔਰ ਉਹਨਾਂ ਦੀ ਮੈਂ ਲਿਖਤ ਹੀ ਸਾਂਝੀ ਕਰ ਦਿੰਦਾ। ਔਰ ਉਹਨਾਂ ਨੇ ਫਤਿਹ ਬੁਲਾ ਕੇ ਤੁਹਾਨੂੰ ਵੀ ਔਰ ਮੈਨੂੰ ਵੀ, ਨੀਲਮ ਭੈਣ ਉਹਨਾਂ ਨੇ ਕਿਹਾ, ਭੈਣ ਜੀ I got encouraged to sharing 2 important news both relating to RSS and my comments about Bhagwat, Dr. Jayashankar and Sanjay Deekshit. ਇਹਨਾਂ ਤਿੰਨਾਂ ਦੇ ਬਾਰੇ। First is about the ban. Kerala High Court bans RSS. The ban was in place before too in the past and it got only reinforced and refreshed again. ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਵੀ ਇਹ ਖਬਰ ਦੇ। ਉਹਨਾਂ ਨੇ ਕਿਹਾ ਜੀ ਕੇਰਲਾ ਹਾਈ, ਇਹ ਖਬਰ ਵੀ ਸੀ ਡੀਟੇਲ ਦੇ ਵਿੱਚ ਕਿ ਕੇਰਲਾ ਹਾਈ ਕੋਰਟ ਨੇ RSS ਦੇ ਉੱਤੇ ਪਾਬੰਦੀ ਲਾਈ ਹੈ ਕਿ ਵੀ ਇਹ ਨਫ਼ਰਤ ਫੈਲਾਉਂਦਾ ਹੈ, ਸਮਾਜ ਦੇ ਨੂੰ ਵੰਡਦਾ ਹੈ। ਇਹ ਹਾਲਾਂ ਪਹਿਲਾਂ ਵੀ ਸੀ, ਲੇਕਿਨ ਇਹ ਜਦੋਂ ਕੋਈ ਡਿਸੀਜਨ ਦੁਬਾਰਾ ਆਉਂਦਾ ਤਾਂ ਦਿਸ ਲਾਈਕ ਰੀਇਨਫੋਰਸਿੰਗ। ਫਿਰ ਉਹਨਾਂ ਨੇ ਕਿਹਾ ਵੀ ਦੂਸਰਾ ਭਗਵੰਤ ਦਾ ਜਿਹੜਾ ਭਾਗਵਤ, ਮੋਹਨ ਭਾਗਵਤ ਦਾ ਕਮੈਂਟ ਹੈ ਜਿਹੜਾ ਉਹਨੇ ਮਨੀਪੁਰ ਬਾਰੇ ਕਿਹਾ ਸੀ ਕਿ ਜੀ ਉੱਥੇ ਬਾਹਰਲੇ ਮੁਲਕਾਂ ਦੀ ਮੁਦਾਖਲਤ ਹੈ, ਉਸ ਦੇ ਉੱਤੇ ਉਹਨਾਂ ਦੇ ਜਿਹੜੇ ਟ੍ਰਾਈਬਲ ਲੀਡਰ ਨੇ ਉਹਨਾਂ ਨੇ ਰਿਸਪੌਂਸ ਕੀਤਾ। RSS ਚੀਫ ਮੋਹਨ ਭਾਗਵਤ while addressing the annual Vijayadashmi celebrations in Maharashtra's Nagpur on October 24th on Manipur crisis said some external forces were involved in the Manipur violence. ਹਾਲਾਂ ਇਹ ਪੂਰਾ ਵਾਇਲੈਂਸ ਦਾ ਪ੍ਰਦਰਸ਼ਨ ਕਰਦੇ ਨੇ। 24 ਅਕਤੂਬਰ ਨੂੰ ਸ਼ਸਤਰ ਪੂਜਾ ਦੇ ਨਾਂ ਥੱਲੇ ਬੰਦੂਕਾਂ, ਗਨਜ਼, ਕਾਰਬਾਈਨਸ ਤੱਕ ਰੱਖੀਆਂ ਹੁੰਦੀਆਂ। ਪੰਜਾਬ 'ਚ ਵੀ ਇਹ ਜਲੂਸ ਕੱਢਦੇ ਰਹੇ ਨੇ ਹਥਿਆਰਾਂ ਦੇ ਨਾਲ। ਨਾਗਪੁਰ 'ਚ ਤਾਂ ਬਹੁਤ ਵੱਡਾ ਇਸ ਕਿਸਮ ਦਾ, ਉਹਨੂੰ ਵਿਜੇ ਦਸ਼ਮੀ ਦਿਵਸ ਨੂੰ ਹੀ ਸ਼ਸਤਰ ਪੂਜਾ ਦਿਵਸ ਕਹਿੰਦੇ ਨੇ। ਤੇ ਉਦੋਂ ਮੋਹਨ ਭਾਗਵਤ ਨੇ ਉਹ ਐਡਰੈਸ ਕਰਦਾ ਜਿਹਨੂੰ ਭਾਰਤ ਦੇ ਸਰਕਾਰੀ ਚੈਨਲ ਵੀ ਲਾਈਵ ਉਹਦੀ ਸਪੀਚ ਚਲਾ ਰਹੇ ਹੁੰਦੇ ਨੇ। ਉਹਨੇ ਕਿਹਾ ਜੀ ਮਨੀਪੁਰ ਵਾਲਾ ਜਿਹੜਾ ਹੈ ਇਹ ਤਾਂ ਬਾਹਰਲੇ ਮੁਲਕਾਂ ਦੀ ਇਸ ਦੇ ਵਿੱਚ ਸਾਜ਼ਿਸ਼ ਹੈ। ਐਂਡ ਇਨ ਰਿਸਪੌਂਸ ਟੂ ਭਾਗਵਤ's comments, Manipur's tribal body, Indigenous Tribal Leaders Forum senior spokesman Ginza Walzon said that there were no clashes between majority Maitis and Kuki Zo tribals in all the years before BJP and Biren Singh comment. ਉਹਨਾਂ ਨੇ ਕਿਹਾ ਜੀ ਕਦੇ ਵੀ ਇੱਥੇ 3 ਉੱਥੇ ਮੇਨ ਕਬੀਲੇ ਨੇ, ਮਾਈਟੀਜ਼ ਨੇ, ਕੁਕੀ ਨੇ ਔਰ ਜ਼ੋ ਕਬੀਲਾ, ਕਿ ਇਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਇੱਥੇ ਕਦੇ ਵੀ ਕੋਈ ਆਪਸੀ ਟਕਰਾਅ ਨਹੀਂ ਹੋਇਆ ਜਾਂ ਦੂਜਾ। ਫਿਰ ਉਹਨਾਂ ਨੇ ਭੈਣ ਜੀ ਨੇ ਕਿਹਾ ਵੀ ਮੇਰੇ ਭਾਗਵਤ ਬਾਰੇ ਕਮੈਂਟ ਨੇ। I wish before talking about Manipur, Bhagwat would have had listened to a few fearless journalists in India who have heavily criticized RSS for being highly active in Manipur area since 1980s and the genocide of Christian Kuki tribe. A few fearless Indian journalists have reported roughly 2 months ago that last Kuki family was also moved to the camp. Therefore, it can safely be concluded that RSS has been able to grab the whole land in Manipur. ਉਹਨਾਂ ਨੇ ਭੈਣ ਜੀ ਨੇ ਕਿਹਾ ਵੀ ਕਾਸ਼ ਇਹ ਮੋਹਨ ਭਾਗਵਤ ਨੇ ਇਹ ਦੇਖਿਆ ਹੋਇਆ ਕਿ ਭਾਈ ਕਿਵੇਂ ਇਹ ਸਾਰਾ ਜੈਨੋਸਾਈਡ ਚੱਲ ਰਿਹਾ ਸੀ ਔਰ ਉਹਨਾਂ ਨੂੰ ਇਹ ਸਭ ਇਹਨਾਂ ਨੂੰ ਪਤਾ ਹੈ ਜੀ, ਇਹ ਖੁਦ ਹੀ ਕਰ ਰਹੇ ਨੇ। ਉਹ ਬੇਸ਼ੱਕ ਕੁਛ ਵਿਚਾਰੇ ਜਰਨਲਿਸਟ ਜਿਹੜੇ ਬੇਬਾਕ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਇਹਨਾਂ ਨੇ ਤਾਂ ਉਹ ਕੁਕੀ ਟਰਾਈਬ ਖਾਸ ਤੌਰ 'ਤੇ ਉਸ ਦਾ ਸਰਵਨਾਸ਼ ਕਰਨਾ ਹੈ ਕਿਉਂਕਿ ਉਹ ਈਸਾਈਅਤ 'ਚ ਨੇ। ਔਰ ਫਿਰ ਉਹਨਾਂ ਨੇ ਕਿਹਾ ਆਫਟਰ ਆਲ RSS ਹੈਜ਼ 68,000 ਬ੍ਰਾਂਚਿਸ ਅਲੋਨ ਇਨ ਇੰਡੀਆ, 60,000 ਉਹਨਾਂ ਦੀਆਂ ਬ੍ਰਾਂਚਿਸ ਨੇ। ਫਿਰ ਉਹਨਾਂ ਨੇ ਜੈ ਸ਼ੰਕਰ ਬਾਰੇ
उन्होंने कहा फाइनली माई कमेंट्स अबाउट डॉक्टर एस जयशंकर when Nupur Sharma case of suspension happened, Jayashankar went underground and disappeared from the screens and gave no statement at all. He only came out later to say that we have good relations with Arab countries and we have convinced Muslims that steps have been taken. ਮੋਦੀ ਨੇ ਤਾਂ ਕਿਹਾ ਸੀ ਇਸਲਾਮਿਕ ਕੰਟਰੀਜ਼ ਲਵ ਮੀ, ਔਰ ਇਹ ਐਸ ਜੈ ਹੁਣ ਵੀ ਆ ਜਦੋਂ ਦਾ ਕਤਰ ਮੁੱਦਾ ਹੋਇਆ ਐਸ ਜੈਸ਼ੰਕਰ ਬਿਲਕੁਲ ਗਾਇਬ ਹੈ. ਨਾਓ ਇਫ ਯੂ ਨੋਟਿਸ he has not given any statement about the Hamas-Israel conflict, though he is out and going peka about Canada. Canada ਬਾਰੇ ਤਾਂ ਕੁੱਤੂ ਕਰ ਰਹੇ ਹਨ, ਜੇ ਪੰਜਾਬੀ ਚ ਕਹਿਣਾ ਹੋਵੇ. Up until now he has always comes across as someone sitting on the fence and barking on the West. On the contrary, he goes silent about the Arabs. ਹੁਣ ਤਾਂ ਕਤਰ ਵਾਲਿਆਂ ਨੇ ਐਸਾ ਉਹਨਾਂ ਨੂੰ ਫੜਿਆ ਕਿ ਵੀ ਉਹ ਉੱਥੇ ਚੁੱਪ ਹੋ ਗਿਆ. ਵੈਸਟ ਬਾਰੇ ਵੀ ਹੁਣ ਅੱਜ ਕੱਲ ਉਹ ਨਜ਼ਰ ਹੀ ਨਹੀਂ ਆਉਂਦਾ ਹੈ ਕਿ ਵੀ ਉਹਨੇ ਕੀ ਹੈ. ਵੈਰੀ ਫਾਈਨਲੀ ਆਈ ਥਿੰਕ ਲਾਸਟ ਵੀਕ ਯੂ ਸੈਡ that India has changed the stance about Israel and Palestine because one officer reminded them that they get remuneration from the Gulf countries. Therefore, they thought to talk about Palestinian too. ਉਹਨਾਂ ਨੇ ਕਿਹਾ ਜੀ ਤੁਸੀਂ ਇਹ ਕਿਹਾ ਸੀ ਕਿ ਵੀ ਇਹ ਹੁਣ ਫਲਸਤੀਨੀਆਂ ਲਈ ਵੀ ਬੋਲਣ ਲੱਗ ਗਏ. ਉਹਨਾਂ ਨੇ ਕਿਹਾ ਜੀ ਇੱਕ ਨੇ ਇਹਨਾਂ ਨੂੰ ਯਾਦ ਦਹਾਨੀ ਕਰਵਾਈ ਕਿ ਆ ਜਿੰਨਾ ਤੁਹਾਡੀ ਫੋਰਨ ਐਕਸਚੇਂਜ ਆ ਰਿਹਾ ਹੈ ਗਲਫ ਕੰਟਰੀਜ਼ ਦੇ ਉਹ ਕੱਢ ਦੇਣੇ ਨੇ ਉਹਨਾਂ ਨੇ ਸਾਰੇ ਤੁਹਾਡੇ ਹਿੰਦੂ. ਵੈਲ ਦਿਸ ਰਿਟਾਇਰਡ IAS Sanjay Dikshit, whose day start with churning lies and lies, said that bulldoze the entire Gaza and grow grapes etc. ਇਸ ਕਿਸਮ ਦੇ ਵੀ ਰੱਖੇ ਹੋਏ ਨੇ. ਗੋਬਰ ਆਰੀਆ ਵੀ ਔਰ ਇਹ ਸੰਜੇ ਦੀਕਸ਼ਤ ਵੀ ਭੈਣ ਜੀ, किरण कौर खालसा जी बहुत बहुत शुक्रिया जी. रसा हूँ आप अपने व्यूअर्स मैसेज लैन जा रहे हैं, सब का बहुत बहुत शुक्रिया अदा करते हैं. निहंग सिंह जी लिखते हैं जथेदार सरदार दर्शन सिंह फिरमान योदा ऑलवेज विल बी रिमेंबर्ड. एंड राणा आबिद जी कहते डू नॉट बी ए स्लेव टू अदर्स वैन अल्लाह हैज़ क्रिएटेड यू फ्री. एंड इसी तरह साढ़े को मैसेज आएगा हाँ जी जाट एंड जाट लिखते हैं कि रा एजेंट्स ਨੂੰ NATO ਕੰਟਰੀਜ਼ ਯੂਰਪੀਅਨ ਅਮਰੀਕਨ ਅਫਰੀਕਨ ਐਂਡ ਏਸ਼ੀਅਨ ਕੰਟਰੀਜ਼ ਵਿੱਚ ਰਾ ਏਜੰਟ ਸੈੱਟ ਕਰ ਰਹੇ ਨੇ. ਉਹਨਾਂ ਨੂੰ ਪੈਸੇ ਦੇ ਕੇ ਬਿਜ਼ਨਸਮੈਨ ਬਣਾ ਕੇ ਸੈੱਟ ਕਰ ਰਹੇ ਨੇ ਔਰ ਉਹਨਾਂ ਨੂੰ ਪੋਲਿਟਿਕਸ ਵਿੱਚ ਸੈੱਟ ਕਰ ਰਹੇ ਨੇ ਜੀ. ਹਾਂਜੀ ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਆ ਗਿਆ. ਡਾਕਟਰ ਪਰਮਜੀਤ ਸਿੰਘ ਸਮਰਾ ਜੀ ਲਿਖਦੇ ਨੇ ਸਭ ਨੂੰ ਸਤਿ ਸ਼੍ਰੀ ਅਕਾਲ. ਮਲੇਰਕੋਟਲਾ ਨਵਾਬ ਦੀ ਆਖਰੀ ਬੇਗਮ ਗੁਜ਼ਰ ਗਈ ਹੈ ਜਿਨ੍ਹਾਂ ਦੇ ਪਰਿਵਾਰ ਨੇ ਹਾਂ ਦਾ ਨਾਰਾ ਮਾਰਿਆ ਸੀ, ਪਰ ਕੋਈ ਤਾਂ ਦੱਸੇ ਜਿਸ ਨੇ ਅਫਸੋਸ ਕੀਤਾ ਹੋਵੇ. ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ, ਸਾਥੋਂ ਉਹਨਾਂ ਦੇ ਮਰਿਆਂ ਤੇ ਪਤਾ ਨਹੀਂ ਉਹਨਾਂ ਅੱਗੋਂ ਕੰਪਲੀਟ ਨਹੀਂ ਕੀਤਾ. ਸੋ ਅੱਗੇ ਮੈਸੇਜ ਆਏਗਾ. ਵੈਸੇ ਅੱਜ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀ ਔਰ ਪੰਥਕ ਅਦਾਰਿਆਂ 'ਚ ਵੀ ਹਾਂਜੀ ਉਹਨਾਂ ਦੀ ਗੱਲ ਹੋਈ ਹੈ. ਉਸ ਤੋਂ ਪਹਿਲਾਂ ਉਹਨਾਂ ਨੂੰ ਆਨਰ ਵੀ ਕੀਤਾ ਗਿਆ ਸੀ ਸਿੱਖ ਜਥੇਬੰਦੀਆਂ ਵੱਲੋਂ. ਹਾਂਜੀ ਪ੍ਰਿਤਪਾਲ ਸਿੰਘ ਸ਼ਿਨਾ ਜੀ ਸਹੀ ਵਿਚਾਰ ਡਾਕਟਰ ਸਾਹਿਬ ਜੀ ਦੇ ਔਰ ਖਾਲਿਸਤਾਨ ਬਿਨਾ ਨਹੀਂ ਗੁਜ਼ਾਰਾ ਹਕੀਕਤ. ਧੰਨਵਾਦ ਡਾਕਟਰ ਅਮਰਜੀਤ ਸਿੰਘ ਜੀ. ਐਂਡ ਇਸੇ ਤਰ੍ਹਾਂ SKM ਲਿਖਦੇ ਨੇ ਸਿੱਖ ਕੌਮ ਨੂੰ ਲੱਗੀ ਇਸ ਚਿੱਟੀ ਸਿਉਂਕ ਦਾ ਕੋਈ ਹੱਲ ਕਰਨਾ ਪੈਣਾ. ਸੋ ਇਸੇ ਤਰ੍ਹਾਂ ਸੁਰਿੰਦਰ ਪਾਲ ਸਿੰਘ ਕਹਿੰਦੇ ਦਲੀਪਾ ਕੋਕਾ ਜਿਹੜਾ ਹੈਗਾ RSS ਦਾ ਕੀਤਾ ਹੈ. ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਹਾਂਜੀ ਮੇਰੇ ਖਿਆਲ 'ਚ ME ਗੁਰਦੁਆਰਾ ਲਿਖਦੇ ਨੇ ਕੀਰਤਨ ਜੇ ਗ੍ਰੇਟਾਂ ਵਿੱਚੋਂ ਗ੍ਰੇਟ ਕਹਿਣਾ ਹੋਵੇ ਤਾਂ ਸਿਰਫ ਤਾਂ ਡਾਕਟਰ ਸਾਹਿਬ ਤੇ ਬੀਬੀ ਨੀਲਮ ਕਰਵਾ. ਥੈਂਕ ਯੂ ਸੋ ਮਚ. ਨਹੀਂ ਹੋਰ ਵੀ ਬਹੁਤ ਗ੍ਰੇਟ ਨੇ. ਅਸੀਂ ਤਾਂ ਜਾਗਤੇ ਰਹੋ ਕਰਦੇ ਹਾਂ, ਪਰ ਨਵਾਜ਼ਿਸ਼ ਲਈ ਤੁਹਾਡਾ ਸ਼ੁਕਰੀਆ. ਹਾਂਜੀ ਤੁਸੀਂ ਹਾਂਜੀ ਹੋ ਗਏ. ਹਾਂਜੀ ਅੱਜ ਫੇਸਬੁੱਕ ਤੇ ਸਾਡੇ ਵੀਰ ਆਏ ਨੇ ਬੜੇ ਲੰਬੇ ਦੇਰ ਬਾਅਦ ਬੌਬ ਸਾਹਿਬ. ਹਾਂਜੀ ਉਹਨਾਂ ਦਾ ਵੀ ਜ਼ਿਕਰ ਕਰਾਂਗੇ. ਉਹਨਾਂ ਦੀ ਲਿਖਤ ਦਾ ਕਿਰਪਾਲ ਚੀਮਾ ਅਸਲ 'ਚ ਥੋੜੀ ਜਿਹੀ ਲੰਬੀ ਲਿਖਤ ਹੁੰਦੀ ਹੈ ਇਹਨਾਂ ਦੀ, ਪਰ ਹੁੰਦੀ ਗੁਣਕਾਰੀ ਹੈ. ਇਸ ਲਈ ਭਾਵੇਂ ਮੈਂ ਕਾਹਲੀ 'ਚ ਹੀ ਪੜ੍ਹਦਾ ਪਰ ਮੈਨੂੰ ਇਹ ਹੁੰਦਾ ਹੈ ਵੀ ਉਹਨਾਂ ਨੇ ਮਿਹਨਤ ਕਰਕੇ ਜਿਹੜੇ ਤੱਥ ਨੇ ਸਾਹਮਣੇ ਰੱਖੇ ਹੁੰਦੇ ਨੇ. ਅੱਛਾ. ਔਰ ਉਹਨਾਂ ਨੇ ਕਿਹਾ ਸਿੱਖ ਪੰਥ ਅਤੇ ਪੰਜਾਬੀਅਤ. ਸਿੱਖ ਅਤੇ ਪੰਜਾਬੀ ਵਿਚਕਾਰ ਬਹੁਤੇ ਸਿਆਸਤਦਾਨ ਸਿੱਖ ਧਰਮ ਨੂੰ ਪੰਜਾਬੀ ਭਾਈਚਾਰੇ ਵਜੋਂ ਪੇਸ਼ ਕਰਨ ਦੀ ਹੀ ਕੋਸ਼ਿਸ਼ ਕਰਦੇ ਹਨ. ਇਸ ਕਰਕੇ ਸਿੱਖ ਕੌਮ ਦੇ ਵਾਰਸਾਂ ਦੇ ਰੁਤਬਿਆਂ ਨੂੰ ਖਾਲਸਾ ਰਾਜ ਦੇ ਫੌਜੀ ਹੋਣ ਦੀ ਬਜਾਏ ਪੰਜਾਬੀ ਸੱਭਿਆਚਾਰ ਦੇ ਰੂਪ ਵਿੱਚ ਹਰਮੰਦਰ ਸਾਹਿਬ ਅੱਗੇ ਮੂਰਤੀਆਂ ਬਣਾ ਕੇ ਪੇਸ਼ ਕੀਤਾ ਗਿਆ, ਪਰ ਕੌਮ ਨੇ ਪ੍ਰਵਾਨ ਨਹੀਂ ਕੀਤਾ. ਸਾਡੇ ਲੀਡਰ ਵੀ ਸਿੱਖ ਕੌਮ ਦੀ ਬਜਾਏ ਪੰਜਾਬੀ ਦੀ ਹੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ, ਪਰ ਸਿੱਖ ਦੀ ਨਹੀਂ. ਜਿਵੇਂ ਕਿ ਉਹ ਪੰਜਾਬੀ ਸਿੱਖ ਕਹਿੰਦੇ ਹਨ ਪਰ ਇਕੱਲਾ ਸਿੱਖ ਨਹੀਂ ਕਹਿੰਦੇ,
ਪੰਜਾਬੀ ਸਿਆਸਤਦਾਨਾਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਕਿੱਥੋਂ ਆ ਰਹੀ ਹੈ। ਇਹ ਬਿਲਕੁਲ ਠੀਕ ਨੁਕਤਾ ਉਹਨਾਂ ਨੇ ਚੁੱਕਿਆ। ਅੱਛਾ, ਮੇਰੀ ਸਮਝ ਮੁਤਾਬਕ ਇਹ ਹਿੰਦੂਤਵੀ ਵਿਚਾਰਧਾਰਾ ਨਿਰੰਤਰਤ ਚਲਾਈ ਭਾਰਤੀ ਰਾਜਨੀਤੀ ਦੀ ਯੋਜਨਾ ਦਾ ਹਿੱਸਾ ਜਾਪਦਾ ਹੈ, ਜੋ ਇੱਕ ਰਾਸ਼ਟਰ ਦੀ ਨੀਤੀ ਤੋਂ ਆ ਰਿਹਾ ਹੈ, ਤਾਂ ਜੋ ਉਹ ਵੀ ਆਸਾਨੀ ਨਾਲ ਪੰਜਾਬ ਤੇ ਆਪਣੇ ਹੱਕ ਦਾ ਦਾਅਵਾ ਕਰ ਸਕਣ ਅਤੇ ਸਿੱਖ ਕੌਮ ਤੇ ਦਬਾਅ ਬਣਾ ਸਕਣ ਕਿ ਸਾਡਾ ਪੰਜਾਬ ਹੈ। ਅੱਛਾ, ਮਤਲਬ ਉਹ ਪੰਜਾਬ ਨੂੰ ਨਾ ਤਾਂ ਆਪਣਾ ਮੰਨਦੇ ਹਨ, ਨਾ ਹੀ ਸਿੱਖ ਕੌਮ ਨੂੰ। ਇੱਥੋਂ ਤੱਕ ਕਿ ਪੰਜਾਬੀ ਸਿਆਸਤਦਾਨ ਵੀ ਸਿੱਖ ਕੌਮ ਦੀ ਤਾਰੀਫ ਪੰਜਾਬੀ ਵਜੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਕਰਕੇ ਸਿੱਖ ਕੌਮ ਦੇ ਇਤਿਹਾਸ ਨੂੰ ਪੰਜਾਬੀਆਂ ਦਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਪੰਜਾਬੀਆਂ ਨੇ ਜੰਗਾਂ ਲੜੀਆਂ, ਨਾ ਕਿ ਸਿੱਖ ਕੌਮ ਨੇ ਲੜੀਆਂ ਤੇ ਕੁਰਬਾਨੀਆਂ ਕੀਤੀਆਂ। ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਨੂੰ ਮਾਨਵਤਾ ਨਾਲੋਂ ਤੋੜ ਕੇ ਦੇਸ਼ ਨਾਲ ਜੋੜ ਕੇ ਰਾਸ਼ਟਰੀ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਹੁਣ ਜਿਵੇਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ, ਹਾਲਾਂਕਿ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ, ਜੋ ਤੁਸੀਂ ਹਿੰਦ ਨਾਲ ਜੋੜ ਦਿੱਤਾ ਹੈ, ਇਹਦਾ ਮਤਲਬ ਹੈ ਕਿ ਭਾਈ ਉਹ ਫਿਰ ਹਿੰਦੂਤਵੀਆਂ ਦਾ ਜਿਹੜਾ ਏਜੰਡਾ ਹੈ ਉਹਦੇ ਚੋਂ ਫਿੱਟ ਬਹਿੰਦਾ। ਸੋ ਇਵੇਂ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ ਨੂੰ ਵੀ ਮਾਨਵਤਾ ਨਾਲੋਂ ਤੋੜ ਕੇ ਦੇਸ਼ ਨਾਲ ਜੋੜ ਕੇ ਰਾਸ਼ਟਰੀ ਰੂਪ 'ਚ ਪੇਸ਼ ਕੀਤਾ ਜਾਂਦਾ ਹੈ। ਮਤਲਬ ਝੂਠ ਦੇ ਸਮਾਨ ਨੂੰ ਸੱਚ ਦੇ ਲਿਫਾਫੇ ਵਿੱਚ ਪਾ ਕੇ ਸਿੱਖਾਂ ਨੂੰ ਵੀ ਵੇਚਿਆ ਜਾ ਰਿਹਾ। ਇੱਕ ਗੱਲ ਯਾਦ ਰੱਖੋ, ਜਦੋਂ ਉਹਨਾਂ ਨੂੰ ਸਿੱਖ ਕੌਮ ਨੂੰ ਮਾਰਨ ਦੀ ਲੋੜ ਹੁੰਦੀ ਹੈ, ਉੱਥੇ ਗੋਲੀ ਦੀ ਨੀਤੀ ਵਰਤੀ ਜਾਂਦੀ ਹੈ ਜਾਂ ਜਾਏਗੀ ਐਲੀਮੀਨੇਸ਼ਨ। ਜਦੋਂ ਉਹਨਾਂ ਨੂੰ ਪੰਜਾਬੀਆਂ ਨੂੰ ਮਾਰਨ ਦੀ ਲੋੜ ਹੁੰਦੀ ਹੈ, ਉੱਥੇ ਸ਼ਾਂਤਮਈ ਤੇ ਭਾਈਚਾਰਕ ਵਾਲੀ ਨੀਤੀ ਐਸਿਮੀਲੇਸ਼ਨ ਜਜ਼ਬ ਕਰਨਾ ਵਰਤੀ ਜਾਂਦੀ ਹੈ। ਤੇ ਅੰਤ ਵਿੱਚ ਜੋ ਕਿਤਾਬੀ ਸੈਕੂਲਰ ਬਚ ਗਏ, ਉਹਨਾਂ ਪੰਜਾਬੀਆਂ ਨੂੰ ਹਿੰਦੂਤਵੀ ਰਾਜਨੀਤੀ ਤਰਸ ਦੇ ਆਧਾਰ ਤੇ ਸ਼ੂਦਰ ਦੇ ਰੂਪ ਵਿੱਚ ਸਵੀਕਾਰ ਕਰ ਲਵੇਗੀ, ਸਮਝਣ ਦੀ ਕੋਸ਼ਿਸ਼ ਕਰੋ। ਬਹੁਤ ਅੱਜ ਕੀਮਤੀ ਇਹ ਮੈਸੇਜ ਭਾਈ ਸਾਹਿਬ ਨੇ ਦਿੱਤਾ, ਹਮੇਸ਼ਾ ਹੀ ਕੀਮਤੀ ਹੁੰਦਾ ਪਰ ਇਹ ਬਿਲਕੁਲ ਹਿਟਿੰਗ ਦਾ ਨੇਲ। ਰਾਜਵਿੰਦਰ ਸਿੰਘ ਆਂਦੇ ਨੇ, ਡਾਕਟਰ ਸਾਹਿਬ ਗੁਰੂ ਅਰਜਨ ਸਾਹਿਬ ਹੈਜ਼ ਏ ਸ਼ਬਦ ਸਾਬਤ ਸੂਰਤ ਦਸਤਾਰ ਸਿਰਾ। ਇਸ ਦੇ ਉੱਤੇ ਅਸੀਂ ਫੇਰ ਗੱਲ ਕਰਾਂਗੇ, ਕਿਉਂਕਿ ਅਸੀਂ ਕੋਈ ਇਹਨੂੰ RSS ਦੇ ਟੁੱਚੇ ਨੂੰ ਇਹ ਨਹੀਂ ਸੀ ਪ੍ਰੂਵ ਕਰਨਾ ਚਾਹੁੰਦੇ ਕਿ ਬਈ ਇਹ ਕਿਵੇਂ ਅਹਿਮੀਅਤ ਹੈ ਸਾਡੇ ਲਈ ਸਿੱਖੀ ਸਰੂਪ। ਅਸੀਂ ਤਾਂ ਕਿਉਂਕਿ ਜਦੋਂ ਜੇ ਤੁਸੀਂ ਕਿਸੇ ਸੀਰੀਅਸ ਡਿਬੇਟਰ ਨਾਲ ਗੱਲ ਕਰਦੇ ਹੋ, ਸਮਝ ਆ ਸਕਦੀ ਕੋਈ ਗੈਰ ਸਿੱਖ ਕਰੇ। ਇਹ ਤਾਂ ਜਿਹੜੇ ਵਿਕੇ ਹੋਏ ਲੋਕ ਨੇ, ਇਹਨਾਂ ਨੂੰ ਤਾਂ ਜੁੱਤੀ ਦੀ ਨੋਕ ਤੇ ਇਹ ਛਿੱਤਰਾਂ ਦਾ ਹੀ ਹੱਕਦਾਰ ਹੁੰਦਾ ਹੈ। ਕਿਰਪਾਲ ਸਿੰਘ ਲਿਖਦੇ ਨੇ ਕਿ ਡਾਕਟਰ ਸਾਹਿਬ ਤੇ ਸਿਸਟਰ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਕਿ ਸਾਡੇ ਆਪਣੇ TV 84 ਦੇ ਸਾਰੇ ਅਣਮੁੱਲੇ ਜੀ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਇੰਜ ਹੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ। ਮੈਂ ਕਿਰਪਾਲ ਸਿੰਘ ਸਪੇਨ ਤੋਂ ਹਮੇਸ਼ਾ ਆਪ ਜੀ ਦਾ ਹਰ ਪ੍ਰੋਗਰਾਮ ਦੇਖਦਾ ਹਾਂ। ਡਾਕਟਰ ਸਾਹਿਬ, ਮੈਂ ਇੰਡੀਆ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਹਾਂ। ਸਾਡੇ ਲਾਗੇ ਲਗਭਗ 30 ਕਿਲੋਮੀਟਰ ਚਾਰੇ ਪਾਸੇ ਲੋਕਾਂ ਦੀ ਬੋਲੀ ਪੰਜਾਬੀ ਹੀ ਹੈ। ਜੋ ਕੁਝ ਵੀ ਸਿੱਖਾਂ ਨਾਲ ਹੋਇਆ ਮੈਨੂੰ ਇੱਥੇ ਆ ਕੇ ਪਤਾ ਲੱਗਾ। ਮੈਂ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੀ ਇਹ ਬਾਕੀ ਬਚੀ ਹੋਈ ਜ਼ਿੰਦਗੀ ਕੌਮ ਦੇ ਲੇਖੇ ਲੱਗੇ, ਸਾਨੂੰ ਸਾਡਾ ਘਰ ਮਿਲ ਕੇ ਹੀ ਰਹੇਗਾ। ਮੈਂ ਆਪ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਭੁੱਲ ਚੁੱਕ ਮਾਫ ਕਰਨਾ। ਵਾਹਿਗੁਰੂ ਭਲੀ ਕਰੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਕਿਰਪਾਲ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਨਵਾਜ਼ਿਸ਼ ਲਈ। ਅਸੀਂ ਸਾਰੇ ਹੀ ਗੁਰੂ ਦੇ ਰਸਤੇ ਦੇ ਪਾਂਧੀ ਹੈ, ਗੁਰਮਤ ਦੇ ਰਸਤੇ ਦੇ ਧਾਰਨੀ ਹੋਈਏ, ਆਪੋ ਆਪਣਾ ਬਣਦਾ ਯੋਗਦਾਨ ਪਾਈਏ। ਬਾਕੀ ਸਤਿਗੁਰੂ ਨੇ ਜਿਸ ਤੋਂ ਸੇਵਾ ਲੈਣੀ ਹੈ ਉਹ ਕਿਸੇ ਨਾ ਕਿਸੇ ਰੂਪ ਚ ਲੈ ਲੈਣੀ ਹੈ। ਕਮਲ ਸਿੰਘ ਲਿਖਦੇ ਨੇ, ਬਹੁਤ ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਧਾਰੀ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਦੀ ਆਤਮ ਹੱਤਿਆ ਦਾ ਮਾਮਲਾ ਬਹੁਤ ਸੁਰਖੀਆਂ ਵਿੱਚ ਰਿਹਾ, ਪਰ ਕਿਸੇ ਸਿੱਖ ਬੁੱਧੀਜੀਵੀ, ਪ੍ਰਚਾਰਕ ਜਾਂ ਮੀਡੀਆ ਵਾਲਿਆਂ ਨੇ ਸਿੱਖ ਸਿਧਾਂਤ ਦੇ ਪੱਖ ਤੋਂ ਆਪਣੀ ਕੋਈ ਰਾਏ ਨਹੀਂ ਦਿੱਤੀ ਤਾਂ ਕਿ ਸਿੱਖ ਕਿਸਾਨਾਂ, ਨੌਜਵਾਨਾਂ ਤੇ ਹੋਰਾਂ ਨੂੰ ਇਸ ਬਾਰੇ ਸੇਧ ਦਿੱਤੀ ਜਾ ਸਕੇ ਕਿ ਸਿੱਖ ਤਾਂ ਮਰਦਾ ਵੀ ਨਹੀਂ, ਉਹ ਜਾਂ ਤਾਂ ਸ਼ਹੀਦ ਹੁੰਦਾ ਹੈ ਜਾਂ ਚੜ੍ਹਾਈ ਕਰਦਾ। ਇਸ ਦੀ ਇੱਕ ਉਦਾਹਰਣ, ਜਦੋਂ ਸੁੱਖਾ ਸਿੰਘ ਦੇ ਛੋਟੇ ਹੁੰਦਿਆਂ ਹੀ ਸੁੱਤੇ ਪਏ ਦੇ ਕੇਸ ਕਤਲ ਕੀਤੇ ਸੀ ਤਾਂ ਉਸਨੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ। ਪਾਣੀ ਥੋੜਾ ਹੋਣ ਕਰਕੇ ਅਜੇ ਮਰਿਆ ਨਹੀਂ ਸੀ ਤੇ ਉਸ ਨੂੰ ਬਾਹਰ ਕੱਢ ਰਹੇ ਸੀ ਤਾਂ ਕੋਲ ਦੇ ਇੱਕ ਸਿੰਘ ਲੰਘਿਆ ਜਾ ਰਿਹਾ ਸੀ ਤੇ ਉਸਨੇ ਆਣ ਕੇ ਬਾਹਰ ਕੱਢਿਆ ਤੇ ਕਿਹਾ, ਚੱਲ ਮੇਰੇ ਨਾਲ ਤੈਨੂੰ ਦੱਸਾਂ ਕਿ ਸਿੱਖ ਇਸ ਤਰ੍ਹਾਂ ਨਹੀਂ ਮਰਦੇ, ਜੇ ਮਰਨਾ ਤਾਂ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ। ਬਾਅਦ ਵਿੱਚ ਉਸ ਨੇ ਜੋ ਕਾਰਨਾਮੇ ਕੀਤੇ ਭਾਈ ਸੁੱਖਾ ਸਿੰਘ ਨੇ ਸਾਰੇ ਜਾਣੂ ਹਨ। ਕਾਸ਼ ਸੰਤਾਂ ਵਰਗਾ ਕੋਈ ਹੋਵੇ, ਅੰਦਰੋਂ ਬਾਹਰੋਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਤੇ ਕੌਮ ਨੂੰ ਇਹ ਪੱਖ ਵੀ ਦੱਸੇ। ਹਿਸਟੋਰੀਕਲੀ ਬਿਲਕੁਲ ਕਰੈਕਟ ਹੈ ਭਾਈ ਸੁੱਖਾ ਸਿੰਘ ਵਾਲਾ ਵਾਕਿਆ। ਲੇਕਿਨ ਇਸ ਵੇਲੇ ਜਿਹੜਾ ਸੁਸਾਈਡਸ ਦਾ ਰੁਝਾਨ ਉੱਥੇ ਵੀ ਜਾਂ ਇੱਥੇ ਵੀ ਹੈ,
ਇਹਦੇ ਗੁਲਾਮੀ ਮੇਨ ਕਾਰਨ ਹੈ, ਫਰਸਟ੍ਰੇਸ਼ਨਸ ਹੋਰ ਵੀ ਨੇ, ਮਲਟੀਪਲ ਰੀਜ਼ਨਸ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਤਮ ਹੱਤਿਆ ਜਾਂ ਸੁਸਾਈਡ ਦੀ ਸਿੱਖੀ 'ਚ ਕੋਈ ਥਾਂ ਨਹੀਂ ਹੈ। ਅੱਛਾ ਭੈਣ ਜੀ ਕੁਲਦੀਪ ਕੌਰ, ਸ਼ਿੰਦਾ ਸਹੋਤਾ, ਦਲਜੀਤ ਸਿੰਘ ਸਭ ਨੇ ਫਤਿਹ ਬੁਲਾਈ। ਬੌਬ ਸਿੰਘ ਜੀ, ਜੇ ਰਾਜਨੀਤਿਕ ਤੌਰ ਤੇ ਸੋਚਿਆ ਜਾਏ, ਜੇਕਰ CBSE ਬੋਰਡ ਪੰਜਾਬ ਦੇ ਸਕੂਲਾਂ ਵਿੱਚੋਂ ਸਾਡੀ ਮਾਂ ਬੋਲੀ ਪੰਜਾਬੀ ਨੂੰ ਖਤਮ ਕਰਦਾ ਹੈ ਤਾਂ ਕਿਉਂ ਨਾ ਪੰਜਾਬ ਵਿੱਚੋਂ ਇਹਨਾਂ ਦੇ ਸਕੂਲ ਵੀ ਬੰਦ ਕੀਤੇ ਜਾਣ। ਹੁਣ ਤਾਂ ਬੌਬ ਸਿੰਘ ਜੀ ਇੱਕੋ ਹੀ ਲੜਾਈ ਅੱਡੀ ਕੱਢ ਕੇ ਲੜ ਲਈਏ, ਗੁਲਾਮੀ ਦੇ ਸੰਗਲ ਕੱਟੀਏ, ਨਹੀਂ ਤਾਂ ਇਹ ਬਿਮਾਰੀ ਦੇ ਸਿੰਪਟਮਸ ਦੇ ਨਾਲ ਲੜਨ ਵਾਲੀ ਗੱਲ ਹੀ ਹੈ। ਬੌਬ ਸਿੰਘ ਫਿਰ ਲਿਖਦੇ ਨੇ, TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਮੁੱਚੀ ਟੀਮ ਤੇ ਸਰੋਤਿਆਂ ਤੋਂ ਮਾਫੀ ਦਾ ਜਾਚਕ ਹੋਣਾ ਚਾਹੁੰਦਾ ਹੈ। ਕਈ ਹਫ਼ਤੇ ਹਾਜ਼ਰੀ ਨਹੀਂ ਭਰ ਸਕਿਆ, ਕੰਮ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਕਾਫੀ ਸਫ਼ਰ ਅਤੇ ਆਉਣ ਜਾਣ ਲੱਗਿਆ ਰਿਹਾ ਸੀ। ਆਸ ਕਰਦਾ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਰੱਬ ਹਰ ਉਸ ਸ਼ਖਸ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ਜੋ ਹੱਕ ਸੱਚ ਅਤੇ ਇਨਸਾਫ ਲਈ ਵਚਨਬੱਧ ਹੁੰਦੇ ਹਨ। ਗੁਰੂ ਮਹਾਰਾਜ ਬਰਕਤਾਂ ਬਖਸ਼ਣ। ਬੌਬ ਸਿੰਘ ਜੀ, ਅਸੀਂ ਵੀ ਤੁਹਾਨੂੰ ਮਿਸ ਕੀਤਾ ਜੀ, ਬਿਲਕੁਲ। ਤੁਹਾਡਾ ਮੈਸੇਜ ਹਮੇਸ਼ਾ ਹੀ ਜਿਹੜਾ ਉਸ ਦੇ ਵਿੱਚ ਡੈਪਥ ਹੁੰਦੀ ਹੈ, ਪਰ ਤੁਸੀਂ ਇਸ ਵਕਤ ਨੂੰ ਸੁਚਾਰੂ ਢੰਗ ਨਾਲ ਆਪਣੇ ਕਾਰੋਬਾਰ ਔਰ ਪਰਿਵਾਰ ਲਈ ਵਰਤਿਆ, ਇਹ ਵੀ ਚੰਗੀ ਖੁਸ਼ੀ ਦੀ ਗੱਲ ਹੈ। ਜਗਤਾਰ ਸਿੰਘ ਜੌਹਲ ਕਹਿੰਦੇ ਨੇ, ਸਿਰਸੇ ਠਾਕਰ ਸਿੰਘ ਵਰਗਿਆਂ ਦੀ ਵਧੀਆ ਕਲਾਸ ਲਈ ਡਾਕਟਰ ਸਾਹਿਬ ਇਹ ਬਹੁਤ ਬੇਸ਼ਰਮ ਨੇ। ਬਿਲਕੁਲ ਬਿਲਕੁਲ, ਇਹ ਉਹ ਨੇ ਜਿਨ੍ਹਾਂ ਨੂੰ ਤੁਸੀਂ 1 ਤੋਂ 76 ਸ਼ੁਰੂ ਕਰੋ, 99 ਤੇ ਆ ਕੇ ਗਿਣਤੀ ਭੁੱਲ ਜਾਓ, ਫਿਰ 1 ਤੋਂ ਸ਼ੁਰੂ ਕਰੋ। ਇਹਨਾਂ ਦਾ ਹੋਰ ਕੋਈ ਇਲਾਜ ਨਹੀਂ ਹੈ। ਫਿਰ ਬੌਬ ਸਿੰਘ ਲਿਖਦੇ ਨੇ, ਭਾਰਤ ਦੇ 8 ਸਾਬਕਾ ਨੌ ਸੈਨਿਕਾਂ ਨੂੰ ਕਤਰ ਨੇ ਸੁਣਾਈ ਮੌਤ ਦੀ ਸਜ਼ਾ। ਜਾਸੂਸੀ ਕਰਨ ਦਾ ਲਾਏ ਇਲਜ਼ਾਮ। ਭਾਰਤ ਮਾਤਾ ਦੇ ਸਪੁੱਤਾਂ ਦੀ 60 ਸਤੀ ਦੇ ਨਾਲ ਸ਼ਨੀ ਦੀ ਦਸ਼ਾ ਵੀ ਪੁੱਠੀ ਚੱਲ ਰਹੀ ਹੈ। ਹਾਲੇ ਸਰੋਂ ਦੇ ਤੇਲ ਦੇ ਕਈ ਪੀਪੇ ਇਹਨਾਂ ਨੂੰ ਪਿਆਏ ਨੇ। ਅੱਗੇ ਮੈਨੂੰ ਇਹਨਾਂ ਦੇ ਰਾਹੂ ਕੇਤੂ ਵੀ ਡਗਮਗਾਉਂਦੇ ਨਜ਼ਰ ਆਉਂਦੇ ਨੇ। ਬਸ ਇੰਜ ਸਮਝ ਲਿਆ ਜਾਵੇ ਕਿ ਇਹਨਾਂ ਦੇ ਪੁੱਠੇ ਦਿਨ ਸ਼ੁਰੂ ਹਨ। ਇੱਕ ਹੋਰ ਗੱਲ ਕਹਿ ਕੇ ਸਮਾਪਤੀ ਕਰਾਂਗਾ ਕਿ ਇਹਨਾਂ ਦਾ ਫੋਕਾ ਸਿਪਾਹੀ ਗੋਬਰ ਆਰੀਆ ਨੂੰ ਅੱਜ ਕੱਲ ਦਸਤ ਲੱਗੇ ਹੋਏ ਨੇ। ਉਹ ਅੱਜ ਕੱਲ ਗੁਸਲਖਾਨੇ ਤੋਂ ਬਾਹਰ ਹੀ ਨਹੀਂ ਨਿਕਲ ਰਿਹਾ। ਵੈਸੇ ਉਸ ਦੀ ਸਹੀ ਥਾਂ ਉਹੀ ਹੈ। ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਸੋਹਣ ਸਿੰਘ ਮਾਇਲ ਔਰ ਰਾਜਵਿੰਦਰ ਸਿੰਘ ਲਿਖਦੇ हैं, डॉक्टर साहब, these people from terrorist Indian state shouting for criminals in Qatar, they never raised any voice for innocent people locked up in that filthy country. Indians believe in giving bali, sacrifice. They should sacrifice those killers like Modi Shah and Dowell to save their country. बिल्कुल इन्हां लई कोई फर्क नहीं पैंदा। ये तां लोग लाशां गिणदे ने, ये वोटां गिणदे ने। ਦੀਪ ਸਿੰਘ ਕਹਿੰਦੇ ਨੇ, ਕੂਕੇ ਅੰਨੇ ਮਗਰ ਲੱਗੇ ਹਨ ਜਿਸ ਦਾ ਅੰਤ ਇੱਕ ਕੂਆ ਹੈ, ਇੱਕ ਖੂਹ ਹੀ ਹੈ ਜਿਹੜਾ। ਫਿਰ ਉਹਨਾਂ ਨੂੰ ਕਹਿੰਦੇ ਨੇ ਦੀਪ ਸਿੰਘ ਵੀ, ਪਹਿਲੇ ਤੋਂ ਇੰਗਲੈਂਡ ਇਕੱਲਾ ਸੀ, ਜਦੋਂ ਮੂਤ ਪੀਣੇ ਭਾਰਤ ਉੱਤੇ 200 ਸਾਲ ਰਾਜ ਕਰ ਗਿਆ, ਹੁਣ ਉਹੀ 5 ਆਈ ਦੇ ਨਾਮ ਹੇਠਾਂ ਮੂਤ ਪੀਣਿਆਂ ਦੀ 1000 ਸਾਲ ਚੀਕਾਂ ਕਢਾਏਗਾ। ਔਰ ਇਸ ਦੇ ਨਾਲ ਹੀ ਅਸੀਂ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।